ਕੀ ਦਸੀਏ ਜੀ, ਇਹਦੀ ਮਾਂ ਨੂੰ ਐਸੀ ਬਿਮਾਰੀ ਚਿੰਬੜੀ, ਉਹ ਤਾਂ ਗਈ ਏ ਗਈ। ਉਹਦੇ ਵਿਜੋਗ 'ਚ ਇਹਦਾ ਪਿਓ ਵੀ ਚੱਲ ਵਸਿਆ। ਕੀ ਕਰ ਸਕਦੇ ਆ ਜੀ, ਬਹੁਤ ਮਾੜਾ ਕੰਮ ਹੋਇਆ। ਇਹ ਵੀ ਰੱਬ ਦੇ ਰੰਗ ਹੈ। ਲਓ ਆ ਗਿਆ ਮੁੰਡਾ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਜੀ। ਲੈ ਵੀ ਬੱਕਰ ਸਿਆ, ਆ ਬੈਠਾ ਮੁੰਡਾ ਤੁਹਾਡੇ ਸਾਹਮਣੇ। ਹੁਣ ਜੋ ਗੱਲ ਪੁੱਛਣੀ ਹੈ ਨਾ, ਇਹਨੂੰ ਪੁੱਛ ਲਓ। ਮੁੜ ਕੇ ਵਿਚੋਲੇ ਨੂੰ ਲਾਂਭਾ ਨਾ ਦਿਓ। ਨਹੀਂ ਨਹੀਂ ਵਿਚੋਲਾ ਸਾਹਿਬ, ਲਾਂਭਾ ਕਾਹਦਾ ਹੈ? ਐਡਾ ਸੋਹਣਾ ਸੁਨੱਖਾ ਮੁੰਡਾ ਹੈ ਬਈ, ਮੈਨੂੰ ਤਾਂ ਮੁੰਡਾ ਪਸੰਦ ਹੈ। ਵੈਸੇ ਕਾਕਾ ਜੀ ਦਾ ਨਾਂ ਕੀ ਹੈ? ਗੁਲਾਬ ਹੈ ਜੀ, ਗੁਲਾਬ ਸਿੰਘ। ਨਾਂ ਦਾ ਹੀ ਗੁਲਾਬ ਨਹੀਂ ਜੀ, ਮੁੰਡਾ ਹੈ ਵੀ ਗੁਲਾਬ ਦੇ ਫੁੱਲ ਵਰਗਾ। ਬੈਠੋ ਭੈਣ ਜੀ, ਤੁਸੀਂ ਵੀ ਇੱਥੇ ਬਹਿ ਜਾਓ। ਜੀ ਜੀ ਮੈਂ ਬੈਠੋ ਭਾਈ ਬੈਠੋ। ਮੈਂ ਕੀ ਲਾਈ ਹੈ? ਜਾ ਕੇ ਕੰਮ ਕਰ ਲੈ। ਦੱਸਣ ਨਾ ਜੀ, ਇਹ ਸਾਡੀ ਕੰਮ ਵਾਲੀ ਹੈ ਜੀ। ਅੱਜ ਲੇਟ ਹੋ ਗਈ ਸਫਾਈ ਤੋਂ। ਅੱਛਾ ਅੱਛਾ ਅੱਛਾ। ਆ ਵੀਰ ਦੇ ਕੀ ਜਵਾਕ ਆ? ਉਹ ਇਹ ਤਾਂ ਜੀ ਅਜੇ ਮੈਂ ਤਾਂ ਜੀ ਅਜੇ ਉਮਰ ਛੋਟੀ ਹੋਣ ਕਰਕੇ ਵਿਆਹ ਹੀ ਨਹੀਂ ਕਰਾਇਆ। ਵਿਆਹ ਕਰਵਾਇਆ ਨਹੀਂ ਕਿ ਹੋਇਆ ਨਹੀਂ? ਇਹਦਾ ਮਤਲਬ ਤੂੰ ਛੜਾ ਹੈ ਨਾ। ਤੂੰ ਰਹਿਣਾ ਕਿੱਥੇ ਹੈ? ਰਹਿਣ ਨੂੰ ਮੈਂ ਚੂਹਾ ਜਿਹੜਾ ਖੁੱਡ 'ਚ ਰਹਿਣਾ। ਘਰ ਹੈ ਮੇਰਾ, ਇਹ ਇੱਥੇ ਰਹਿਣਾ। ਆ ਮੇਰੇ ਨਾਲ ਚਲੋ ਰਹਿੰਦਾ। ਚਲੋ ਜੀ, ਆਪਾਂ ਨੇ ਇਹਨਾਂ ਦੇ ਘਰੇ ਕੁੜੀ ਮੰਗਣੀ ਛੜਿਆਂ ਦੇ। ਓਹੋ, ਉਹ ਮੇਰੀ ਗੱਲ ਤਾਂ ਸੁਣੋ। ਬੱਕਰ ਸਿਆ ਬੈਠੋ। ਉਹ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ। ਉਹ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ। ਮੈਂ ਇਹਨਾਂ ਦਾ ਗੁਆਂਢੀ ਆ ਯਾਰ। ਓਏ ਆ ਬੰਦਾ ਤਾਂ ਹਨੂਮਾਨ ਦਾ ਭਗਤ ਆ। ਹਰ ਮੰਗਲਵਾਰ ਤਾਂ ਇਹ ਮੰਨੀ ਲਾਉਣ ਜਾਂਦਾ। ਓਏ ਇਹ ਤਾਂ ਲੋਕ ਐਵੇਂ ਇਹਨੂੰ ਛੜਾ ਆਖੀ ਜਾਂਦੇ ਆ। ਮੈਂ ਪਛਾਣ ਗਿਆ ਇਹਨੂੰ, ਵੱਡੇ ਜਤੀ ਸਤੀ ਨੂੰ। ਚਲੋ ਚਲੋ, ਆਪਾਂ ਨੇ ਨਾ ਛੜਿਆਂ ਦੇ ਘਰ ਕੁੜੀ ਮੰਗਣੀ। ਓ ਯਾਰ ਰੁਕੋ ਯਾਰ, ਗੱਲ ਤਾਂ ਸੁਣੋ। ਮੈਨੂੰ ਲੱਗਦਾ ਜਿੰਨਾ ਤੇਰਾ ਸਰੀਰ ਮੋਟਾ, ਉਦੋਂ ਵੱਧ ਮੋਟਾ ਦਿਮਾਗ ਆ ਤੇਰਾ। ਪਰਾਂ ਮਾਰਾ, ਛੜਿਆਂ ਦੇ ਘਰੇ ਮੇਰੀ ਕੁੜੀ ਦਿੰਦਾ ਸੀ। ਤੈਨੂੰ ਸ਼ਰਮ ਨਾ ਆਈ? ਉਹ ਲੈ ਜਾ ਇਹਨੂੰ। ਜੇ ਕਿਤੇ ਦੁਬਾਰਾ ਬੈਠ ਗਈ ਸਾਡਾ ਸੋਫਾ ਹੀ ਨਾ ਤੋੜ ਦੇ। ਦਫਾ ਹੋ। ਜੇ ਚੱਜ ਦੇ ਹੁੰਦੇ ਤੇ ਚਾਚੇ ਨੂੰ ਨਾ ਪਹਿਲਾਂ ਵਿਆਹੁੰਦਾ। ਓ ਮੇਰੀ ਗੱਲ ਤਾਂ ਸੁਣੋ। ਓ ਬੱਕਰ ਸਿਆ, ਓਹੋ ਗਲਾ ਬੁੱਗੇ, ਤੂੰ ਮੇਰੇ ਹੁੰਦਿਆਂ ਟੈਨਸ਼ਨ ਨਾ ਲੈ। ਵਿਆਹ ਤਾਂ ਤੇਰਾ ਮੈਂ ਇੱਕ ਦਿਨ ਕਰਾ ਕੇ ਹਟੂੰਗਾ। ਮਰ ਜਾ ਹੱਸ। ਲਵ ਯੂ ਬੁੱਗੇ। ਓਏ ਇੰਨੀ ਮਾੜੀ ਨੀਤ ਨਾਲ ਦੇਖ ਰਹੇ ਹੈ, ਕਿਤੇ ਅੱਖਾਂ ਨਾਲ ਹੀ ਨਾ ਪੜਦੀ ਸਮੋਸੇ। ਮੈਂ ਮੋੜਨੇ ਕੀਤੇ ਹੋਏ ਐ। ਆ ਰਿਸ਼ਤੇ ਵਾਲਾ ਪ੍ਰੋਗਰਾਮ ਤਾਂ ਖਰਾਬ ਹੋ ਗਿਆ। ਆ ਜਿਹੜਾ ਹੁਣ ਇਹਨਾਂ ਸਮਾਨ ਲਿਆਂਦਾ, ਇਹ ਖਰਾਬ ਥੋੜੀ ਕਰਨਾ। ਓਏ ਰੱਖ ਇੱਥੇ ਇਹਨੂੰ। ਇਹ ਸਮੋਸਾ ਵੀ ਤੈਨੂੰ ਉਦੋਂ ਹੀ ਮਿਲੂ ਜਦੋਂ ਗੁਲਾਬ ਨੂੰ ਘਰ ਵਾਲੀ ਮਿਲੀ। ਜਾਂ ਕਹਦੀ ਆਪਣੇ ਪਾਪੇ ਨੂੰ। ਆ ਮੂੰਹ ਜਾ ਕਿਵੇਂ ਬਣਾਉਣਾ ਓਏ, ਜਿਵੇਂ ਘੜੀ ਤੇ 2:45 ਵਜੇ ਹੁੰਦੇ ਆ। ਤੁਰ ਜਾ ਹੁਣ, ਕੋ ਟੋਚਨ ਪਾ ਕੇ ਛੱਡ ਕੇ ਆਵਾਂ। ਚੱਲ ਯਾਰ ਚਾਚੇ, ਆ ਤੇਰਾ ਵਿਆਹ ਨਾ ਤੇਰੇ ਚਾਚੇ ਕਰਕੇ ਨਹੀਂ ਹੁੰਦਾ। ਯਾਰ ਤੂੰ ਤਾਂ ਬੰਦਾ ਠੀਕ ਆ, ਬਸ ਇਹਦੇ ਹੀ ਲੱਛਣ ਮਾੜੇ ਨੇ। ਉਹ ਲੱਛਣ ਮਾੜੇ ਨੂੰ ਮੈਂ ਤੁਹਾਡੇ ਘਰੇ ਚੋਰੀ ਕਰਦਾ ਫੜਿਆ ਗਿਆ? ਬੀਜ ਤੇ ਕੰਡੇ। ਉਹ ਕੰਡੇ ਤਾਂ ਉਦੋਂ ਬੀਜੇ ਗਏ ਸੀ ਜਦੋਂ ਤੇਰੇ ਮਾਪਿਆਂ ਨੂੰ ਤੇਰਾ ਨਾ ਗੁਲਾਬ ਰੱਖਤਾ ਸੀ। ਓ ਯਾਰ ਚਾਚਾ, ਤੈਨੂੰ ਆ ਕਹਿਣ ਦੀ ਕੀ ਲੋੜ ਸੀ ਵੀ ਮੈਂ ਤੇਰੇ ਨਾਲ ਰਹਿਣਾ? ਨਾ ਹੋਰ ਤੂੰ ਬਰਾਕ ਬਾਮਾ ਨਾਲ ਰਹਿਣਾ। ਓਏ ਅਗਲੇ ਦੀ ਕੁੜੀ ਪਿੱਛੇ ਮੈਂ ਹੁਣ ਆਪਣਾ ਮੰਜਾ ਮੋਟਰ ਤੇ ਡਾਲਾਂ? ਅਗੇ ਛੜਿਆਂ ਕੋਲੇ ਨਹੀਂ ਕੁੜੀ ਛੱਡਣੀ। ਕਿਉਂ, ਛੜਾਂ ਦੀ ਕੋਈ ਜ਼ਿੰਦਗੀ ਨਹੀਂ? ਛੜੇ ਬੰਦੇ ਦੀ ਕਾਦੀ ਜ਼ਿੰਦਗੀ ਚਾਚਾ? ਕਿਉਂ ਨਹੀਂ ਜ਼ਿੰਦਗੀ? ਸਲਮਾਨ ਖਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੇਖ ਲੈ, ਅਗਲੇ ਰਾਜ ਭੋਗਦੇ ਨੇ। ਅਗੇ ਛੜਿਆਂ ਦੀ ਕਾਦੀ ਜ਼ਿੰਦਗੀ? ਓਏ ਛੜੇ ਤਾਂ ਰੱਬ ਦੇ ਜਵਾਈ ਹੁੰਦੇ ਆ। ਸਾਲ ਛਮਾਈ ਮਗਰੋਂ ਮਸਾ ਰਿਸ਼ਤੇ ਵਾਲੇ ਆਏ ਸੀ, ਉਹ ਵੀ ਨਾ ਨੁੱਕਰ ਜੀ ਕਰ ਗਏ। ਨਾਲੇ ਰਿਸ਼ਤੇ ਦੇ ਚਾਅ ਚੋਂ ਵਲੈਤੀਆਂ ਦਾ ਜਹਾਜ਼ਾ ਵੀ ਟੁੱਟ ਗਿਆ। ਫੇਰ ਵੀ ਰਿਸ਼ਤਾ ਨਹੀਂ ਜੁੜਿਆ। ਯਾਰ ਤੇਰਾ ਰਿਸ਼ਤਾ ਪਤਾ ਕਿਉਂ ਨਹੀਂ ਹੁੰਦਾ? ਤੇਰੇ ਚਾਚੇ ਕਰਕੇ। ਨਹੀਂ ਤੂੰ ਐਂ ਦੱਸ, ਤੇਰੇ 'ਚ ਕੋਈ ਕਮੀ ਹੈ? ਦੇਖਣ ਸਾਰ ਤੈਨੂੰ ਫਿੱਟ ਕਰ ਜਾਂਦੇ ਨੇ ਹੈ। ਜਦੋਂ ਚਾਚੇ ਦੀ ਪੁੱਛ ਪੜਤਾਲ ਹੁੰਦੀ ਹੈ, ਅਗਲੇ ਸ਼ੂਟ ਵੱਟ ਜਾਂਦੇ ਨੇ। ਨਾ ਹੁਣ ਮੈਂ ਚਾਚਾ ਛੱਡ ਦਿਆਂ? ਤੈਨੂੰ ਪਤਾ ਤਾਂ ਹੈ, ਬੇਬੇ ਬਾਪੂ ਤੋਂ ਬਾਅਦ ਚਾਚੇ ਨੇ ਮੈਨੂੰ ਪਾਲਿਆ, ਚਾਚੇ ਨੇ ਸੰਭਾਲਿਆ। ਉਹ ਕੱਲਾ ਚਾਚਾ ਨਹੀਂ, ਤੇਰਾ ਵਿਆਹ ਨਾ ਹੋਣ ਦਾ ਕਾਰਨ ਤੂੰ ਵੀ ਆ। ਮੈਂ ਕਿਵੇਂ ਆ? मैं किवें आ? ओ यार डायलॉग नहीं सुनिया तू? जब तुम किसी चीज को पूरी शिद्दत से चाहो तो पूरी कायनात उसे मिलाने में जुट जाती है। ਆ ਕੀ ਜਵਲੀਆਂ ਮਾਰੀ ਜਾਂਦਾ? ਓਏ ਡੂੰਘੀਆਂ ਗੱਲਾਂ ਨੇ, ਤੁਹਾਡੇ ਸਾਹਮਣੇ ਨਹੀਂ ਆਉਣੀਆਂ। ਓਏ ਆਪਣਾ ਮਾਸਟਰ ਨਹੀਂ ਸੀ, ਪੀਟੀ ਮਾਸਟਰ, ਉਹ ਕੀ ਕਹਿੰਦਾ ਸੀ ਵੀ ਇੱਕ ਟਾਰਗੇਟ ਸੈੱਟ ਕਰ ਲਓ, ਫੇਰ ਕੰਮ ਤੇ ਫੋਕਸ ਕਰੋ, ਤੇ ਫਿਰ ਦੁਨੀਆ ਦਾ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਕਰ ਨਹੀਂ ਸਕਦੇ। ਆਹੋ ਵੀਰੇ, ਨਾਲੇ ਉਹਨੇ ਕਿਤਾਬ ਵੀ ਛਾਪੀ ਹੈ, ਜੋ ਚਾਹੋ ਸੋ ਪਾਓ। ਇੱਕ ਵਾਰੀ ਤੂੰ ਕਿਤਾਬ ਪੜ੍ਹ ਲਈ ਨਾ, ਤੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ। ਬਸ ਇੱਕ ਵਾਰੀ ਟਾਰਗੇਟ ਸੈੱਟ ਕਰ ਲੈ। ਹੁਣ ਮੈਂ ਵਿਆਹ ਦਾ ਟਾਰਗੇਟ ਕਿਵੇਂ ਸੈੱਟ ਕਰ ਲਾਂ? ਓ ਯਾਰ ਤੂੰ ਵਿਆਹ ਦੀ ਤਰੀਕ ਫਿਕਸ ਕਰ ਲਾ, ਇਸੇ ਦਿਨ ਵਿਆਹ ਕਰਾਉਣਾ, ਦੁਨੀਆ ਭਾਵੇਂ ਇੱਧਰ ਦੀ ਉੱਧਰ ਹੋ ਜੇ। ਬੱਲੇ ਤੇਰੇ, ਰਿਸ਼ਤਾ ਹੋਇਆ ਨਹੀਂ, ਵਿਆਹ ਦੀ ਤਰੀਕ ਫਿਕਸ ਕਰ ਲਓ। ਯਾਰ ਜਿਵੇਂ ਮਰਜ਼ੀ ਕਰ। ਯਾਰ ਆਪਾਂ ਐਂ ਕਰਦੇ ਆ, ਪਹਿਲਾਂ ਪੈਲਸ ਨਾ ਬੁੱਕ ਕਰਾ ਦਈਏ। ਉਹ ਪੈਲਸ ਕੁੜੀ ਵਾਲੇ ਬੁੱਕ ਕਰਾਉਂਦੇ ਹੁੰਦੇ ਆ, ਕੁੜੀ ਹੈ ਨਹੀਂ ਆਪਣੇ ਕੋਲ। ਉਹ ਕੁੜੀ ਕਿਹੜਾ ਹੋਣੀ ਚਾਹੀਦੀ ਆ? ਹਾਂ, ਆਪਾਂ ਤਾਂ ਕੱਲੀ ਸਾਈ ਦੇਣੀ ਹੈ, ਕੁੜੀ ਵਾਲੇ ਆਪੇ ਪੈਸੇ ਦੇਣਗੇ ਬਾਅਦ ਚ। ਫਿਰ ਤੂੰ ਬਸ ਫੋਕਸ ਕਰਨਾ, ਫੋਕਸ।
ਤਾਂ ਹੀ ਤੁਸੀਂ ਕਦੀ ਸਰੀਰਕ ਸਿੱਖਿਆ ਚੋਂ ਪਾਸ ਨਹੀਂ ਹੋਏ ਤੇ ਨਾਲੇ ਤੁਹਾਡਾ ਉਹ ਪੀਟੀ ਮਾਸਟਰ ਉਹਦਾ ਆਪਦਾ ਤਾਂ ਫੋਕਸ ਹਿੱਲਿਆ ਹੋਇਆ ਸੀਗਾ। ਟਾਰਗੇਟ ਦੀ ਛੱਡੋ ਔਰ ਉਹ ਸ਼ਾਮ ਨੂੰ ਆਪ ਸੈੱਟ ਹੋ ਕੇ ਪਿਆ ਰਹਿੰਦਾ ਸੀ। ਯਾਰ ਤੂੰ ਜੋ ਮਰਜ਼ੀ ਕਹਿ ਪਰ ਆ ਫੇਲ ਹੋਣ ਵਾਲਾ ਇਲਜ਼ਾਮ ਨਾ ਸਰ ਤੇ ਨਾ ਲਾ। ਇਹ ਸਾਡੀ ਆਪਦੀ ਉਪਲਬਧੀ ਹੈ। ਯਾ ਚੱਲ ਛੱਡੋ ਯਾਰ, ਆਪਾਂ ਫਿਲਮ ਵੇਖਣ ਚੱਲੀਏ ਕੱਲ ਨੂੰ। ਉਹ ਨਾ ਭਰਾਵਾ, ਮੈਂ ਕੱਲ ਘਰ ਵਾਲੇ ਨੂੰ ਲੈ ਕੇ ਚੱਲਿਆ ਪੇਕੇ। ਓ ਯਾਰ ਮੈਂ ਤਾਂ ਆਪ ਆਪਦੇ ਨੂੰ ਦਵਾਈ ਦਵਾ ਕੇ ਲਿਆਉਣੀ ਹੈ। ਕੱਲ ਦੀ ਕਰੀ ਨੇ ਬੱਖੀ 'ਚ ਦਰਦ ਹੈ। ਆ ਜਾ। ਉਹ ਤਾਂ ਹੀ ਮੈਂ ਵਿਆਹ ਨਹੀਂ ਕਰਾਉਂਦਾ, ਤੁਹਾਨੂੰ ਨਾ ਆਦਤ ਪੈ ਗਈ ਗੁਲਾਮੀ ਦੀ। ਉਹ ਤੇਰਾ ਹੁੰਦਾ ਨਹੀਂ, ਆਹ ਨਹੀਂ ਤਾਂ ਮਨ ਤਾਂ ਤੇਰਾ ਹੀ ਬਥੇਰਾ ਕਰਦਾ ਗੁਲਾਮੀ ਕਰਨ ਨੂੰ। ਤੁਰ ਜਾਓ ਐਸ਼ੂ ਹੈ ਨਹੀਂ ਤੁਹਾਡੇ ਕਰਮਾਂ 'ਚ। ਜੱਟ ਤਾਂ ਯਾਦ ਪੰਛੀ ਆ, ਕੱਲ ਸਿਨੇਮੇ 'ਚ ਕੱਲਾ ਹੀ ਪਹਿਲਾਂ ਪਾਊਗਾ। ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ। ਹਾਂ ਉਹ ਬੱਲੇ ਓਏ ਜੈਬ ਸਿਆ, ਅੱਜ ਕਰਾਵੇਂਗਾ ਤੂੰ ਗਲੀਆਂ ਸੁਣੀਆਂ। ਹਾਂ ਉਹ ਕੰਮ ਵਾਲੀ ਅੱਜ ਫੇਰ ਨਹੀਂ ਆਈ। ਇਹਦਾ ਨਿੱਤ ਦਾ ਹੀ ਸਿਆਪਾ ਹੋ ਗਿਆ। ਪਤਾ ਨਹੀਂ ਰਾਜ ਕਿਹਦਾ ਸਿਆਪਾ ਕਰਨ ਬਹਿ ਜਾਂਦੀ ਹੈ। ਇੱਕ ਆਹ ਦੇਖ ਲਓ, ਅੱਧੀ ਰਾਤ ਤੱਕ ਫੋਨ ਤੇ ਲੱਗਿਆ ਰਹਿੰਦਾ, ਅੱਧੇ ਦਿਨ ਤੱਕ ਸੁੱਤਾ ਪਿਆ ਰਹਿੰਦਾ। ਓਏ ਕੁੰਭ ਕਰਨ ਦੀ ਲਾਦ ਉੱਠ ਖੜ ਓਏ, ਖੇਤ ਖੂਤੀ ਗੇੜਾ ਮਾਰਿਆ। ਓਏ ਉੱਠ ਖੜ, 14 ਵੱਜ ਗਏ। ਉਹ ਚਾਚਾ ਕੋਈ ਠਾਉਣ ਵਾਲੀ ਹੋਵੇ ਤੇ ਬੰਦਾ ਟਾਈਮ ਨਾਲ ਉੱਠੇ ਵੀ। ਨਾ ਮੈਨੂੰ ਕੋਹ ਕਾਬ ਦੀਆਂ ਪਰੀਆਂ ਠਾਉਂਦੀਆਂ ਆ ਕੇ, ਮੈਂ ਵੀ ਤਾਂ ਇਕੱਲਾ ਹੀ ਉੱਠਦਾ। ਓਏ ਐ ਨਹੀਂ ਵੇਲੇ ਨੂੰ ਕਿਸੇ ਨੇ ਕੁੜੀ ਦੇਣੀ ਤੈਨੂੰ। ਚਾਚਾ ਮੈਨੂੰ ਲੱਗਦਾ ਲੱਛਣ ਤੇਰੇ ਵੀ ਮੇਰੇ ਵਾਲੇ ਹੋਣੇ ਆ, ਤਾਂ ਹੀ ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦਿੱਤੀ। ਖੜ ਜਾ, ਤੈਨੂੰ ਮੈਂ ਦੱਸਦਾ। ਉਹ ਚੱਲਿਆ ਯਾਰ। ਓ ਤੇਰੀ ਕੰਮ ਵਾਲੀ ਆਂਟੀ ਵੀ ਨਹੀਂ ਆਈ। ਇਹਨੂੰ ਆਪਣੇ ਬਿਸਤਰੇ ਅੰਕਲ ਨੂੰ ਤਾਂ ਇਕੱਠਾ ਕਰ ਜਾਂਦਾ ਕਿ ਮੈਂ ਹੀ ਕਰਾਂ ਸਾਰਾ ਕੰਮ। ਉਹ ਇਕੱਠਾ ਕਿਉਂ ਕਰਨਾ, 2 ਘੰਟਿਆਂ ਨੂੰ ਤਾਂ ਫਿਰ ਵਿਛਾਉਣਾ ਪੈਣਾ। ਲੈ ਆਂਟੀ ਵੀ ਆ ਗਈ। ਸਤਿ ਹੁਣ ਸ਼੍ਰੀ ਅਕਾਲ ਉੱਠਿਆ ਆਂਟੀ। ਗੁਲਾਬ ਪੁੱਤ। ਆਹ ਦੇਖ ਮੇਰੇ ਸਾਲਕਣੇ, ਪਹਿਲਾਂ ਪੈਸੇਂਜਰ ਗੱਡੀ ਵਾਂਗੂ ਤੁਰਦੇ ਨਹੀਂ, ਜੇ ਤੁਰ ਪੈਣ ਫਿਰ ਗੇਟ ਤੇ ਇੱਕ ਦੂਜੇ ਨੂੰ ਕ੍ਰਾਸਿੰਗ ਦੇਣ ਲੱਗ ਜਾਂਦੇ। ਜਿਵੇਂ ਗੇਟ ਨਾ ਹੋ ਗਿਆ ਧੂਰੀ ਦਾ ਜੰਕਸ਼ਨ ਹੀ ਹੋ ਗਿਆ। ਢਹਿ ਜਾਣਾ ਮਿੰਟ ਦੇ ਵਿੱਚ ਆਕੜ ਜਾਂਦਾ ਹੈ। ਇੰਨੀ ਛੇਤੀ ਮਰਿਆ ਪਿਆ ਬੰਦਾ ਨਹੀਂ ਆਕੜਦਾ। ਤੂੰ ਕਿਵੇਂ ਭੂਸਰੀ ਗਾਂ ਵਾਂਗੂ ਅੱਖਾਂ ਕੱਢਦੀ ਹੋਣੀ ਐ? ਜਾਂ ਕੰਮ ਕਰਤੇ ਡੰਡੀ ਫੜ। ਉਹ ਚਾਚਾ ਕਿਉਂ ਤੜਕੇ ਗਰੀਬੜੀ ਦੇ ਮਗਰ ਪੈ ਜਾਂਦਾ? ਆਹੇ ਅੱਖਾਂ ਕੱਢਦੀ ਆ, ਉਹ ਇਹ ਤਾਂ ਵਿਚਾਰੀ ਦਿਨ ਮਸਾਂ ਕੱਢਦੀ ਆ। ਨਾਲੇ ਇਸੇ ਦੀਆਂ ਪੱਕੀਆਂ ਖਾਣੇ ਆ, ਕਿਤੇ ਭਜਾ ਨਾ ਦਈ। ਮੇਰੇ ਤੋਂ ਨਹੀਂ ਲੈਣੀਆਂ ਰੋਟੀਆਂ। ਉਹ ਤੂੰ ਤਾਂ ਖਵਾਈ ਖੜਾ ਮੈਨੂੰ ਦੋੜਾ। ਤੇਰੇ ਨਹੀਂ ਪਿਆਰ ਉੱਤੇ ਵੱਲੀਏ, ਜੱਟ ਫਿਲਮ ਬਣਾਉਣ ਨੂੰ ਫਿਰੇ ਆ। ਉਹ ਗੁਲਾਬ, ਆਹ ਫਿਲਮ ਤਾਂ ਬਣ ਗਈ ਐ, ਪਰ ਉਹ ਗੱਲ ਹੋਰ ਐ, ਇਹ ਤੇਰੇ ਤੇ ਤੇਰੇ ਚਾਚੇ ਤੇ ਬਣੀ ਆ। ਗੁਲਾਬ ਓਏ ਆਪਦੇ ਚਾਚੇ ਨੂੰ ਵੀ ਨਾਲ ਲੈ ਆਉਣਾ ਸੀ। ਓਏ ਉਹ ਵੀ ਵਿਚਾਰਾ ਆਪਦੀ ਬਾਇਓਪਿਕ ਦੇਖ ਜਾਂਦਾ। ਲੈ ਬਈ ਅੱਜ ਫਿਲਮ ਦੇਖਣ ਦਾ ਨਾ ਦੁੱਗਣਾ ਸਵਾਦ ਆਊ। ਕਿਉਂ ਛੜੇ? ਮੇਰਾ ਮਤਲਬ ਗੁਲਾਬ ਭਾਈ। ਕੀ ਛੜਾ ਲਾਈ ਆ? ਮੇਰਾ ਚਾਚਾ ਛੜਾ, ਮੈਂ ਥੋੜਾ ਛੜਾ, ਮੈਂ ਤਾਂ ਇੱਕ ਵਾਰ। ਓ ਸਹੀ ਗੱਲ ਹੈ ਇਹਦੀ। ਓਏ ਛੜਾ ਥੋੜੀ ਐ। ਹਾਂ ਓਏ ਤਾਂ ਕਮਿੰਗ ਸੂਨ ਛੜਾ ਹੈ। ਉਹ ਖੜ ਜਾ, ਕਿੱਧਰ ਚੱਲੇ? ਹੁਣ ਨਹੀਂ ਖੜਦਾ, ਹੁਣ ਤਾਂ ਤੁਹਾਡੀਆਂ ਜੜ੍ਹਾਂ 'ਚ ਬੈਠ ਕੇ ਸਾਹ ਲਊ। ਯਾਰ ਇਹ ਤਾਂ ਬਹੁਤ ਮਹਿੰਗਾ ਲੱਗਦਾ। ਉਹ ਮਹਿੰਗੇ ਨੂੰ ਕਿਹੜਾ ਗੁਲਾਬ ਵੀਰੇ ਆਪਾਂ ਖਰੀਦਣਾ। ਇਹ ਇੱਕ ਦਿਨ ਦਾ ਕੰਮ ਐ, ਨਿਮੇੜ ਕੇ ਪਾਰ ਜਾਵਾਂਗੇ। ਆਹ ਦਫ਼ਤਰ ਹੈ ਇਹਨਾਂ ਦਾ। ਹੈ ਆ ਜਾਓ। ਆ ਗਏ। ਹਾਂਜੀ ਸਰ, ਬਰਾਤ ਕਿਹੜੇ ਪਿੰਡ ਤੋਂ ਆਉਣੀ ਹੈ ਜੀ? ਬਰਾਤ ਆਉਣੀ ਹੈ ਜੀ ਪਿੰਡ ਸੰਗਰੇੜੀ ਤੋਂ। ਸੰਗਰੇੜੀ। ਤੇ ਕੁੜੀ ਵਾਲਿਆਂ ਦਾ ਕਿਹੜਾ ਪਿੰਡ ਹੈ ਸਰ? ਕੁੜੀ ਵਾਲਿਆਂ ਦਾ ਪਿੰਡ ਨਹੀਂ ਪਤਾ ਜੀ ਅਜੇ। ਪਤਾ ਨਹੀਂ? ਇਹ ਕੀ ਮਤਲਬ ਹੋਇਆ? ਉਹ ਅਸਲ ਪਤਾ ਗੱਲ ਕੀ ਹੈ ਜੀ, ਕੁੜੀ ਵਾਲੇ ਨੇ ਜਿਹੜੀ ਜੀ ਉਹ ਕਿਸੇ ਹੋਰ ਪਿੰਡ ਆ ਕੇ ਰਹਿਣ ਲੱਗੇ ਤੇ ਉਲਝਵਾ ਜਾ ਨਾ ਹੈ, ਹਜੇ ਤਾਂ ਉਹਨਾਂ ਨੂੰ ਆਪ ਨੂੰ ਨਹੀਂ ਯਾਦ ਹੋਏ। ਹਾਂਜੀ। ਤੁਸੀਂ ਫਿਰ ਮੈਨੂੰ ਨਾ ਉਲਝਾਓ ਨਾ ਜੀ। ਨਹੀਂ ਤੁਸੀਂ ਉਲਝੋ ਨਾ ਜੀ। ਤੁਸੀਂ ਐ ਕਰੋ, ਲੋਹੜੀ ਦੇ ਨੇੜੇ ਤੇੜੇ ਦੀ ਕੋਈ ਡੇਟ ਬੁੱਕ ਕਰ ਦਿਓ। ਐਂ ਕਰ ਲਓ। ਨੇੜੇ ਤੇੜੇ ਦੀ? ਉਹ ਸਰ ਜੀ, ਤੁਸੀਂ ਪੈਲਸ ਬੁੱਕ ਕਰਨ ਆਇਓ, ਛੋਟਾ ਹਾਥੀ ਨਹੀਂ। ਉਹ ਵੀਰੇ ਲੋਹੜੀ ਤਾਂ ਹਾਲੇ 6-7 ਮਹੀਨੇ ਪਏ ਨੇ। ਉਹ ਇੰਨੇ ਨੂੰ ਤਾਂ ਢਿੱਲਾ ਪੈ ਜਾਏਗਾ ਯਾਰ ਤੂੰ। ਟਾਰਗੇਟ ਥੋੜਾ ਨੇੜੇ ਰੱਖ, 2-3 ਮਹੀਨੇ ਦਾ। ਆਪਾਂ ਝੱਟ ਮੰਗਣੀ ਪੱਟ ਵਿਆਹ ਕਰਨਾ।
ਮੈਂ ਕਹਿੰਦਾ ਇਹਦੇ ਬਰਥਡੇ ਤੇ ਰੱਖ ਲੈਣਾ 10 ਅਕਤੂਬਰ, ਨਾਲੇ ਤੇਰਾ ਕੇਕ ਕੱਟ ਲਾਂਗੇ। ਕੇਕ ਦਾ ਤਾਂ ਪਤਾ ਨਹੀਂ, ਜੇ ਟਾਰਗੇਟ ਵਾਲਾ ਕੰਮ ਸਿਰੇ ਨਾਲ ਚੜਿਆ ਨਾ, ਆਪਣੀਆਂ ਗਰਦਨਾਂ ਜ਼ਰੂਰ ਕੱਟੀਆਂ ਜਾਣੀਆਂ। ਓਏ ਕੀ ਚੱਲ ਰਿਹਾ ਜੀ? ਉਹ ਵਿਆਹ ਹੈ ਕਿ ਭੰਡਾਰਾ ਹੈ? ਨਹੀਂ ਨਹੀਂ, ਵਿਆਹ ਹੀ ਆ ਜੀ। ਤੁਸੀਂ ਐਂ ਕਰੋ, ਫਿਰ ਤੁਸੀਂ 10 ਅਕਤੂਬਰ ਦੀ ਡੇਟ ਬੁੱਕ ਕਰ ਦਿਓ। 10 ਅਕਤੂਬਰ ਆ ਲਓ ਐਡਵਾਂਸ, ਡਨ। ਬਾਕੀ ਦੇ ਪੈਸੇ ਤੁਹਾਨੂੰ ਕੁੜੀ ਵਾਲੇ ਦੇਣਗੇ। ਨਾਲੇ ਤੁਸੀਂ ਕੁੜੀ ਵਾਲਿਆਂ ਨੂੰ ਪਿੰਡ ਪੁੱਛ ਲਿਓ। ਸਹੀ ਹੈ, ਬਿਲਕੁਲ ਠੀਕ ਹੈ ਜੀ, ਠੀਕ ਹੈ। ਤੁਹਾਨੂੰ ਵਧਾਈਆਂ। ਹੋ ਗਈ ਜੀ ਬੁਕਿੰਗ 10 ਅਕਤੂਬਰ ਦੀ। 10 ਅਕਤੂਬਰ ਖੁਸ਼ ਹੈ ਹੁਣ। ਲੈ ਬਾਈ, ਬਾਬੇ ਦੀ ਕਿਰਪਾ ਨਾਲ ਪੈਲਸ ਹੋ ਗਿਆ ਬੁੱਕ। ਹੁਣ ਤਾਂ ਭਾਬੀ ਆਈ ਲੈ। ਚਲਿਏ ਚਲੋ ਕਮਾ। ਲੈ ਵੀਰੇ, ਤੇਰੇ ਵਿਆਹ ਦਾ ਨਹੀਂ ਪੱਥਰ ਤਾਂ ਰੱਖਤਾ ਆਪਾਂ। ਹੁਣ ਕੰਧਾਂ ਖੜੀਆਂ ਕਰਨ ਲਈ ਆਪਣੇ ਮਾਸਟਰ ਦੀ ਲਿਖੀ ਕਿਤਾਬ ਕਰਨੀਆਂ ਤੇਸੀਆਂ ਦਾ ਕੰਮ ਕਰੂਗੀ। ਕੱਢ ਬਾਈ। ਟੈਨ ਟੈਨ ਟੈਨ। ਹੋ ਸ਼ੁਕਰ ਹੈ ਕਿਤਾਬ ਆ, ਮੈਂ ਕਿਤੇ ਬੋਤਲ ਕੱਢਣ ਲੱਗੇ ਤੜਕੇ ਉਹ ਤੜਕੇ। ਤੂੰ ਬੋਤਲ ਨੂੰ ਛੱਡ, ਟਾਰਗੇਟ ਵਾਲਾ ਪ੍ਰੋਗਰਾਮ ਦੱਸ ਕਿੱਥੇ ਤੱਕ ਪਹੁੰਚਿਆ? ਕੀ ਦੱਸਾਂ ਯਾਰ, 2 ਕੁ ਰਿਸ਼ਤੇ ਤਾਂ ਆਏ ਆ, ਪਰ ਗੱਲ ਜੀ ਬਣੀ ਨਹੀਂ। ਹੁਣ ਤਾਂ ਵਿਆਹ 'ਚ ਵੀ 1 ਮਹੀਨਾ ਰਹਿ ਗਿਆ, ਕੁੜੀ ਆਪਣੇ ਕੋਲ ਹੈ ਨਹੀਂ। ਉਹ ਯਾਰ ਤੂੰ ਤਾਂ ਕੁੜੀ ਨੂੰ ਲੈ ਕੇ ਬਹਿ ਜਾਣਾ। ਕੁੜੀ ਅੱਜ ਥੋੜੀ ਚਾਹੀਦੀ ਆ। ਮੈਨੂੰ ਲੱਗਦਾ ਫੋਕਸ ਕਰ ਨਹੀਂ ਰਿਹਾ ਤੂੰ ਟਾਰਗੇਟ ਤੇ। ਉਹ ਖਾਸਮਾ, ਹੋਰ ਕਿਵੇਂ ਫੋਕਸ ਕਰਾਂ? ਆਪਾਂ ਮਾਸਟਰ ਨੂੰ ਪੁੱਛ ਲੈਨੇ। ਆਹੋ ਆ ਜਾ। ਆ ਦੇਖ, ਮਾਸਟਰ ਕਹਿੰਦਾ ਕੋਈ ਵੱਡਾ ਟਾਰਗੇਟ ਪਾਉਣ ਵਾਸਤੇ ਛੋਟੇ-ਛੋਟੇ ਟਾਰਗੇਟ ਸੈੱਟ ਕਰੋ ਜੋ ਤੁਹਾਨੂੰ ਵੱਡੇ ਟਾਰਗੇਟ ਤੱਕ ਲੈ ਕੇ ਜਾਣਗੇ। ਹਾਂ, ਆਪਾਂ ਐਂ ਕਰਦੇ ਆਂ, ਵਿਆਹ ਵਾਸਤੇ ਜ਼ਰੂਰੀ ਚੀਜ਼ਾਂ ਦੀ ਲਿਸਟ ਬਣਾਉਂਦੇ ਆ। ਡਨ ਹੈ। ਲਿਆ ਪੈਨ ਕਾਪੀ। ਵਿਆਹ ਲਈ ਲੋੜੀਂਦੀਆਂ ਐਟਮਾਂ। ਐਟਮ ਨੰਬਰ 1 ਕੁੜੀ। ਵੀਰੇ, ਕੁੜੀ ਤੋਂ ਇਲਾਵਾ ਤੈਨੂੰ ਹੋਰ ਕੁਝ ਨਹੀਂ ਦਿੰਦਾ? ਵਿਆਹ 'ਚ 100 ਚੀਜ਼ਾਂ ਹੁੰਦੀਆਂ ਲਿਖਣ ਵਾਲੀਆਂ, ਪਹਿਲਾਂ ਉਹ ਤਾਂ ਲਿਖ ਲਈਏ। ਕੱਟ ਕੁੜੀ, ਬਾਅਦ 'ਚ ਲਿਖਾਂਗੇ। ਕਰਤੀ। ਪਹਿਲਾਂ ਲਿਖ ਪੈਲਸ। ਉਹ ਪੈਲਸ ਤਾਂ ਹੋ ਗਿਆ। ਹੋ ਗਿਆ? ਹਾਂ ਲੈ ਨਿਸ਼ਾਨੀ ਲਾ ਦੇ ਫਿਰ ਇੱਥੇ। ਉਹ ਯਾਰ ਇਹਦੇ ਨਾਲ ਲਾਈ ਦੀ ਹੁੰਦੀ ਆ, ਲਾਲ ਨਾਲ। ਪੈਲਸ ਹੋ ਗਿਆ। ਨੰਬਰ 2 ਤੇ ਲਿਖ ਤੂੰ ਝੱਗ। ਨਹੀਂ, ਹੁਣ ਝੱਗ ਕੁੜੀ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਗਈ। ਇਹਨੂੰ ਸਾਲੇ ਨੂੰ ਸਾਲੀਆਂ ਨਾਲ ਟੀਚਰਾਂ ਕਰਨ ਦੀ ਅੱਗ ਪਹਿਲਾਂ ਲੱਗੀ ਹੈ। ਨਹੀਂ ਵੀਰੇ, ਉਹ ਗੱਲ ਨਹੀਂ। ਉਹ ਯਾਰ ਛੱਡ ਇਹਨੂੰ, ਤੂੰ ਅੱਗੇ ਲਿਖ ਹਲਵਾਈ। ਅੱਗੇ ਲਿਖ ਟੈਂਟ ਟੈਂਟ। ਗੁਲਾਬ, ਉਹ ਗੁਲਾਬ, ਦਾਲ ਬਣਾਈ ਹੈ ਤੇਰੇ ਵਾਸਤੇ। ਲੈ ਨੂਣ ਮਿਰਚ ਚੈੱਕ ਕਰ ਲਾ। ਲੈ ਭਾਬੀ, ਤੇਰੀ ਦਾਲ 'ਚ ਲੂਣ ਮਿਰਚ ਘੱਟ ਵੱਧ ਹੋ ਸਕਦਾ ਭਲਾ? ਨਾਲੇ ਤੂੰ ਤਾਂ ਦਾਲ ਦੇ ਕੋਲ ਦੀ ਲੰਘ ਜੇ, ਦਾਲ ਤਾਂ ਸਵਾਦ ਹੋ ਜਾਂਦੀ ਆ। ਕਰਾਰੀਆਂ ਚੀਜ਼ਾਂ 'ਚ ਤਾਂ ਮੇਰਾ ਨੰਬਰ ਹੈ, ਤੇ ਜਿੱਥੋਂ ਤੱਕ ਗੱਲ ਮਿੱਠੀਆਂ ਚੀਜ਼ਾਂ ਦੀ ਹੈ, ਉਹਦੀ ਘਾਟ ਬਾਤ ਤੇਰੇ ਬੋਲਣਾ ਪੂਰੀ ਹੋ ਜਾਂਦੀ ਹੈ। ਤੂੰ ਵੀ ਨਾ ਬਸ ਭਾਬੀ। ਚੱਲ ਖਾ ਲਈ ਹੁਣ। ਤੁਹਾਡੀ ਕੰਮ ਵਾਲੀ ਨੇ ਤਾਂ ਬਣਾਇਆ ਨਹੀਂ ਹੋਣਾ ਕੁਛ, ਮੈਨੂੰ ਹੀ ਖਿਆਲ ਰੱਖਣਾ ਪੈਂਦਾ। ਲੈ ਖਾ ਲਈ। ਚੰਗਾ। ਓ ਗੁਲਾਬ, ਉਹ ਕੱਲ ਨੂੰ ਤਿਆਰ ਰਹੀਂ। ਉਹ ਮਾਮਾ ਤੈਨੂੰ ਦੇਖਣ ਵਾਲਿਆਂ ਨੇ ਆਉਣਾ। ਸੱਚੀ ਬਾਈ, ਸਾਰੇ ਪਿੰਡ 'ਚ ਲੱਗਦਾ ਕੱਲਾ ਤੂੰ ਹੀ ਆ ਜਿਹਨੂੰ ਮੇਰੇ ਵਿਆਹ ਦਾ ਬੜਾ ਫਿਕਰ ਆ। ਉਹ ਮਾਮਾ, ਮੈਨੂੰ ਤੇਰੇ ਵਿਆਹ ਦਾ ਟੱਟੂ ਫਿਕਰ। ਮੈਨੂੰ ਤਾਂ ਆਪਣਾ ਪਾਲਾ ਮਾਰਦਾ ਮੈਂ ਕਿਤੇ ਮੇਰੇ ਵਾਲੀ ਕੰਧ ਤੇਰੇ ਵਿਹੜੇ 'ਚ ਨਾ ਡਿੱਗ ਪਵੇ। ਕੀ ਕਿਹਾ ਬਾਈ? ਲੈ ਬੁੱਗੇ, ਉਹ ਮੈਨੂੰ ਨੀ ਤੇਰੇ ਵਿਆਹ ਦਾ ਫਿਕਰ ਹੋਣਾ, ਤੇ ਹੋਰ ਭਲਾ ਕਿਹਨੂੰ ਹੋਣਾ? ਲੱਗਦਾ ਟਿੱਬਿਆਂ ਤੇ ਪਾਣੀ ਚੜਾ ਕੇ ਹਟੇਗਾ। ਇਹ ਤੋਂ ਪਹਿਲਾਂ ਕਿ ਸਾਲਾ ਮੇਰੀ ਕੰਧ ਟੱਪੇ, ਮੈਂ ਪਾਣੀ ਟਿੱਬਿਆਂ ਤੋਂ ਟਪਾ ਹੀ ਦੇਣਾ। ਉਹ ਤਿਆਰ ਹੋ ਜਾ। ਅੱਛਾ ਵੀ ਗੱਜਣ ਸਿਆ, ਇਹ ਤਾਂ ਬਹੁਤ ਵਧੀਆ ਹੋਇਆ। ਮੇਰੇ ਵੱਲੋਂ ਤੈਨੂੰ ਮੁੰਡੇ ਦੇ ਵਿਆਹ ਦੀ ਵਧਾਈ ਹੋਵੇ। ਨਾਲੇ ਤਰੀਕ ਕਿਹੜੀ ਆ ਬਾਈ? ਭਾਈ 10 ਅਕਤੂਬਰ ਰੱਖੀ ਹੈ। 10 ਅਕਤੂਬਰ? ਹਾਂ ਯਾਰ 8 ਤੋਂ 10 ਅਕਤੂਬਰ ਤਾਂ ਮੈਂ ਸਾਧੂ ਕੇ ਆ। ਸਾਧੂ ਕਿਹੜੇ ਕੇ? ਸਾਧੂ ਦੇ ਮੁੰਡੇ ਗੁਲਾਬ ਦਾ ਵਿਆਹ ਹੈ। ਉਹਨੂੰ ਕੁੜੀ ਕਿਹਨੇ ਦਿੱਤੀ? ਉਹਦੇ ਮੰਗਣੇ ਦਾ ਵੀ ਨਹੀਂ ਤਾਂ ਪਤਾ ਲੱਗਿਆ। ਲੈ ਮੈਨੂੰ ਤਾਂ ਸਾਈ ਵੀ ਦੇ ਗਏ। ਬਸ ਜੀ ਕੀ ਦਸੀਏ, ਇਹਦੀ ਮਾਂ ਨੂੰ ਕੋਈ ਐਸੀ ਬਿਮਾਰੀ ਚੰਬੜੀ, ਆਪ ਤਾਂ ਵਿਚਾਰੀ ਗਈ ਏ ਗਈ।
ਉਹਦੇ ਵਿਜੋਗ 'ਚ ਇਹਦਾ ਪਿਓ ਵੀ ਚੱਲ ਵਸਿਆ। ਸਭ ਕਰਮਾਂ ਦੀਆਂ ਗੱਲਾਂ ਹੈ ਜੀ। ਹੁਣ ਸਾਡੇ ਕਰਮ ਦੇਖ ਲਓ, ਐਡਾ ਵਧੀਆ ਪਰਿਵਾਰ ਮਿਲ ਗਿਆ ਹੈ ਜੀ। ਸਰਦਾਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਬਾਈ ਸਾਡੇ ਪਿੰਡ ਦਾ ਇਹ ਇੱਕ ਨੰਬਰ ਦਾ ਪਰਿਵਾਰ ਆ, ਘੈਂਟ ਪਰਿਵਾਰ। ਤੁਹਾਡੀ ਕੁੜੀ ਤਾਂ ਪੂਰੇ ਘਰ 'ਚ ਰਾਜ ਕਰੂਗੀ। ਵਿਚੋਲਾ ਸਾਹਿਬ ਹਾਂਜੀ। ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ। ਹਾਂ। ਐਡਾ ਸੋਹਣਾ ਸੁਨੱਖਾ ਮੁੰਡਾ, ਲੈ ਹੋਰ ਕੀ। ਐਡਾ ਚੰਗਾ ਘਰ-ਬਾਰ, ਇਹ ਸਭ ਵੀ ਤਾਂ ਕਰਮਾਂ ਨਾਲ ਹੀ ਮਿਲਦਾ ਹੈ। ਬਿਲਕੁਲ ਜੀ। ਦੇਖੋ ਜੀ, ਅੱਗੇ ਘਰ-ਬਾਰ ਵੀ ਇਹਦਾ ਹੀ ਹੈ। ਮੈਂ ਤਾਂ ਇਹਦੇ ਮਾਪਿਓ ਦਾ ਫਰਜ਼ ਪੂਰਾ ਕਰ ਰਿਹਾ। ਮੈਂ ਤਾਂ ਇਹਦੇ ਵਿਆਹ ਨੂੰ ਉਡੀਕਦਾ। ਜਦੋਂ ਇਹਦਾ ਵਿਆਹ ਹੋ ਗਿਆ ਮੈਂ ਤਾਂ ਤੀਰਥ ਯਾਤਰਾ ਤੇ ਜਾਣਾ ਹੈ। ਵੇ ਭਾਈ, ਸਾਡੇ ਵੱਲੋਂ ਤਾਂ ਰਿਸ਼ਤੇ ਨੂੰ ਹਾਂ ਹੈ, ਸਾਡੇ ਵੱਲੋਂ ਤਾਂ ਸ਼ਗਨ ਦਾ ਰੁਪਈਆ ਹੁਣ ਫੜ ਲਓ। ਲਾ ਫੇਰ ਤਾਂ ਜੈਬ ਸਿਆ ਹੋ ਗਈ ਵਧਾਈਆਂ ਵਾਲੀ ਗੱਲ। ਸ਼ੁਭ ਕੰਮ 'ਚ ਦੇਰ ਕਾਦੀ ਜੀ ਫਿਰ। ਚਲੋ ਜੀ ਫਿਰ। ਹੋਰ ਜੀ। ਬਾਓ ਮੁੰਡੇ ਨੂੰ ਕੁਰਸੀ ਤੇ। ਉਹ ਬਈ ਮੁਬਾਰਕਾਂ ਜੈਬ ਸਿਆ, ਸੁਣਿਆ ਗੁਲਾਬ ਦਾ ਵਿਆਹ ਆ ਗਿਆ। ਤੂੰ ਸੁਪਨੇ 'ਚ ਹੀ ਧਰਤਾ ਗੁਲਾਬ ਦਾ ਵਿਆਹ? ਅਜੇ ਤਾਂ ਖੰਮਣੀ ਵੀ ਨਹੀਂ ਬੰਨੀ ਸ਼ਗਨਾਂ ਦੀ। ਲੈ ਕਹਿੰਦਾ ਖੰਮਣੀ ਨਹੀਂ ਬੰਨੀ, ਹਲਵਾਈ ਤੁਸੀਂ ਬੁੱਕ ਕਰ ਰੱਖਿਆ। ਹੁਣ ਤਾਂ ਦੱਸਿਆ ਸਾਧੂ ਦੇ ਮੁੰਡੇ ਗੁਲਾਬ ਦਾ 10 ਅਕਤੂਬਰ ਦਾ ਵਿਆਹ ਹੈ। ਪਤੰਦਰੋ ਤੁਸੀਂ ਕਾਰਡ ਕੁੜ ਨਹੀਂ ਵੜਨੇ। ਆ ਪ੍ਰੋਗਰਾਮ ਦਾ ਕੀ ਬਿਡ ਰੱਖਿਆ ਤੁਸੀਂ? ਮੈਨੂੰ ਤਾਂ ਲੱਗਦਾ ਚਾਚੇ ਭਤੀਜੇ ਦੀ ਚਾਲ ਹੈ। ਆ ਚੌਰਾ ਕਿਤੇ ਆਪਣਾ ਤੋਂ ਪਤਾ ਨਹੀਂ ਭਰਨ ਨੂੰ ਫਿਰਦਾ। ਉਹ ਚਲੋ ਚਲੋ ਉੱਠੋ ਚੱਲ ਗਏ। ਓਏ ਇੱਕ ਮਿੰਟ ਸਰਦਾਰ ਸਾਹਿਬ ਬੈਠੋ, ਚਾਹ ਤਾਂ ਪੀ ਕੇ ਜਾਇਓ। ਉਹ ਭਰਾਵਾ ਮਾਫ ਕਰ, ਤੂੰ ਤਾਂ ਕਹਿੰਦਾ ਸੀ ਸਾਰੇ ਪਿੰਡ 'ਚ 1 ਨੰਬਰ ਦਾ ਟੱਬਰ ਹੈ। ਮੈਨੂੰ ਤਾਂ ਬੰਦੇ ਹੀ 2 ਨੰਬਰੀਏ ਲੱਗਦੇ ਆ ਇਹ। ਉਹ ਬਾਈ ਅਸੀਂ ਨਹੀਂ ਕੁੜੀ ਡੋਬਣੀ ਇੱਥੇ, ਸਾਨੂੰ ਹੋਰ ਵਧੇਰੇ ਆ। ਡੋਬਣ ਨੂੰ ਅਸੀਂ ਕੁੜੀ ਨੂੰ ਟੋਭੇ 'ਚ ਧੱਕਾ ਦੇਣਾ ਸੀ। ਵੇ ਰਹਿਣ ਦੇ ਇਹਨਾਂ ਦੇ ਇੱਕ ਨੰਬਰ ਦੇ ਪਰਿਵਾਰ ਦੇ ਚੱਕਰ 'ਚ ਮੇਰੇ ਆਪਣੇ ਨੰਬਰ ਕੱਟੇਗਾ। ਸਾਲੇ ਨੇ ਫੇਲ 'ਚ ਕਰਾ ਕੇ ਰੱਖਤੀ। ਆ ਗੱਜਣ ਸਿਓ ਕਿਉਂ ਹੀ ਭਾਨੀ ਮਾਰ ਗਿਆ। ਮੈਂ ਵੀ ਆਖਾਂ ਵੀ ਘਰ ਦਾ ਮੋਢੀ ਮੈਂ ਆ, ਮੈਨੂੰ ਨਹੀਂ ਪਤਾ ਹੋਈ ਇਸ ਗੱਲ ਦਾ। ਹਾਂ ਚਾਚੇ, ਗੱਲ ਤਾਂ ਤੇਰੀ ਸਹੀ ਆ, ਪਰ ਕੁਛ ਕੁ ਗੱਲ ਗੱਜਣ ਸਿੰਘ ਦੀ ਵੀ ਸਹੀ ਆ। ਚਾਚਾ ਮਾਰੀ ਨਾ। ਖੜ ਜਾ ਚਾਚੇ, ਜੀ। ਉਹ ਮੇਰੀ ਗੱਲ ਤਾਂ ਸੁਣ। ਮੈਨੂੰ ਵੀ ਨਹੀਂ ਦੱਸਿਆ। ਚਾਚਾ ਖੜਦਾ। ਤੇਰੇ 100 ਮਾਰਾਂ ਜੁੱਤੀ ਤੇਰੇ ਸਿਰ 'ਚ ਤੇ ਗਿਣਾ ਇੱਕ ਬਣਾ। ਸੱਚੀ ਵਿਆਹ ਹੈ ਤੇਰਾ? ਹਾਂ। ਉਹ ਤੇਰੇ ਚੱਕਰ 'ਚ ਕੁੱਤੇ ਖਾਣੀ ਮੇਰੀ ਕਰ ਗਏ ਉਹ। ਪਰ ਘਰ ਦਾ ਮੋਢੀ ਤੂੰ ਹੀ ਆ ਚਾਚਾ, ਤੇਰੀ ਉਹ ਕਰਨੀ ਸੀ। ਤੇ ਮੋਢੀ ਨੂੰ ਤਾਂ ਮੁੱਢ ਤੋਂ ਹੀ ਪਟਾਤਾ ਸੀ ਨਾ ਤੂੰ। ਕਰਤੀ ਨਾ ਹੋਈ ਸ਼ਰੀਕਾਂ ਵਾਲੀ ਗੱਲ। ਚਾਚਾ ਹੀ ਸਮਝ ਲੈ ਮੈਨੂੰ, ਪਿਓ ਨਹੀਂ ਸਮਝਿਆ ਤੂੰ। ਮੇਰਾ ਇਕੱਲਾ ਪਿਓ ਨਹੀਂ, ਮਾਂ ਵੀ ਤੂੰ ਆ। ਕੱਲ ਰਾਤ ਤਾਂ ਗੱਲ ਪੱਕੀ ਹੋਈ ਆ, ਤੜਕੇ ਰਿਸ਼ਤੇ ਵਾਲੇ ਆ ਕੇ ਬਹਿ ਗਏ। ਤੈਨੂੰ ਕਿਹੜੇ ਵੇਲੇ ਦੱਸਦਾ? ਉਹ ਪਤੰਦਰਾ ਮੰਗਣਾ ਤਾਂ ਤੇਰੇ ਗੁੱਟ ਤੋਂ ਮੁੜਿਆ। ਜੇ ਉਹ ਸ਼ਗਨ ਪਾ ਦਿੰਦੇ ਫਿਰ ਕੀ ਬਣਦਾ ਆਪਣਾ? ਚੱਲ ਐਂ ਦੱਸ, ਕੁੜੀ ਕਿੱਥੋਂ ਹੈ? ਆਪਣੇ ਕੀਪੇ ਨੇ ਤਾਂ ਕਰਾਇਆ ਰਿਸ਼ਤਾ। ਮੈਂ ਕਰਾਇਆ ਰਿਸ਼ਤਾ? ਹਾਂ ਹਾਂ, ਤੈਨੂੰ ਯਾਦ ਨਹੀਂ? ਤੂੰ ਇਹ ਤਾਂ ਕਰਾਇਆ। ਹੋਰ ਅੱਛਾ ਯਾਰ, ਪੱਕਾ ਮੈਂ ਕਰਾਇਆ? ਤੂੰ ਇਹ ਕਰਾਇਆ? ਦੱਸ ਚਾਚਾ ਜੀ ਨੂੰ। ਮੇਰੀ ਮਾਮੀ ਦੀ ਮਾਮੀ ਨੇ ਕਰਾਇਆ। ਅੱਛਾ। ਅੱਗੋਂ ਕਿਸੇ ਦੀ ਮਾਮੀ ਦੀ ਕੁੜੀ ਹੈ। ਇੰਨੀ ਨੇੜੇ ਦੀ ਰਿਸ਼ਤੇਦਾਰੀ ਹੈ? ਹਾਂਜੀ ਚਾਚਾ ਜੀ। ਚੰਗਾ ਚਾਚਾ, ਅਸੀਂ ਫਿਰ ਕਾਰ ਚ ਆਪਣੇ ਦੇ ਆਈਏ। ਹਾਂਜੀ ਠੀਕ ਹੈ ਚਾਚਾ ਜੀ ਫਿਰ। ਠੀਕ ਹੈ। ਸਤਿ ਸ੍ਰੀ ਅਕਾਲ। ਉਹ ਇੱਕ ਜਣਾ ਜਾ ਆਓ, ਆ 2 ਜਣਾਂ ਨੇ ਊੜਾੜਾ ਚੱਕ ਕੇ ਕਾਟ ਦੇ ਧਰਨਾ। ਤੁਹਾਡੇ ਮਾਸਟਰ ਦੀ ਕਿਤਾਬ ਕਰਕੇ ਨਾ ਸਾਰਾ ਕੰਮ ਖਰਾਬ ਹੋ ਗਿਆ, ਰਿਸ਼ਤਾ ਹੱਥੋਂ ਨਿਕਲ ਗਿਆ। ਜੇ ਆਪਾਂ ਟਾਰਗੇਟ ਸੈੱਟ ਨਾ ਕਰਦੇ ਨਾ ਤਾਂ ਅੱਜ ਕੰਮ ਸੈੱਟ ਹੋ ਜਾਣਾ ਸੀ। ਓ ਯਾਰ ਵੀਰੇ, ਤੂੰ ਨੈਗੇਟਿਵ ਕਿਉਂ ਸੋਚਦਾ ਯਾਰ? ਤੂੰ ਐ ਦੇਖ, ਜਿੱਦਾਂ ਦੇ ਆਪਾਂ ਮਾਸਟਰ ਦੇ ਪਲਾਨ ਦੇ ਹਿਸਾਬ ਨਾਲ ਚੱਲ ਰਹੇ ਆ, ਰਿਸ਼ਤੇ ਆਉਣੇ ਸਟਾਰਟ ਹੋ ਗਏ ਕਿ ਨਹੀਂ? ਉਹ ਮਾਸਟਰ ਦਾ ਪਲਾਨ ਤਾਂ ਕੰਮ ਕਰ ਰਿਹਾ ਸੀ ਜੇ ਉਹਦੇ ਗੱਜਣ ਜਾਣਾ ਆਉਂਦਾ। ਚਲੋ ਚੱਲੀਏ ਯਾਰ। ਆ ਜਾ। ਹਾਂ ਆਹ ਸੁਣਾ। ਹਾਂਜੀ, ਕੁੜੀ ਦਾ ਕੀ ਨਾਮ ਹੈ ਜੀ? ਕੁੜੀ ਦਾ ਨਾਮ ਜੀ ਇਹਨਾਂ ਨੂੰ ਪਤਾ ਜੀ। ਦੱਸੋ ਦੱਸੋ ਦੱਸੋ। ਕੁੜੀ ਦਾ ਨਾਮ ਤਾਂ ਸੋਚ ਕੇ ਦੱਸ ਦਿਆਂ ਜੀ। ਉਹ ਇਹ ਚ ਸੋਚਣ ਵਾਲੀ ਕਿਹੜੀ ਗੱਲ ਹੈ? ਨਾਮ ਤਾਂ ਉਹੀ ਹੁੰਦਾ ਜਿਹੜਾ ਹੁੰਦਾ। ਉਹ ਕੋਈ ਤਾਂ ਨਾਂ ਰੱਖਿਆ ਹੋਣਾ ਘਰਦਿਆਂ ਨੇ ਕੁੜੀ ਦਾ। ਤੁਸੀਂ ਐਂ ਕਰੋ ਜੀ, ਤੁਸੀਂ ਆਪਣੇ ਵੱਲੋਂ ਸੋਹਣਾ ਜਿਹਾ ਨਾਂ ਸੋਚ ਕੇ ਆਪੇ ਲਿਖ ਦਿਓ। ਆਪੇ ਰੱਖ ਲਓ। ਹੈ ਜੀ। ਉਹ ਵਿਆਹ ਦਾ ਕਾਰਡ ਛਪਾਉਣਾ ਹੈ, ਮੋਟਰਸਾਈਕਲ ਦੇ ਪਿੱਛੇ ਕੋਈ ਸ਼ੇਰ ਨਹੀਂ ਲਿਖਣਾ। ਆਖੇ ਸੋਹਣਾ ਜਿਹਾ ਦੇਖ ਕੇ ਲਿਖ ਦੋ।
ਤੁਸੀਂ ਐਂ ਕਰੋ ਜੀ ਫਿਰ ਸਰਪ੍ਰਾਈਜ਼ ਕੌਰ ਲਿਖ ਦਿਓ। ਹਾਂ ਨਾਲੇ ਸਾਡੇ ਸਾਰੇ ਪਿੰਡ ਵਾਸਤੇ ਸਰਪ੍ਰਾਈਜ਼ ਹੀ ਹੈ ਜੋ। ਸਰਪ੍ਰਾਈਜ਼ ਕੌਰ। ਸਰਪ੍ਰਾਈਜ਼ ਕੌਰ। ਤੇ ਆ ਬਾਕੀ ਦਾ ਵੇਰਵਾ ਵੀ ਤੁਸੀਂ ਲਿਖ ਦਿਓ ਜੀ। ਅੱਛਾ ਇੱਕ ਗੱਲ ਹੋਰ, ਉਹ ਦਰਸ਼ਨ ਅਭਲਾਸੀ ਦੇ ਵਿੱਚ ਨਾ ਇਹਦੇ ਚਾਚੇ ਦਾ ਨਾਮ ਜ਼ਰੂਰ ਲਿਖ ਦਿਓ। ਠੀਕ ਹੈ ਜੀ। ਉਹ ਬਾਅਦ ਚ ਤਿੰਗੜ ਜਾਂਦਾ। ਆਹੋ ਅਯੈਬ ਉਧਰ ਸਿੰਘ ਦੇਖ। ਜੀ, ਅਯੈਬ ਸਿੰਘ ਚਾਚਾ ਜੀ। ਆ ਲਓ ਜੀ, ਲਓ ਚਾਚੇ ਦਾ ਨਾਂ ਲਿਖਤਾ ਜੀ। ਠੀਕ ਹੈ ਜੀ ਫਿਰ? ਠੀਕ ਹੈ। ਡਨ ਹੈ? ਡਨ ਹੈ ਜੀ ਫਿਰ। ਨੋ ਤੁਸੀਂ ਨਹੀਂ। ਕਾਰਡ ਤਾਂ ਛਪ ਜਾਣਗੇ, ਪਰ ਆ ਸਰਪ੍ਰਾਈਜ਼ ਕੌਰ ਵੀ ਤਾਂ ਲੱਭਣੀ ਆ। ਮੈਨੂੰ ਲੱਗਦਾ ਤੁਸੀਂ ਮੇਰਾ ਕੁੰਡਾ ਕਰਾਉਂਗੇ। ਉਹ ਵੀਰੇ ਯਾਰ ਤੂੰ ਟੈਨਸ਼ਨ ਨਾ ਲੈ ਯਾਰ, ਅਸੀਂ ਦੋਵੇਂ ਇਸੇ ਕੰਮ ਲੱਗੇ ਹੋਏ ਆ। ਕੁੜੀ ਵਾਲਾ ਤੂੰ ਸਾਡੇ ਤੇ ਛੱਡ ਦੇ, ਤੂੰ ਕਾਰਡ ਵਾਲੇ ਦਾ ਧਿਆਨ ਰੱਖ ਬਸ। ਨਾਲੇ ਚਾਚੇ ਦੇ ਭਰੋਸੇ ਨਾ ਬੈਠਾ ਰਹੇ। ਬਹਿ ਜੋ, ਬਹਿ ਜਾ। ਬਹਿ ਗਏ? ਹਾਂ ਚੱਲ। ਲੈ ਬੇਬੇ ਵਧਾਈਆਂ ਤੈਨੂੰ। ਤੈਨੂੰ ਸਵਾ ਵਧਾਈਆਂ ਪੁੱਤ। ਨਹੀਂ ਮੈਂ ਸਦਕੇ ਜਾਵਾਂ। ਆ ਪੁੱਤ ਬਾਲਾ ਵਧੀਆ ਕੀਤਾ ਜਿਹੜਾ ਕਾਰਡ ਪੰਜਾਬੀ ਚ ਛਪਾ ਲਿਆ। ਮੇਰੇ ਵਰਗੀ ਵੀ ਪੜ ਲੈਂਦੀ ਏ। ਇਹ ਤਾਂ ਹੈ। ਤੇ ਵੇ ਕਾਰਡ ਸਾਰਾ ਪੰਜਾਬੀ ਚ, ਆ ਬਹੂ ਦਾ ਨਾਂ ਅੰਗਰੇਜ਼ੀ ਚ। ਵੇ ਕਿਤੇ ਕੋਈ ਗੋਰੀ ਗੁਰੀ ਤਾਂ ਨਹੀਂ ਲੱਭ ਲਈ? ਨਹੀਂ ਬੇਬੇ ਹੈਗੀ ਤਾਂ ਪੰਜਾਬਣੀ ਆ, ਪਰ ਉਹ ਕਾਰਡ ਛਾਪਣ ਵਾਲਾ ਕਹਿੰਦਾ ਨਾ ਵੀ ਕੁੜੀ ਦਾ ਨਾਂ ਅੰਗਰੇਜ਼ੀ ਚ ਬਾਲਾ ਸੋਹਣਾ ਲੱਗੂ। ਉਹ ਇੱਕ ਗੱਲ ਤਾਂ ਹੈ, ਕਾਰਡ ਤੇ ਬਹੂ ਆਡੀ ਚਮਕਦੀ ਹੈ। ਤੂੰ ਦੇਖੀ ਤਾਂ ਚੱਲ ਬੇਬੇ, ਤੇਰੀ ਨੂੰ ਸਾਰੇ ਪਿੰਡ ਚੋਂ ਵੀ ਐ ਆਡੀ ਚਮਕੂਗੀ। ਇਹ ਤਾਂ ਹੈ, ਚਮਕੂਗੀ ਤਾਂ ਹੈ ਹੀ। ਓਏ ਆ ਦੇਖੀ ਕੀ ਆ ਮਿਲ ਗਈ ਸਾਈਡ ਮੈਰਿਜ ਬਿਊਰੋ ਵਾਲਿਆਂ ਦੀ। ਮਿਲ ਗਈ? ਹਾਂ ਆ WhatsApp ਨੰਬਰ ਵੀ ਦਿੱਤਾ ਹੋਇਆ ਨਾਲ। ਲਾ ਨਾ ਫਿਰ ਦੇਖੀ ਕੀ ਜਾਂਦਾ। ਇੱਕ ਮਿੰਟ। ਹਾਂ ऑफिस भी आ गया, फोन भी आ गया। ड्राइवर गड्डी रोक। फाड़ो ਇਹਦਾ ਧਿਆਨ ਰੱਖੀ। ਮੈਂ ਐਨਕ ਲਾ ਲਵਾਂ ਤੇ ਵੇਖਾਂ ਕਿਹੜਾ ਐਡਾ ਕਾਲਾ। ਹੋ ਸਕਦਾ ਕੋਈ ਚੰਗਾ ਬੰਦਾ ਹੋਵੇ। ਆ ਹੈਲੋ। अस्सलाम वालेकुम भाईजान। ਵੀਰ ਜੀ ਸਤਿ ਸ੍ਰੀ ਅਕਾਲ। ਕਿੱਥੋਂ ਬੋਲਦੇ ਪਏ ਹੋ? ਭਾਜੀ ਜਿੱਥੇ ਤੁਸੀਂ ਫੋਨ ਕੀਤਾ ਨਾ, ਮੈਂ ਉੱਥੋਂ ਹੀ ਬੋਲ ਰਿਹਾ। ਮੈਂ ਧੌਰੀ ਤੋਂ ਬੋਲ ਰਿਹਾ। ਬੋਲਦਾ ਧੂਰੀ ਤੋਂ ਆ। ਅੰਗਰੇਜ਼ੀ ਟੱਚ ਜਿਹਾ ਲੱਗ ਰਿਹਾ। ਅੰਗਰੇਜ਼ੀ ਟੱਚ? ਆਹੋ। ਲੈ ਇੱਧਰ ਫੜਾ। ਹੈਲੋ ਡੀਅਰ ਬ్రో ਸਾਹਿਬ, ਤੁਸੀਂ ਸਾਡੇ ਲਈ ਕੁੜੀ ਲੱਭ ਸਕਦੇ ਹੋ ਜੀ? ਹੋਰ ਮੈਂ ਦਫ਼ਤਰ ਜਾਮੂਨ ਵੇਚਣ ਵਾਸਤੇ ਖੋਲਿਆ, ਕੁੜੀਆਂ ਵਾਸਤੇ ਹੀ ਖੋਲਿਆ। ਭਾਜੀ ਤੁਸੀਂ ਤਾਂ ਗੁੱਸਾ ਹੀ ਕਰ ਗਏ ਜੀ। ਗੱਲ ਹੀ ਤੂੰ ਤਪਾਨ ਵਾਲੀ ਕੀਤੀ ਹੈ। ਉਹ ਤਾਂ ਮੈਨੂੰ ਗੁੱਸਾ ਚੜ ਗਿਆ। ਸ਼ੁਕਰ ਹੈ ਮੈਂ ਆਪ ਹੀ ਪੀ ਲਿਆ। ਵੈਸੇ ਇੱਕ ਗੱਲ ਤੇ ਦੱਸ, ਕੁੜੀ ਚਾਹੀਦੀ ਕਿਹੋ ਜਿਹੀ? ਕੁੜੀ ਤਾਂ ਭਾਜੀ ਆਪਾਂ ਨੂੰ ਟੱਚ ਬਟਨ ਚਾਹੀਦੀ ਆ, ਫਸਟ ਕਲਾਸ, ਜਮਾ ਲਿਸ਼ਕ ਦੀ। ਆਹੋ ਦੇਖ ਭਾਈ ਗੱਲ ਪਤਾ ਕੀ, ਅੱਜ ਕੱਲ ਕੁੜੀਆਂ ਦਾ ਪਿਆ ਕਾਰਡ ਤੇ ਤੁਸੀਂ ਹੋ ਐਮਰਜੈਂਸੀ 'ਚ। ਅਗਰ ਤੁਸੀਂ ਕਹੋ ਤਾਂ ਮੈਂ ਤੁਹਾਡਾ ਰਿਸ਼ਤਾ ਲਾਹੌਰ ਕਰਾ ਦਿਆਂ। ਉਹ ਇਹਦੀ ਤਾਂ ਪਹੁੰਚ ਦੂਰ ਤੱਕ ਲੱਗਦੀ ਹੈ। ਪਾਕਿਸਤਾਨ ਨੂੰ ਰਿਸ਼ਤਾ ਕਰਾਉਣ ਨੂੰ ਫਿਰਦਾ ਹੈ। ਅੱਛਾ ਲਾਊਡ ਸਪੀਕਰ ਕਰ। ਹਾਂਜੀ ਵੀਰ ਜੀ, ਉਹ ਤੁਸੀਂ ਉਧਰਲੇ ਪੰਜਾਬ 'ਚ ਰਹਿਣ ਦਿਓ, ਤੁਸੀਂ ਇੱਧਰਲੇ ਪੰਜਾਬ 'ਚ ਕਰਾ ਦਿਓ ਜੀ। ਉਹ ਕਿਹੜੇ ਪੰਜਾਬ ਦੀ ਗੱਲ ਕਰ ਰਿਹਾ ਤੂੰ ਓਏ? ਤੂੰ ਕਿਤੇ ਚੜ੍ਹਦੇ ਪੰਜਾਬ ਤੋਂ ਤਾਂ ਨਹੀਂ ਬੋਲਦਾ ਪਿਆ? ਉਹ ਬਾਦਸ਼ਾਹ ਤੁਸੀਂ ਕਿਤੇ ਲੰਦੇ ਪੰਜਾਬ ਤੋਂ ਤਾਂ ਨਹੀਂ ਬੋਲਦੇ? ਜਦੋਂ ਕਿਸੇ ਨੂੰ ਨੰਬਰ ਮਿਲਾਈਏ ਨਾ, ਸਭ ਤੋਂ ਪਹਿਲਾਂ ਨੰਬਰ ਧਿਆਨ ਨਾਲ ਦੇਖੀਦਾ ਤੇ ਜੇ ਨਾ ਨਜ਼ਰ ਆਏ ਤੇ ਕਿਸੇ ਕੋਲੋਂ ਪੁੱਛ ਲਈਦਾ। ਤੇ ਜੇ ਕੋਈ ਨਾ ਦੱਸੇ ਤੇ ਮੋਟੇ ਸ਼ੀਸ਼ੇ ਵਾਲੀ ਐਨਕ ਲਾ ਕੇ ਵੇਖ ਲਈਦਾ। ਤੇ ਫੇਰ ਵੀ ਪਤਾ ਨਾ ਲੱਗੇ ਤੇ ਫੋਨ ਨਹੀਂ ਕਰੀਦਾ। ਬੰਦ ਕਰ ਫੋਨ। ਓਏ ਇਹ ਤਾਂ ਕੱਟ ਗਿਆ। ਉਹ ਮੈਨੂੰ ਲੱਗਦਾ ਲਹਿੰਦੇ ਪੰਜਾਬ ਦੀ ਛੱਡ ਯਾਰ, ਕੋਈ ਚੜ੍ਹਦੇ ਪੰਜਾਬ ਦੀ ਦੇਖਦੇ ਆ। ਅੱਛਾ ਹਾਂ, ਹੋਰ ਲੱਭਦੇ ਆ ਕੋਈ ਮੈਰਿਜ ਬਿਊਰੋ। ਹਾਂ ਬਹਿ ਜੇ ਬੇੜਾ ਜੇ ਫੇ। ਉਹ ਮੈਡਮ ਜੀ ਕਦੇ ਤਾਂ ਟਾਈਮ ਤੇ ਆ ਜਾ ਕਰੋ ਕਿ ਤੇਰੀ ਘੜੀ ਦਾ ਸੈੱਲ ਮੱਚਿਆ ਹੋਇਆ। ਮੇਰੀ ਘੜੀ ਦਾ ਸੈੱਲ ਤਾਂ ਠੀਕ ਹੈ, ਤੇਰਾ ਹੀ ਕਾਲਜਾ ਮੱਚਿਆ ਰਹਿੰਦਾ। ਕੋਈ ਨਹੀਂ 5-7 ਦਿਨ ਕਰ ਲੈ ਜਿਹੜਾ ਕੰਮ ਕਰਨਾ ਹੈ। ਉਦੋਂ ਬਾਅਦ ਚ ਗੁਲਾਬ ਦਾ ਹੋ ਜਾਣਾ ਵਿਆਹ। ਫੇਰ ਤਾਂ ਮੈਂ ਆਪਦੀ ਨੂੰਹ ਰਾਣੀ ਦੀਆਂ ਪੱਕੀਆਂ ਖਾਊਂ। ਜਾ ਕਰ ਕੰਮ। ਭੂਸਰੀ ਰਹਿੰਦੀ ਹੈ ਹਰ ਵੇਲੇ। ਉਹ ਤੇਰਾ ਬਹਿ ਜੇ ਬੇੜਾ। ਉਹ ਛੜਿਆਂ ਦੇ ਦੋ ਹੀ ਤਾਂ ਸਹਾਰੇ ਹੁੰਦਾ, ਸ਼ੀਸ਼ਾ ਤੇ ਮੋਚਣਾ। ਸ਼ੀਸ਼ਾ ਤੂੰ ਭੰਨਤਾ, ਮੈਂ ਬੂਥਾ ਕਿਹਦੀ ਚ ਦੇਖੂ ਆਪਣਾ? ਉਹ ਦੇਖਣ ਦੀ ਲੋੜ ਏ ਨਹੀਂ, ਸਭ ਨੂੰ ਪਤਾ ਹੈ ਕਿਹੋ ਜਿਹਾ ਤੇਰਾ ਬੂਥਾ। ਮੈਂ ਕੰਨ ਤੇ ਮਰੂੰ ਬੱਤਕ ਵਰਗੇ ਮੂੰਹ ਜਾਲੀ ਦੇ। ਖਸਮਾਂ ਨੂੰ ਖਾਣਿਆ, ਹੁਣ ਨੌਂ ਦੀਆਂ ਪੱਕੀਆਂ ਹੀ ਖਾਈ। ਮੈਂ ਤਾਂ ਨੂੰਹ ਦੀਆਂ ਪੱਕੇ ਹੀ ਖਾਊਂ, ਤੂੰ ਨਾ ਮੈਥੋਂ ਕਿਤੇ ਖੌਂਸਲੇ ਖਾ ਲਈ। ਆ ਕਿਵੇਂ ਕੁੱਤੇ ਦੀ ਜ਼ੁਬਾਨ ਲੱਗੀ ਹੈ। ਕਿਧਰੋਂ ਆਇਆ ਓਏ ਕੋਲੇ ਕੱਛ ਕੇ? ਫੇਰੜਿਆ ਕਿਸੇ ਥਾਂ ਦਿਆ।
ਕਿੱਥੇ ਸੀ ਇੰਨੇ ਦਿਨਾਂ ਦਾ? ਉਹ ਚਾਚਾ ਤੈਨੂੰ ਪਤਾ ਤਾਂ ਹੈ ਕਾਰਡ ਵਾਲਾ ਕੰਮ ਕਿਤੇ ਸੌਖਾ ਨਿਬੜਦਾ। ਆਪਣੀਆਂ ਰਿਸ਼ਤੇਦਾਰੀਆਂ ਇੰਨੀਆਂ ਦੂਰ ਦੂਰ ਨੇ। ਰਿਸ਼ਤੇਦਾਰਾਂ ਨੂੰ ਬੜਾ ਬੀਕਾਨੇਰ ਤੱਕ ਪੈਂਦੀਆਂ ਨੇ। 20 ਕਿਲੋਮੀਟਰ ਦੇ ਏਰੀਆ 'ਚ ਤਾਂ ਸਾਰੀਆਂ ਨਿਬੜ ਜਾਂਦੀਆਂ। ਉਹ ਨਾਲੇ ਕੁੜੀ ਵਾਲਿਆਂ ਨੂੰ ਤਾਂ ਮਿਲਾ ਦੇ। ਵੱਡਿਆਂ ਨੇ ਕੋਈ ਗੱਲਬਾਤ ਕਰਨੀ ਹੁੰਦੀ ਉਹਨਾਂ ਨਾਲ। ਉਹ ਤੈਨੂੰ ਦੱਸਿਆ ਤਾਂ ਸੀ ਕੀਪੇ ਕੀ ਰਿਸ਼ਤੇਦਾਰੀ ਚ ਹੋਈਆਂ। ਕੀਪੇ ਕੀ ਰਿਸ਼ਤੇਦਾਰੀ ਵਾਲੇ ਮਿਲਦੇ ਨਹੀਂ ਹੁੰਦੇ। ਮੇਰੇ ਕਹਿਣ ਦਾ ਮਤਲਬ ਆ ਉਹ ਆਪੇ ਹੀ ਕਰੀ ਜਾਂਦਾ ਸਾਰੇ ਕੰਮ। ਆਪਣੇ ਘਰ ਦੀ ਗੱਲ ਆ, ਤੂੰ ਫਿਕਰ ਨਾ ਕਰ। ਮੇਰੀ ਇੱਕ ਗੱਲ ਸੁਣ ਲੈ ਤੂੰ, ਆ ਜਿਹੜੇ ਕੀਪੇ ਸ਼ੀਪੇ ਵਰਗੇ ਨੂੰ ਮੂਹਰੇ ਲਾਇਆ ਨਾ ਤੂੰ, ਇੱਕ ਦਿਨ ਤੈਨੂੰ ਇਹੀ ਖੁੰਝੇ ਲਾਉਣਗੇ। ਉਹ ਚੱਲ ਛੱਡ। ਆਂਟੀ ਕਿੱਥੇ ਆ? ਭੁੱਖ ਬਹੁਤ ਲੱਗੀ ਆ। ਉਹ ਨਹੀਂ ਆਉਂਦੀ ਹੁਣ। ਕਿਉਂ? ਬਿਮਾਰ ਹੋ ਗਈ? ਬਿਮਾਰ ਨੂੰ ਕੋਈ ਡੇਂਗੂ ਹੋਇਆ ਉਹਨੂੰ। ਦਿਮਾਗੀ ਤੌਰ ਤੇ ਤਾਂ ਪਹਿਲਾਂ ਹੀ ਬਿਮਾਰ ਹੈ ਉਹ। ਆ ਤੇਰੀ ਇੱਕੋ ਇੱਕ ਨਿਸ਼ਾਨੀ ਦਾ ਕਿਹਨੇ ਪਾਤਾ ਭੋਗ? ਉਹੀ ਤੇਰੀ ਕੰਮ ਵਾਲੀ ਨਿਕੰਮੀ ਨੇ ਜਿਹੜੀ ਕਿਸੇ ਕੰਮ ਦੀ ਨਹੀਂ। ਮਤਲਬ ਫੇਰ ਖੜਕ ਗਈ। ਪੱਕਾ ਤੂੰ ਹੀ ਲੜਿਆ ਹੋਏਗਾ। ਉਹ ਲੜਨ ਨੂੰ ਮੈਂ ਭੂੰਡ ਆ, ਨਾਲੇ ਕੀ ਕਰਾਉਣਾ ਉਹ ਤੋਂ। 5 ਦਿਨ ਤਾਂ ਤੇਰੇ ਵਿਆਹ 'ਚ ਰਹਿ ਗਏ। 2 ਦਿਨ ਲਈ ਲੱਗਣ ਲਿਆ ਉਹਨਾਂ ਰੋਟੀਆਂ ਵਾਸਤੇ, ਤੀਜੇ ਦਿਨ ਕੜਾਹੀ ਚੜ ਜਾਣੀ। ਉਸ ਤੋਂ ਬਾਅਦ ਤੇਰੇ ਘਰ ਵਾਲੀ ਦੀਆਂ ਪੱਕੀਆਂ ਖਾਵਾਂਗੇ ਰੋਟੀਆਂ। ਯਾਰ ਕਮਾਲ ਹੈ, ਮੈਂ ਰਿਸ਼ਤਾ ਕਰਵਾਉਣਾ ਹੈ, ਕੁੜੀ ਲੱਭ ਕੇ ਦੇਣੀ ਹੈ। 5 ਦਿਨਾਂ 'ਚ ਤਾਂ ਗੱਡੀ ਨਹੀਂ ਲੱਭੀ ਜਾਂਦੀ। ਹੱਦ ਹੋ ਗਈ ਯਾਰ ਤੁਹਾਡੇ ਵਾਲੀ। ਉਹ ਯਾਰ ਆਪਾਂ ਕਿਹੜਾ ਕਿਹਾ BMW ਚਾਹੀਦੀ ਆ? ਕੋਈ ਆਲਟੋ, ਕੋਈ ਜੈਨ ਚੱਲੂ। ਹਾਂਜੀ ਮਰੂਤੀ ਚੱਲੂ, ਉਹ ਵੀ ਧੱਕਾ ਸਟਾਰਟ। ਉਹ ਅਸੀਂ ਟੋਚਨ ਪਾ ਲਾਂਗੇ, ਕੋਈ ਚੀਗਰੂ। ਆਹੋ ਉਹ ਕੁਛ ਤਾਂ ਦਿਖਾ ਯਾਰ। ਆ ਲਓ। ਸੋਹਣੀ ਹੈ ਕੁੜੀ ਤਾਂ ਸੋਹਣੀ ਹੈ ਯਾਰ। ਸੋਹਣੀ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ। ਬਸ ਇੱਕ ਦਿੱਕਤ ਹੈ ਇਹਦੀ। ਕੀ ਜੀ? ਇਹਦੀ ਵਿਚਾਰੀ ਦੀ ਇੱਕ ਲੱਤ ਨਹੀਂ ਹੈਗੀ। ਚੱਲ ਵਧੀਆ ਹੈ, ਝਾਂਜਰ ਦਾ ਖਰਚਾ ਬਚੂ। ਉਹ ਨਹੀਂ ਨਹੀਂ, ਉਹ ਪੂਰੀ ਕੁੜੀ ਦਿਖਾ ਯਾਰ ਕੋਈ। ਪੂਰੀ ਦੇਖ ਲਓ, ਪੂਰੀ ਦਿਖਾ ਦਿੰਨੇ ਆ। ਦਿਖਾਓ। ਆ ਲਓ ਪੂਰੀ, 1 ਨੰਬਰ ਦੀ ਪੂਰੀ ਕੁੜੀ ਹੈ। ਓਏ ਆ ਤਾਂ ਮੇਰੀ ਪ੍ਰਾਇਰਟੀ ਜੰਟਾ ਹੀ ਆ ਓਏ। ਬਾਈ ਜੀ ਇਹਦੀ ਐਨਕਾਂ ਤੋਂ ਬਗੈਰ ਹੈ ਕੋਈ ਫੋਟੋ? ਹੈਗੀ ਐਨਕਾਂ ਤੋਂ ਬਗੈਰ ਫੋਟੋ। ਕੀ ਕਰੂੰਗੇ ਦੇਖ ਕੇ? ਕਿਉਂ? ਇਹਦੀ ਵਿਚਾਰੀ ਦੀ ਕੱਖ ਹੈ ਨਹੀਂ। ਉਹ ਭਾਜੀ ਤੁਹਾਡੇ ਕੋਲ ਕੋਈ ਪੂਰੀ ਆਈਟਮ ਹੈ ਕਿ ਨਹੀਂ? ਉਹੀ ਮਖੌਲ ਕਰੀ ਜੰਨੇ ਹੋ। ਭਰਾਵਾ ਆ ਬੰਨੇ ਤੁਹਾਡੇ ਮੂਰੇ ਹੱਥ। ਰਿਸ਼ਤੇ ਕਰਾਉਣਾ ਮੈਂ, ਕੰਬਲ ਨਹੀਂ ਵੇਚਦਾ। ਜਾ ਯਾਰ। ਹਾਂ ਯਾਰ, ਬਾਹਰ ਤੁਸੀਂ ਰਿਸ਼ਤੇ ਹੀ ਰਿਸ਼ਤੇ ਐ ਲਿਖਾ ਰੱਖਿਆ ਜਿਵੇਂ ਕਮਲਾ ਵਾਂਗੂ ਢੇਰ ਲਾਇਆ ਹੋਵੇ। ਚੱਲ ਦੋ ਲਿਆ, ਚਲਿਏ। ਛੱਡ ਯਾਰ। ਯਾਰ ਕਾਹਦਾ ਝਟਪਟ ਮੈਰਿਜ ਵੀਰੇ ਸੀ, ਇਹਦਾ ਝਾਟਾ ਪਟਾਊ ਸੌਦਾ ਹੀ ਸੀ ਮੇਰਾ। ਹੋਰ ਯਾਰ ਦੋਹੇ ਪੰਜਾਬਾਂ 'ਚ ਨਹੀਂ ਗੱਲ ਬਣੀ। ਚੜ੍ਹਦਾ ਹੀ ਵੇਖ ਲਿਆ, ਲਹਿੰਦਾ ਹੀ ਵੇਖ ਲਿਆ। ਸਿਖਰ ਦੁਪਹਿਰਾਂ ਨੂੰ ਦੇਖ ਲਈ ਹੁਣ। ਹੈ ਕੁਛ ਨਹੀਂ। ਲੈ ਗੁਲਾਬ ਦਾ ਫੋਨ ਹੈ, ਕੀ ਕਹਾਂ ਇਹਨੂੰ ਹੁਣ? ਉਹ ਕਹਿਣਾ ਕੀ ਹੈ, ਕੱਟਦੇ ਯਾਰ। ਵਿਚੋਲੇ ਨਾਲ ਤਾਂ ਗੱਲ ਬਣੀ ਨਹੀਂ, ਕੁਝ ਹੋਰ ਸੋਚਣਾ ਪੈਣਾ। ਤੁਹਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਇਸ ਸਮੇਂ ਵਿਅਸਤ ਹੈ। ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ। ਲੈ ਵਧਾਈਆਂ ਪੁੱਤ ਵਧਾਈਆਂ, ਆ ਦਿਨ ਸ਼ਗਨਾਂ ਦੇ ਰੋਜ਼ ਰੋਜ਼ ਨਹੀਂ ਆਉਣੇ। ਆ ਦਿਨ ਸ਼ਗਨਾਂ ਦੇ ਰੋਜ਼ ਰੋਜ਼ ਨਹੀਂ ਆਉਣੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਉਹ ਜਿਉਂਦਾ ਰਹਿ ਪੁੱਤ। ਵੇ ਗੁਲਾਬ ਪੁੱਤ, ਤੂੰ ਵੀ ਹੱਦ ਕਰ ਰੱਖੀ ਐ। ਸਾਰੇ ਕੰਮ ਆਪ ਹੀ ਕਰੀ ਜਾਂਦਾ। ਤੇਰੇ ਚਾਚੇ ਦਾ ਵੀ ਨਾ ਸਰਿਆ ਪਿਆ ਨਾ। ਉਹਨੂੰ ਪਤਾ ਨਹੀਂ ਵੀ ਤੇਰੀ ਸਾਹਿਬਨੀ ਲੱਤ ਐ। ਇਹਨਾਂ ਦਿਨਾਂ 'ਚ ਘਰੋਂ ਬਾਹਰ ਨਹੀਂ ਜਾਈਦਾ ਹੁੰਦਾ ਪੁੱਤ। ਸਾਹਿਬਨੀ ਲੱਤ ਕਿ ਫਾਇਬਨੀ ਲੱਤ। ਚੱਲ ਕੋਈ ਨਾ ਪੁੱਤ, ਤੂੰ ਫਿਕਰ ਨਾ ਕਰ। ਹੁਣ ਮੈਂ ਆ ਗਈ ਆ ਨਾ, ਅਸੀਂ ਸਾਰੇ ਕੰਮ ਆਪੇ ਹੀ ਵੇਖ ਲਾਂਗੇ। ਹਾਂ ਤੂੰ ਘਰੋਂ ਬਾਹਰ ਨਹੀਂ ਜਾਣਾ, ਬਸ ਮੈਂ ਕਹਿਤਾ। ਮੇਰੀ ਨਿਗਾਹ ਤੇਰੇ ਤੇ ਰਹੂ। ਤੇਰਾ ਚਾਚਾ ਕਿੱਥੇ ਐ? ਅੰਦਰ ਹੀ ਹੈ। ਵੇ ਵੀਰਾ, ਵਾਹ ਵੇ ਰੱਬਾ, ਕੁੜੀ ਹੈ ਨਹੀਂ, ਉੱਤੋਂ ਫੋਨ ਨਹੀਂ ਚੱਕਦੇ। ਹੁਣ ਘਰੋਂ ਬਾਹਰ ਜਾਣਾ ਵੀ ਬੰਦ। ਕਿਹੜੀ ਪ੍ਰੀਖਿਆ ਲੈ ਰਿਹਾ? ਜਾ ਛੇਤੀ ਅੰਦਰ ਫੜਾਇਆ ਜਾ। ਉਹ ਛੇਤੀ ਕਰ ਲੈ ਤੂੰ ਵੀ। ਕਿੱਥੇ ਮਰ ਗਿਆ ਇਹ? ਵੇ ਤੈਨੂੰ ਇੱਕ ਡਿਊਟੀ ਦਿੱਤੀ ਸੀ, ਤੂੰ ਉਹ ਵੀ ਨਹੀਂ ਸਾਂਭੀ। ਗਿਆ ਕਿੱਥੇ ਗੁਲਾਬ? ਉਹ ਮੈਂ ਤਾਂ ਉਹਨੂੰ ਮੁਰਗਾ ਬਣਾਉਣ ਨੂੰ ਕਿਹਾ ਸੀ, ਉਹ ਆਪ ਹੀ ਤਿੱਤਰ ਹੋ ਗਿਆ ਕਿਧਰੇ। ਪਾਜੀ ਜਾਓ ਜਾ ਕੇ ਦੇਖੋ, ਅਸੀਂ ਤਾਂ ਬਟਨੇ ਦੀ ਤਿਆਰੀ ਕਰੀ ਬੈਠੇ ਆ। ਤੇ ਹੋਰ ਆਹੋ ਜੈਸਿਆਂ ਜਾ ਲਿਆ ਯਾਰ ਭਾਲ ਕੇ। ਮੈਂ ਤਾਂ ਆਹ ਛੱਜ ਤੋੜਨ ਤੋਂ ਬੈਠਾ। ਉਹ ਛੱਜ ਉਹਦੇ ਸਿਰ 'ਚ ਮਾਰ ਕੇ ਤੋੜਨਾ ਹੈ। ਅਸੀਂ ਤੋੜ ਲੈ ਕੇ ਤੂੰ ਛੱਟੀ ਲੱਭ ਕੇ। ਤੂੰ ਜਾ ਲੱਭ ਕੇ ਲਿਆ ਛੇਤੀ ਜਾ। ਲਿਆ ਯਾਰ ਡੰਡਾ ਡੁੰਡਾ ਜਿਹਾ ਦਿਓ ਕੋਈ ਲੱਭ ਕੇ। ਮੈਂ ਦਿੰਨੀ ਆ, ਇੱਧਰ ਆ। ਇੱਧਰ ਹੈਗਾ? ਹਾਂਜੀ ਆ ਗਿਆ। ਫੋਨ ਕਿਹੜਾ ਚੱਕਦਾ ਮਰਦਾ ਹੈ ਉਹ। ਉਹ ਬੈਠਾ ਡੋਨ ਮਟਾ ਜਾ ਬਣਾਉ।
ਵੀਰੇ ਤੂੰ ਇੱਥੇ ਬੈਠਾ ਯਾਰ, ਅਸੀਂ ਸਾਰੇ ਪਿੰਡ 'ਚ ਲੱਭ ਕੇ ਆਏ। ਜਿੰਨਾ ਜ਼ੋਰ ਮੈਨੂੰ ਲੱਭਣ ਤੇ ਲਾਇਆ, ਜੇ ਇੰਨਾ ਜ਼ੋਰ ਕੁੜੀ ਲੱਭਣ ਤੇ ਲਾਇਆ ਹੁੰਦਾ ਨਾ, ਅੱਜ ਆਹ ਹਾਲ ਨਹੀਂ ਸੀ ਹੋਣੇ। ਉਹ ਤਾਂ ਕਹਿੰਦੇ ਸੀ ਤੈਨੂੰ ਕੁੜੀ ਦੀ ਬੜੀ ਕਾਲੀ ਪਈ ਆ, ਵਿਆਹ 'ਚ ਹੋਰ ਵੀ 100 ਚੀਜ਼ਾਂ ਹੁੰਦੀਆਂ, ਆ ਸਾਰੀਆਂ 100 ਚੀਜ਼ਾਂ ਤੇ ਠੀਕੇ ਲੱਗ ਗਏ। ਆ ਤੁਹਾਡੀ ਬੇਬੇ ਸਰਪ੍ਰਾਈਜ਼ ਕੌਰ ਕੁੜੀ ਕਿੱਥੇ ਆ? ਗੁਲਾਬ ਭਾਈ ਤੂੰ ਕਾਹਨੂੰ ਯਾਰ ਮੂਡ ਖਰਾਬ ਕਰਿਆ? ਘਰੇ ਤਾਂ ਰਿਸ਼ਤੇਦਾਰ ਬਟਨੇ ਨੂੰ ਡਿੱਕੀ ਜਾਂਦੇ। ਕਾਹਦਾ ਵਟਣਾ ਲਵਾਵਾਂ ਮੈਂ? ਕੁੜੀ ਤਾਂ ਹੈ ਨਹੀਂ। ਉਹ ਕੁੜੀ ਅੱਜ ਥੋੜੀ ਚਾਹੀਦੀ ਆ। ਉਹ ਕੁੜੀ ਬਾਹਰ ਚਾਹੀਦੀ ਆ। ਲੱਭ ਗਈ ਯਾਰ, ਲੱਭ ਗਈ। ਓਏ ਆਹੋ ਲੱਭ ਗਈ। ਕੁੜੀ ਤਾਂ ਲੱਭ ਗਈ। ਹਾਂ ਕੁੜੀ ਲੱਭ ਗਈ, ਕੁੜੀ ਤਾਂ ਲੱਭ ਗਈ। ਤੈਨੂੰ ਤੂੰ ਘਰੇ ਚੱਲ, ਸਾਰੀ ਗੇਮ ਤੈਨੂੰ ਘਰੇ ਜਾ ਕੇ ਦੱਸ ਦਿਆਂ। ਘਰੇ ਦਾ ਰੰਗਾ ਰੰਗ ਪ੍ਰੋਗਰਾਮ ਹੋਇਆ ਪਿਆ, ਤੂੰ ਇੱਥੇ ਮੂਡ ਖਰਾਬ ਕਰ ਰੱਖਿਆ। ਨਾਲੇ ਇੱਥੇ ਬੈਠਾ ਦੇਸੀ ਜੀ ਪੀ ਜਨਾ, ਘਰੇ ਅੰਗਰੇਜ਼ੀ ਚੱਲੀ ਜਾਂਦੀ ਆ ਵਧੀਆ ਟੌਪ ਦੀ। ਲੈ ਮੋੜੋ ਯਾਮਾ 135 ਸੀਸੀ, ਘਰੇ ਜਾ ਕੇ ਪਾਉਣਾ। ਆ ਜਾਓ ਵੀ ਆ ਜਾਓ ਸਾਰੇ, ਛੇਤੀ ਆ ਜਾਓ, ਲੇਟ ਹੋ ਰਹੇ ਆ ਆਪਾਂ। ਓਏ ਆ ਜਾ ਗੁਲਾਬ, ਆ ਜਾਓ ਵੀ ਛੇਤੀ ਆ ਜਾਓ। ਉਹ ਆਜੋ ਆਜੋ, ਉਹ ਆਜੋ ਛੇਤੀ, ਉੱਥੇ ਕੁੜੀ ਵਾਲੇ ਡੀਕਦੇ ਹੋਣੇ ਆ। ਤੁਹਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ। ਮੈਨੂੰ ਫਸਾ ਕੇ ਸਾਲੇ ਹੁਣ ਫੋਨ ਨਹੀਂ ਚੱਕਦੇ। ਚਲਿਏ ਬਾਈ। ਉਹ ਖੜ ਜਾ ਯਾਰ, ਪਹਿਲਾਂ ਇਹ ਤਾਂ ਪਤਾ ਲੱਗ ਜੇ ਜਾਣਾ ਕਿੱਥੇ ਆ। ਚਾਚੇ ਗੱਲ ਸੁਣ ਲੈ ਮੇਰੀ ਇੱਕ, ਆਪਦਾ ਵਿਆਹ ਨਾ ਸਿਰੇ ਚੜਾ ਲਾ। ਮੈਂ ਪਹਿਲੀ ਵਾਰ ਸਰਵਾਲਾ ਬਣਿਆ, ਦੇਖੀ ਕਿਤੇ ਮੇਰਾ ਮੂਰਤ ਨਾ ਖਰਾਬ ਕਰਦੀ। ਉਹ ਤੂੰ ਬਹਿ ਜਾ ਚੁੱਪ ਕਰਕੇ, ਬੱਚਾ ਬਣਿਆ ਮੂਰਤ ਦਾ। ਤੇਰੀ ਮੈਂ ਹੁਣੇ ਨਾ ਕਰਾਦਾ ਬੋਣੀ। ਉਹ ਪਰ ਆਉਣਾ ਕਿੱਥੇ ਆ? ਕੁੜੀ ਤਾਂ ਹੈ ਨਹੀਂ। ਅੱਛਾ ਲੋਕੇਸ਼ਨ ਭੇਜ। ਯਾਰ ਮੈਂ ਇੰਨੀਆਂ ਬਰਾਤਾਂ ਲਾਤੀਆਂ, ਪਰ ਇਹੋ ਜਿਹਾ ਵਿਆਹ ਪਹਿਲੀ ਵਾਰ ਦੇਖਿਆ ਜਿਹ ਚ ਮੁੰਡਾ ਬਿਨਾਂ ਕੁੜੀ ਤੋਂ ਪ੍ਰਾਹੁਣਾ ਬਣਿਆ ਫਿਰਦਾ। ਉਹ ਤੂੰ ਚੱਲ ਯਾਰ, ਮੈਂ ਪਹਿਲਾਂ ਹੀ ਬਹੁਤ ਅੱਕਿਆ ਪਿਆ, ਕਿਤੇ ਤੂੰ ਨਾ ਸ਼ਗਨ ਪਵਾ ਲਈ। ਆ ਲੋਕੇਸ਼ਨ ਤੇ ਚੱਲ। ਹਾਂ ਠੀਕ ਹੈ। ਉਹ ਕੀ ਗੱਲ ਤੁਰਦੇ ਨਹੀਂ? ਕਿਵੇਂ ਟੈਨਸ਼ਨ ਜੀ ਚ ਹੈ? ਕਿਤੇ ਕੀਪੇ ਹੋਣੀ ਤਾਂ ਨਹੀਂ ਤੇਰੇ ਤੇ ਸੀਪ ਲਾ ਗਏ? ਨਹੀਂ ਨਹੀਂ ਨਹੀਂ। ਫਿਰ ਤੁਰਦਾ ਕਿਉਂ ਨਹੀਂ? ਛੇਤੀ ਕਰ। ਤੁਹਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਇਸ ਸਮੇਂ ਵਿਅਸਤ। ਚਾਚਾ ਸਹੀ ਕਹਿੰਦਾ ਸੀ, ਜਿਨ੍ਹਾਂ ਨੂੰ ਤੂੰ ਮੂਹਰੇ ਲਾਇਆ ਇਹੀ ਤੈਨੂੰ ਖੁੰਝੇ ਲਾਉਣਗੇ। ਲਾਤਾ ਖੁੰਝੇ। ਓਏ ਆ ਜਾਓ ਬਈ, ਆਨੰਦ ਕਾਰਜਾਂ ਦਾ ਟਾਈਮ ਲੰਘ ਰਿਹਾ ਹੈ, ਛੇਤੀ ਕਰੋ ਆ ਜਾਓ। ਉਹ ਤੁਸੀਂ ਵੀ ਆਓ ਸ਼ਹੀਦ ਨੇ। ਲੈ ਬਈ, ਪੰਗਾ ਤਾਂ ਪੂਰਾ ਪੈ ਚੱਲਿਆ। ਤੇਰੇ ਕੋਲ ਇੱਕੋ ਹੀ ਹੱਲ ਹੈ ਗੁਲਾਬ ਸਿਆ, ਭੱਜ ਲਾ, ਇੱਥੇ ਤਾਂ ਬੇਇੱਜ਼ਤੀ ਬਹੁਤ ਹੋਣੀ ਆ। ਉਹ ਚਾਚੇ ਤੂੰ ਕਿੱਧਰ ਰਫੂ ਚੱਕਰ ਹੋ ਚੱਲਿਆ? ਓਏ ਦੇਖਦਾ ਕੀ ਐ, ਤੇਰੇ ਵਾਲੀ ਐ। ਕਿਉਂ, ਕਿਵੇਂ ਲੱਗਿਆ ਫਿਰ ਸਰਪ੍ਰਾਈਜ਼ ਕਰਨ ਵਾਲਾ ਸਰਪ੍ਰਾਈਜ਼? ਚੱਲ ਚਲੀਏ। ਆ ਜਾ, ਜੋ ਚਾਹੋ ਸੋ ਪਾਓ, ਜਿੰਦਾਬਾਦ। ਸਾਈਨ ਕਰਿਓ ਜੀ। ਮੈਰਿਜ ਸਰਟੀਫਿਕੇਟ ਤੇ ਸਾਈਨ ਹੋ ਤਾਂ ਗਏ, ਫਿਰ ਇਹ ਕਿਹੜੇ ਸਾਈਨ? ਉਹਨਾਂ ਨੂੰ ਪਤਾ ਕਰ ਦੋ।
ਗੁਲਾਬ ਬਾਈ ਆਈ ਮੜਾ ਜਾ ਬਾਹਰ ਜ਼ਰੂਰੀ ਗੱਲ ਕਰਨੀ ਸੀ। ਕੀਪੇ ਕਰੀ ਸ਼ੁਰੂ ਤੂੰ। ਹਾਂ ਵੀ ਲਾੜੇ ਦੇ ਵੀਰੋ, ਕੀ ਗੱਲ ਕਰਨੀ ਸੀ? ਉਹ ਦੇਖ ਵੀਰੇ, ਅਸਲ 'ਚ ਕੁੜੀ ਤਾਂ ਸਾਨੂੰ ਮਿਲੀ ਨਹੀਂ ਸੀ। ਫਿਰ ਇੱਜ਼ਤ ਬਚਾਉਣ ਖਾਤਰ ਅਸੀਂ ਤੇਰੇ ਵਿਆਹ ਲਈ ਕਿਰਾਏ ਤੇ ਆਰਕੈਸਟਰਾ ਵਾਲੀ ਕੁੜੀ ਬੁੱਕ ਕੀਤੀ ਆ। ਹੈ ਅਲਾਵਾ ਤੇ ਉਹੀ ਸੀ। ਲਿਆ ਉਹ ਖੜ ਜਾ ਖਸਮਾ, ਤੂੰ ਕਿੱਥੇ ਭੱਜਾ ਚੱਲਿਆ? ਹੈ ਇਹ ਚਾਚੇ ਹੁਣ ਕੀ ਫੜਨ ਫੜਾਈ ਦੀ ਖੇਡਣ ਲੱਗ ਗਏ। ਚਾਚਾ ਸਹੀ ਕਹਿੰਦਾ ਸੀ, ਇਹੀ ਬੈਠਣਗੇ ਤੇਰੀਆਂ ਜੜਾਂ 'ਚ। ਉਹ ਗੱਲ ਤਾਂ ਸੁਣ ਲਾ, ਪੂਰੀ ਗੱਲ ਨਹੀਂ ਸੁਣਦਾ ਤੂੰ। ਉਹ ਕੁੜੀ ਸਾਰੀ ਉਮਰ ਤੇਰੇ ਨਾਲ ਥੋੜੀ ਰਹਿਣੀ ਆ। ਕੀ ਮਤਲਬ? ਉਹ ਯਾਰ ਮਤਲਬ ਇਹ ਤੂੰ ਟੈਨਸ਼ਨ ਨਾ ਲੈ ਯਾਰ, ਅਸੀਂ ਪੂਰੀ ਗੱਲ ਖੋਲਤੀ ਆ। ਕੁੜੀ ਉਦੋਂ ਤੱਕ ਤੇਰੇ ਨਾਲ ਰਹੂਗੀ ਜਦੋਂ ਤੱਕ ਵਿਆਹ ਲਈ ਤੈਨੂੰ ਕੁੜੀ ਨਹੀਂ ਮਿਲਦੀ। ਓਏ ਬੇਅਕਲੋ, ਜੇ ਕੁੜੀ ਦੂਜੀ ਲੱਭ ਵੀ ਗਈ ਤੈਨੂੰ ਬਦਲਾਂਗੇ ਕਿਵੇਂ? ਇਹਦਾ ਬੂਥਾ ਸਾਰੇ ਪਿੰਡ ਨੇ ਵੇਖ ਲੈਣਾ। ਨਹੀਂ ਉਹਦਾ ਵੀ ਅਸੀਂ ਹੱਲ ਕਰ ਲਿਆ ਬਾਈ। ਕੁੜੀ ਨਾਲ ਸਾਰੀ ਗੱਲ ਹੋ ਗਈ, ਉਹ ਮੰਨ ਵੀ ਗਈ। ਨਾਲੇ ਆਪਾਂ ਤਾਂ ਕੁੰਡੇ ਨਹੀਂ ਚੱਕਣਾ। ਆਹੋ ਕਹਿ ਦਾਂਗੇ ਵੀ ਕੁੜੀ ਦੀ ਮਾਂ ਰਾਜਸਥਾਨ ਤੋਂ ਹੈ ਤੇ ਉਹ ਉਧਰ ਦਾ ਕੁੰਡ ਦਾ ਰਿਵਾਜ ਹੈ, ਤੈਨੂੰ ਪਤੀ ਹੈ। ਓਏ ਦੋ ਮੂੰਹੋਂ ਸੱਪੋ, ਛੱਡਿਆ ਤਾਂ ਤੁਸੀਂ ਮੈਨੂੰ ਕਿਤੇ ਮੂੰਹ ਹੋਣ ਜੋਗਾ ਨਹੀਂ। ਮੇਰਾ ਜਨਮ ਦਿਨ ਮਰਨ ਦਿਨ ਬਣਾਤਾ। ਨਹੀਂ ਉਹ ਨਹੀਂ ਗੱਲ ਹੈ। ਹੁਣ ਨਹਿਰ 'ਚ ਧੱਕਾ ਦੇ ਦੋ ਕਿਤੇ। ਬਸ ਚੱਲਦੇ ਆ ਫਿਰ, ਕਰਦੇ ਆ ਹੱਲ। ਬਸ ਚੱਲ ਮੇਰਾ ਬੇਟਾ ਪਹੁੰਚ ਗਏ। ਆ ਜਾ ਬੇਟਾ ਆ ਜਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਾਂ ਮਿਲਣੀ ਕਰ ਲੈਂਦੇ ਜੀ ਪਹਿਲਾਂ। ਮਿਲਣੀ ਕਰ ਲੈਂਦੇ ਆ। ਕੁੜੀ ਤਾਂ ਨਕਲੀ ਆ, ਮਿਲਣ ਲਈ ਫੁੱਫੜ ਕਿੱਥੋਂ ਆ ਗਏ? ਓਏ ਅਸੀਂ ਐਵੇਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਇਹ ਵੀ ਸਾਰੇ ਕਿਰਾਏ ਤੇ ਹੀ ਨੇ। ਪੂਰਾ ਆਰਕੈਸਟਰਾ ਹੀ ਬੁੱਕ ਕਰਾ ਲਿਆ ਆਪਾਂ, ਨਾਲੇ ਇਹਨਾਂ ਨੂੰ 50,000 ਕਾ ਦੇਣਾ। 50,000 ਰੁਪਇਆ? ਇਕੱਲਾ 50,000 ਨਹੀਂ, ਲੱਖ ਰੁਪਇਆ ਪੈਸੇ ਦਾ ਵੀ ਆਪਾਂ ਹੀ ਦੇਣਾ। ਲੱਖ ਰੁਪਇਆ? ਤੁਸੀਂ ਲੱਗਦਾ ਕਿੱਲਾ ਪਹਿਲੀ ਵਿਕਾ ਦੇਣੀ ਆ। ਚਲੋ ਚਲੋਗਾ ਗਾਉਂ ਜੀ ਆਪਾਂ। ਆਇਓ ਕਰਾ ਮਾਮਾ ਆ ਜਾ। ਉਹ ਚੱਲ ਯਾਰ ਉੱਪਰ ਜਾਓ ਯਾਰ। ਉਹ ਆ ਜਾਓ। ਵਾਹ ਜੀ ਵਾਹ। ਲਓ ਜੀ ਸੱਜਣੋ, ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਿਆਹ ਦੀਆਂ ਖੁਸ਼ੀਆਂ ਮਨਾਉਣ ਲਈ ਇਕੱਠੇ ਹੋਏ ਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ। ਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਮਾਮਿਆਂ ਦੀ ਮਿਲਣੀ ਹੋਵੇ। ਲਓ ਜੀ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਮੈਂ ਸਟੇਜ ਤੇ ਸੱਦਾ, ਮੇਰਾ ਮਤਲਬ ਇੱਥੇ ਸੱਦਾ ਦੇਣ ਜਾ ਰਿਹਾ ਹੈ। ਮਾਮਾ ਜੀ ਤਾੜੀਆਂ। ਲਓ ਜੀ, ਤਾਂ ਹੁਣ ਪੇਸ਼ ਨੇ ਸਾਡੇ ਅਗਲੇ ਫਨਕਾਰ, ਮੇਰਾ ਮਤਲਬ ਅਗਲੇ ਰਿਸ਼ਤੇਦਾਰ, ਜਵਾਈ ਭਾਈ। ਜਾਨੀ ਕਿ ਹੁਣ ਮੈਂ ਕਰਾਵਾਂਗਾ ਜੀ ਫੁੱਫੜਾਂ ਦੀ ਮਿਲਣੀ। ਆਓ ਜੀ, ਆਓ ਇੱਧਰ। ਮੈਂ ਹੀ ਆ ਜੀ। ਹੁਣ ਜਿਨ੍ਹਾਂ ਨੇ ਨਾ ਪਰਿਵਾਰਾਂ ਦਾ ਮੇਲ ਕਰਾਇਆ, ਅਗਲੀ ਮਿਲਣੀ ਵਿਚੋਲਿਆਂ ਦੀ ਮਿਲਣੀ ਹੈ ਜੀ। ਆਓ ਵਿਚੋਲਾ ਜੀ, ਆਓ ਜੀ। ਆਖਰੀ ਸੱਦਾ ਹੈ। ਆਓ ਜੀ, ਆਓ। ਤਾੜੀਆਂ ਜੀ, ਤਾੜੀਆਂ। ਲਿਆਓ ਜੀਜਾ, ਕੱਢੋ ਪੈਸੇ। ਇਹ 50,000 ਦੇ ਵਿੱਚ ਨਹੀਂ ਕੀਤੇ ਤੁਸੀਂ? ਨਹੀਂ ਰਸਮਾਂ ਦਾ ਬਜਟ ਅੱਡ ਹੈ। ਦੇ ਨਹੀਂ ਦਿੰਦੇ ਆ। ਦੇ ਸਾਰੇ ਫੜਾ ਯਾਰ ਤੂੰ। ਠੀਕ ਹੈ ਜੀ, ਖੁਸ਼ ਹੋ? ਝੁੱਗ ਨਹੀਂ ਪਾਉਣੀਗੀ, ਚਪੇੜਾ ਮਾਰੂ ਮੂੰਹ ਤੇ। ਕਰਦਾ ਕੀ ਆ ਬਾਂਦਰ ਮੂੰਹਾ ਜਾ। ਕੀਪੇ ਤੈਨੂੰ ਕਹਿ ਰਹੀ ਹੈ। ਤਾੜੀਆਂ ਜੀ, ਤਾੜੀਆਂ। ਚਲੋ ਕੁਛ ਨਹੀਂ ਹੁੰਦਾ ਹੈ। ਕੀ ਹੁੰਦਾ ਹੈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਣ ਮੈਂ ਤੁਹਾਡੇ ਸਾਹਮਣੇ ਪੰਜਾਬ ਦੀ ਜਿਹੜੀ ਸੋਹਣੀ ਸੁਨੱਖੀ ਮੁਟਿਆਰ ਨੂੰ ਪੇਸ਼ ਕਰਨ ਜਾ ਰਿਹਾ ਹਾਂ। ਵੇ ਗੁਲਾਬ, ਬਹੂ ਦਾ ਮੂੰਹ ਤਾਂ ਵਿਖਾ ਦੇ ਪੁੱਤ। ਮੇਰੀ ਮੁਰਾਦ ਮਿਸ ਰੋਜ਼ੀ। ਮਿਸ ਰੋਜ਼ੀ। ਉਹ ਕੀ ਗੱਲ, ਪੇਮੈਂਟ ਨਹੀਂ ਲੈਣੀ ਰੋਜ਼ੀ ਦੇ ਲੱਗਦਾ? ਬਹਿ ਜਾ ਨਹੀਂ ਚੱਕਦੇ ਤੇਰਾ ਕੁੰਡ। ਬਹਿ ਜਾ।
ਕੀ ਹੋਇਆ ਪੁੱਤ? ਕੀ ਕਰੀਏ ਭੂਆ, ਸੰਗ ਦੀ ਬਹੁਤ ਆ। ਅੱਛਾ ਤੁਹਾਡਾ ਹੋ ਗਿਆ ਕੋਈ ਨਾ ਪੁੱਤ। ਰਿਹਾ ਤਾਂ ਨਹੀਂ ਕੁਛ? ਚਲੋ ਚਲੋ ਵੇ ਚਲੋ, ਖੜਾ ਨਹੀਂ ਇੱਥੇ, ਕਹਿੰਦਾ ਤੈਨੂੰ ਚਲੋ। ਹੁਣ ਨਾ ਉੱਠੀ ਮਿੰਤ ਵਾਲੀ ਗੱਲ। ਉਹ ਸਾਹਮਣੇ ਇਹਨੂੰ ਪੈਸੇ ਕੱਟੋ ਨਹੀਂ ਤੁਹਾਡੇ। ਫੇਰ ਕਹਿੰਦੇ ਹੁੰਦੇ ਵੱਡਾ ਕੰਮ ਨਹੀਂ ਮਿਲਦਾ, ਕਰਤੂਤਾਂ ਦੇਖੀਆਂ ਉਹਦੀਆਂ। ਚੱਲ ਪਰ ਗੱਭਰੂ ਗੁਲਾਬ ਵਰਗਾ ਤੂੰ ਰੋਜ਼ ਰੰਗੀ ਏ ਸ਼ਰਾਬ ਵਰਗੀ। ਮਾਰੀ ਪਾਸਾ ਪਰ ਨਹੀਂ ਪਰਾ ਮਾਰ, ਕਿੱਧਰ ਮੂੰਹ ਚੱਕਿਆ? ਬਿਟਰ ਬਿਟਰ ਝਾਕੀ ਜਾਂਦਾ। ਚੱਲ ਪੋ ਹੁਣ। ਕਿੱਧਰ ਮੂੰਹ ਚੱਕਿਆ? ਚੱਲ ਬਾਹਰ। ਮੈਂ ਕੁਛ ਐਸਾ ਵੈਸਾ ਨਹੀਂ ਕਰਨ ਲੱਗਾ। ਐਸਾ ਵੈਸਾ ਕਰਨ ਦਾ ਸੋਚੀ ਵੀ ਨਾ, ਚੁੱਪਚਾਪ ਬਾਹਰ ਜਾ ਕੇ ਆਪਦੇ ਚਾਚੇ ਕੋਲੇ ਪੈ ਜਾ। ਚਾਚੇ ਨੂੰ ਹੀ ਨਾ ਪਤਾ ਵੀ ਤੂੰ ਹੀ ਮੀਚੀ ਦੀ ਆ। ਜੇ ਨਹੀਂ ਪਤਾ ਤਾਂ ਦੱਸ ਦੇ, ਨਹੀਂ ਮੈਂ ਦੱਸ ਦਿੰਦੀ ਆ। ਮੈਂ ਬਾਹਰ ਚਲ ਜਾਣਾ। ਹਾਂ ਚੱਲ ਚੱਲ। ਚਾਚਾ ਅੰਦਰ ਘਬਰਾਹਟ ਜੀ ਹੁੰਦੀ ਸੀ। ਤੈਨੂੰ ਕੋਨੂੰ? ਮੈਨੂੰ। ਉਹ ਪਿਆ ਡਾਲਾ। ਓਏ ਆ ਖੜਾ ਹੈ। ਹਾਂ ਕੀ ਖੜਾ ਸੀ ਇਹਦੇ ਜੰਮਣ ਕੰਨਿਓ। ਗੁਲਾਬ ਚਾਹ ਪੀ ਲੈ। ਮੂੰਹ ਨਹੀਂ ਸੀ ਧੋਣਾ? ਹਾਂ ਮੈਂ ਧੋ ਕੇ ਆਇਆ।
ਐਡਾ ਦਿਨ ਚੜ ਗਿਆ, ਚਾਹ ਨਹੀਂ ਬਣਾਉਣੀ? ਬਣਾ ਲਾ, ਪੀ ਲਾਂਗੇ। ਬਣਾ ਲੈ ਮਤਲਬ ਤੂੰ ਬਣਾਵੇਂ ਜਾਂ ਤੇਰਾ ਚਾਚਾ? ਮੈਂ ਨਹੀਂ ਬਣਾਉਣੀ। ਨਾਲੇ ਮੇਰੇ ਪੈਸੇ ਕਿੱਥੇ ਆ? ਕਿਹੜੇ ਪੈਸੇ? ਤੇਰਾ ਹਿਸਾਬ ਤਾਂ ਪੈਲਸ 'ਚ ਹੀ ਨੱਕੀ ਕਰਤਾ ਸੀ ਉਸ ਦਿਨ। ਮੈਨੂੰ ਲੱਗਦਾ ਤੂੰ ਐਗਰੀਮੈਂਟ ਬਿਨਾਂ ਪੜ੍ਹੇ ਹੀ ਸਾਈਨ ਕਰ ਲਿਆ। ਕਿਹੜਾ ਐਗਰੀਮੈਂਟ? ਭੁੱਲ ਗਿਆ? ਯਾਦ ਕਰਾਵਾਂ? ਉਹ ਹਾਂ, ਕੀ ਸੀ ਉਹਦੇ 'ਚ? ਉਹਦੇ ਵਿੱਚ ਕੁਝ ਸ਼ਰਤਾਂ ਬਹੁਤ ਸਾਫ਼-ਸਾਫ਼ ਲਿਖੀਆਂ ਸੀ। ਲੈ ਫਿਰ ਸੁਣ। ਪਹਿਲੀ ਸ਼ਰਤ, ਮੇਰੇ ਕਮਰੇ 'ਚ ਕੋਈ ਨਹੀਂ ਵੜੂਗਾ। ਦੂਜੀ ਸ਼ਰਤ, ਮੈਂ ਜਿੰਨੇ ਦਿਨ ਵੀ ਇੱਥੇ ਰਹੂੰਗੀ ਰੋਜ਼ ਦਾ 1000 ਰੁਪਇਆ ਲੱਗੂਗਾ। 1000 ਰੁਪਇਆ ਰੋਜ਼ ਦਾ? ਆ ਇੰਨੇ ਪੈਸੇ ਹੈ ਨਹੀਂ ਮੇਰੇ ਕੋਲ। ਤੀਜੀ ਸ਼ਰਤ, ਮੈਂ ਜਿੰਨੇ ਦਿਨ ਵੀ ਇੱਥੇ ਰਹੂੰਗੀ ਕੰਮ ਦਾ ਕੋਈ ਡੱਕਾ ਨਹੀਂ ਤੋੜਨਾ। ਐ ਤਾਂ ਕਿਵੇਂ ਨਹੀਂ ਕਰਦੀ ਕੰਮ ਤੂੰ? ਚੌਥੀ ਤੇ ਆਖਰੀ ਸ਼ਰਤ, ਮੇਰਾ ਜਦੋਂ ਚਿੱਤ ਕਰਿਆ ਮੈਂ ਇੱਥੋਂ ਜਾ ਸਕਦੀ ਤੇ ਮੈਂ ਹੁਣ ਚੱਲੀ। ਖੜਦਾ ਯਾਰ, ਸੌਰੀ। ਮੇਰੀ ਇੱਜ਼ਤ ਦਾ ਕਬਾੜਾ ਨਾ ਕਰ, ਮੈਂ ਕਰਦਾ ਕੋਈ ਹੀਲਾ। ਤੇ ਹਾਂ ਸੱਚ, ਹੀਲੇ ਤੋਂ ਯਾਦ ਆਇਆ, ਸ਼ਾਮ ਨੂੰ ਦਾਰੂ ਤੇ ਚਿਕਨ ਦਾ ਵੀ ਹੀਲਾ ਕਰਦੀ, ਠੀਕ ਹੈ? ਕਿੱਥੇ ਫਸਾਦਾ ਰੱਬਾ। ਉਹ ਚਾਚਾ ਤੂੰ ਬਾਥਰੂਮ 'ਚ ਸੀ, ਮੈਂ ਬਾਹਰ ਹੀ ਨਾ ਲਿਆ। ਬੱਲੇ ਹੋ ਤੇਰੇ, ਸਣੇ ਕੱਪੜੇ ਮਾਰੀ ਬਾਲਟੀ 'ਚ ਛਾਲ। ਉਹ ਵਿਹੜੇ 'ਚ ਬਿਨਾਂ ਕੱਪੜੇ ਤੋਂ ਨਹਾਉਂਦਾ ਚੰਗਾ ਲੱਗਦਾ ਮੈਂ? ਤੂੰ ਵੀ ਕਮਾਲ ਹੀ ਕਰਦਾ ਯਾਰ। ਆ ਕੀ ਬਈ, ਸਣੇ ਕੱਪੜੇ ਤਾਂ ਨਹਾਉਂਦੇ ਬਹੁਤ ਦੇਖੇ ਸੀ, ਪਰ ਸਾਡੇ ਵਾਲਾ ਸਣੇ ਬਿਸਤਰਾ ਹੀ ਲਾਉਣ ਲੱਗ ਗਿਆ। ਇਹੋ ਜਿਹਾ ਕੀ ਦੇਖ ਲਿਆ ਰਾਤ ਨੇ? ਮੈਨੂੰ ਲੱਗਦਾ ਹਿੱਲ ਗਿਆ। ਆ ਚੱਕ ਚਿਕਨ ਦੇ ਦਾਰੂ, ਆ ਤੇਰਾ 1000 ਰੁਪਇਆ। ਇੰਨਾ ਟਾਈਮ? ਤੈਨੂੰ ਪਤਾ ਮੈਨੂੰ ਕਿੰਨੀ ਭੁੱਖ ਲੱਗੀ ਹੈ। ਉਹ ਮਸਾਂ ਬੰਦੋਬਸਤ ਕੀਤਾ, ਅਸੀਂ ਰੋਜ਼ ਵਾਲੇ ਨਹੀਂ ਹੈਗੇ ਤੇਰੇ ਵਾਂਗੂ। ਉਹ ਬਾਲੀ ਪਕਾਈ ਨਾ ਮਾਰ, ਚੁੱਪ ਕਰਕੇ ਪੈਗ ਪਾ। ਪਾਣੀ ਕੇ ਕੋਕ? ਤੂੰ ਵੀ ਪਾ ਲਾ। ਨਹੀਂ ਮੈਂ ਠੀਕ ਆ। ਅੱਛਾ ਗੱਲ ਸੁਣ, ਹੁਣ ਤੂੰ ਮੇਰੇ ਤੇ ਰੋਜ਼ ਵਾਲਾ ਇਲਜ਼ਾਮ ਤਾਂ ਲਾਇਆ, ਹੁਣ ਏਦਾਂ ਕਰੀ ਰੋਜ਼ ਹੀ ਲੈ ਕੇ ਆਇਆ ਕਰੀ, ਠੀਕ ਆ? ਕਿਹੜਾ ਓਏ? ਇਹ ਸਾਲਾ ਮੁਰਗਾ ਖਾ ਕੇ ਬਾਹਰ ਸੁੱਤਾ। ਇਹਦੇ ਨਾਲ ਗੱਲਾਂ ਦਾ ਅਸਰ ਹੁੰਦਾ ਆ ਮੁਰਗੇ ਦਾ। ਇਹ ਕਰਾਊ ਪਿੰਡ 'ਚ ਥੂ ਥੂ। ਕਦੇ ਤਾਂ ਟਾਈਮ ਨਾਲ ਉੱਠ ਖੜਿਆ ਕਰ, ਜਮਾ ਸਿਰ ਤੇ ਆਇਆ ਪਿਆ ਸੂਰਜ। ਕਿਵੇਂ ਆ ਚਾਚਾ? ਦੇਖ ਸ਼ੇਰਾ, ਇਸ ਘਰ ਦਾ ਮੋਢੀ ਮੈਂ ਆ, ਤੇ ਮੋਢੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਤੈਨੂੰ ਹਰ ਗੱਲ ਸਮਝਾਉਣ ਦਾ। ਕੀ ਗੱਲ ਹੋਇਆ ਕਿ ਜੇ ਕਰਨੇ ਸ਼ਿਕਾਰ ਛੱਡ ਤੇ ਅਜੇ ਰਫਲਾਂ ਚਲਾਉਣੀਆਂ ਨਹੀਂ ਜੱਟ ਭੁੱਲਿਆ। ਦੇਖ ਮੈਂ ਚਾਹੇ ਜਨ ਚੜਿਆ ਨਹੀਂ, ਪਰ ਚੜਦੇ ਤਾਂ ਦੇਖੇ ਨੇ। ਜਿਹੜਾ ਸਿਆਣਿਆਂ ਦਾ ਤਜਰਬਾ ਹੁੰਦਾ ਉਹ ਜੇ ਕਿਸੇ ਆਪਦੇ ਦੇ ਕੰਮ ਆ ਜੇ ਇਦੋਂ ਵਧੀਆ ਕੋਈ ਗੱਲ ਨਹੀਂ ਹੁੰਦੀ। ਮੈਂ ਤੇਰੇ ਵਾਸਤੇ ਬਣਾਈ ਹੈ ਪੰਜੀਰੀ, ਸਵੇਰੇ ਉੱਠ ਕੇ ਇੱਕ ਕੌਲੀ ਉਹਦੀ ਖਾਇਆ ਕਰ, ਫਿਰ ਤੈਨੂੰ ਉੱਠ ਕੇ ਬਾਹਰ ਪੈਣ ਦੀ ਲੋੜ ਨਹੀਂ। ਚਾਚਾ ਕੀ ਯਾਰ ਸਵੇਰੇ ਸਵੇਰੇ ਲੁੱਚੀਆਂ ਗੱਲਾਂ ਕਰੀ ਜਾਂਦਾ? ਉਹ ਚਾਚੇ ਦਾ ਕਿਹਾ ਪੰਜੀਰੀ ਦਾ ਖਾਦਾ ਬਾਅਦ 'ਚ ਹੀ ਪਤਾ ਲੱਗਦਾ ਹੈ। ਉਹ ਨਾਲੇ ਉਹਨੂੰ ਚੌਂਕੇ ਕਦੋਂ ਚੜਾਉਣਾ ਤੇਰੀ ਬਹੂ ਨੂੰ? ਆ ਗਵਾਂਢਣਾ ਪੁੱਛੀ ਜਾਂਦੀਆਂ ਵੀ ਕਦੋਂ ਖਵਾਓਗੇ ਮਿੱਠੀਆਂ ਰੋਟੀਆਂ। ਚਾਚਾ ਮਿੱਠੀਆਂ ਰੋਟੀਆਂ ਆਪਾਂ ਨੂੰ ਹੀ ਲਾਉਣੀਆਂ ਪੈਣੀਆਂ, ਉਹਨੇ ਨਹੀਂ ਪਕਾਉਣੀਆਂ। ਕਿਉਂ? ਉਹਦੀਆਂ ਉਂਗਲਾਂ ਤੇ ਪਾਕਾ ਨਿਕਲਿਆ ਕਿ ਹੱਥ ਟੁੱਟਿਆ ਉਹਦੇ? ਉਹਦੇ ਹੱਥ ਤਾਂ ਨਹੀਂ ਟੁੱਟੇ ਚਾਚਾ, ਪਰ ਆਪਣੇ ਹੱਥ ਬੰਨੇ ਜ਼ਰੂਰ ਨੇ। ਕੀ ਮਤਲਬ? ਚਾਚਾ ਉਹ ਮੇਰੀ ਨਕਲੀ ਘਰ ਵਾਲੀ ਆ। ਉਹ ਨਕਲੀ ਨੂੰ ਹਮੋਮ ਦੀ ਬਣੀ ਐ, ਕੀ ਬਕਵਾਸ ਕਰੀ ਜਾਂਦਾ? ਚਾਚਾ ਉਹ ਮੁੱਲ ਦੀ ਆ। ਮੁੱਲ ਦੀ ਐ? ਮੁੱਲ ਦੀ ਇੰਨੀ ਸੋਹਣੀ ਹੁੰਦੀ ਐ? ਪਰ ਤੂੰ ਕਦੋਂ ਦੇਖ ਲਈ? ਉਹ ਮੈਂ ਤਾਂ ਉੜਦੇ ਜਹਾਜ਼ 'ਚੋਂ ਸਵਾਰੀਆਂ ਗਿਣ ਲਾਂ, ਪਰ ਤੂੰ ਮੈਨੂੰ ਇਹ ਦੱਸ ਇਹ ਸਵਾਰੀ ਕਿੱਥੋਂ ਚੱਕੀ ਐ? ਯੂਪੀ ਤੋਂ ਜਾਂ ਬੰਗਾਲ ਤੋਂ?
ਨਹੀਂ ਚਾਚਾ, ਹੈਗੀ ਤਾਂ ਪੰਜਾਬ ਦੀ ਹੋਈ ਆ, ਪਰ ਪੰਜਾਬ ਤੋਂ ਵੀ ਮਿਲਣ ਲੱਗ ਗਿਆ। ਉਹ ਸਾਡੇ ਵੇਲੇ ਤਾਂ ਉਹ ਬੰਗਾਲ ਤੋਂ ਜਾ ਕੇ ਲਿਆਉਣੀਆਂ ਪੈਂਦੀਆਂ ਸੀ ਜਿਹਦਾ ਵਿਆਹ ਨਹੀਂ ਹੁੰਦਾ ਸੀ। ਉਹ ਨਹੀਂ ਯਾਰ ਚਾਚੇ, ਸਾਰੀਆਂ ਤਿਆਰੀਆਂ ਹੋ ਗਈਆਂ ਸੀ ਪਰ ਆਪਣੇ ਕੋਲ ਕੁੜੀ ਨਹੀਂ ਸੀ ਹੈਗੀ। ਉਦੋਂ ਕੀਪੇ ਹੋਰਾਂ ਨੇ ਆਰਕੈਸਟਰਾ ਵਾਲੀ ਨਾਲ ਡੀਲ ਜੀ ਕੀਤੀ ਵੀ ਜਦੋਂ ਤੱਕ ਆਪਾਂ ਨੂੰ ਕੁੜੀ ਨਹੀਂ ਲੱਭਦੀ ਇਹ ਮੇਰੀ ਘਰ ਵਾਲੀ ਬਣ ਕੇ ਰਹੂਗੀ। ਕਿਹੜੀ ਘਰ ਵਾਲੀ ਓਏ? ਰਹਿੰਦੇ ਤਾਂ ਭੈਣ ਭਰਾਵਾਂ ਵਾਂਗੂ ਐ। ਮੈਨੂੰ ਕਿੰਨੇ ਦਿਨ ਹੋ ਗਏ ਤੁਹਾਡੇ ਲੱਛਣ ਦੇਖਦਿਆਂ ਨੂੰ। ਆ ਨਾਲੇ ਤੇਰੇ ਕੀਪੇ ਛਿਪੇ ਹੋਣਾ ਤੇ ਮੈਨੂੰ ਪਹਿਲਾਂ ਹੀ ਸ਼ੱਕ ਸੀਗਾ। ਜਦੋਂ ਮੈਨੂੰ ਕੁੜੀ ਬਾਰੇ ਪੁੱਛਿਆ ਉਹ ਮਾਮਿਆਂ ਦੇ ਬਲਬਲੇ ਵਿੱਚ ਉਲਝਾ ਕੇ ਮੈਨੂੰ। ਉਹ ਤੇਰੇ ਨਾਲੋਂ ਤਾਂ ਮੈਂ ਹੀ ਚੰਗਾ, ਘੱਟ ਤੋਂ ਘੱਟ ਰਜਿਸਟਰਡ ਛੜਾ ਤਾਂ ਹੈਗਾ। ਤੂੰ ਨਾ ਇੱਧਰ ਦਾ ਨਾ ਉੱਧਰ ਦਾ। ਮਾਫ ਕਰ ਦੇ ਚਾਚਾ, ਪਰ ਇੱਕ ਗੱਲ ਹੋਰ, ਇਹਨੇ 1000 ਰੁਪਿਆ ਰੋਜ਼ ਦਾ ਤੇ ਮੀਟ ਸ਼ਰਾਬ ਵੱਖਰਾ ਲੈਣਾ। ਓਏ ਤੂੰ ਘਰ ਵਾਲੀ ਵਿਆਹ ਕੇ ਲੈ ਜਾ, ਆਪਦਾ ਫੁੱਫੜੀ ਵਿਆਹ ਲਿਆਇਆ ਘਰੇ, ਜਿਹਨੂੰ ਮੀਟ ਮੁਰਗਾ ਵੀ ਰੋਜ਼ ਦੇਣਾ ਪਊ। ਉਹ ਚਾਚਾ ਹੌਲੀ ਬੋਲ, ਹੌਲੀ। ਓਏ ਹੌਲੀ ਬੋਲਣ ਨੂੰ ਮੈਂ ਹਸਪਤਾਲ 'ਚ ਖੜਾ ਵੀ ਮਰੀਜ਼ ਉੱਠ ਖੜਨਗੇ? ਆਪਦੇ ਘਰੇ ਖੜਾ ਕੋਈ ਰੋਕ ਕੇ ਦਿਖਾਵੇ ਮੈਨੂੰ, ਐਂ ਬੋਲੂ ਮੈਂ ਤਾਂ। ਚਾਚਾ ਇਹ ਬਹੁਤ ਚੱਕਮੀ, ਆਪਣਾ ਜਲੂਸ ਕੱਢ ਦੂਗੀ। ਤੂੰ ਮਿੱਠੀਆਂ ਰੋਟੀਆਂ ਦਾ ਭੁੱਲ ਜਾ, ਹੱਥਾਂ ਦੀਆਂ ਰੋਟੀਆਂ ਦਾ ਜੁਗਾੜ ਕਰ। ਇਹਨੇ ਨਹੀਂ ਕੰਮ ਕਰਨਾ। ਇਹ ਕਿਵੇਂ ਨਹੀਂ ਕਰੂ ਕੰਮ? ਇਹ ਤਾਂ ਵੱਡੇ ਵੀ ਕਰਨਗੇ, ਮੈਂ ਦੱਸਦਾ ਇਹਨੂੰ। ਬਾਹਰ ਨਿਕਲ ਨੀ ਕੁੜੀਏ, ਮੈਂ ਤੈਨੂੰ ਦੱਸੂ ਦੇਣਾ। ਸਤਿ ਸ਼੍ਰੀ ਅਕਾਲ ਜੀ। ਕਿੰਨੀ ਵਾਰ ਕਿਹਾ ਮੇਰੇ ਕਮਰੇ 'ਚ ਨਹੀਂ ਵੜਨਾ। ਕਿਉਂ ਤੇਰੇ ਕਮਰੇ ਦੀ ਛੱਤ ਚੋਂਦੀ ਐ? ਅੱਛਾ, ਐ ਨਹੀਂ ਸਮਝਦੇ ਤੁਸੀਂ। ਤੁਹਾਨੂੰ ਤਾਂ ਦੂਜੇ ਤਰੀਕੇ ਨਾਲ ਹੀ ਸਮਝਾਉਣਾ ਪੈਣਾ। ਬੁਲਾਵਾ ਫੋਨ ਕਰਕੇ ਭੰਗੜੇ ਵਾਲੇ ਮੁੰਡੇ, ਫੇਰ ਦੇਖਿਓ ਕਿਵੇਂ ਪੈਂਦਾ ਤੁਹਾਡਾ ਮਲਵਈ ਗਿੱਧਾ। ਨਹੀਂ 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 ਨਹੀਂ, ਦਰਅਸਲ ਨਾ ਚਾਚੇ ਨੂੰ ਤੁਹਾਡੇ ਸੁਭਾਅ ਦਾ ਨਹੀਂ ਸੀ ਪਤਾ। ਚਾਚਾ ਤੂੰ ਰਫਲਾਂ ਬਹੁਤ ਚਲਾਈਆਂ ਹੋਣੀਆਂ। ਇਹ ਤੋਪਾ ਕਿੱਡਾ ਦਿਨ ਚੜ ਗਿਆ, ਰੋਟੀ ਨਹੀਂ ਬਣਾਉਣੀ। ਕਿਹਨੇ ਬਣਾਉਣੀ ਐ? ਓਹ, ਮੈਂ ਤੈਨੂੰ ਕਿਹਾ ਹੀ ਸੀਗਾ ਜੇ ਵੀ ਜਵਾਕੜੀ ਸਵੇਰ ਦੀ ਭੁੱਖੀ ਹੋਣੀ। ਚੱਲ ਆਟਾ ਗੁੰਨ। ਓਏ ਆਟਾ ਗੁੰਨਣਾ, ਪਲੇਥਣ ਨਹੀਂ ਲਵਾਉਣਾ। ਇੱਧਰ ਆ ਜਾ। ਉਹ ਮੈਂ ਰਾਹ ਭੁੱਲ ਗਿਆ ਸੀ। ਗੁਲਾਬ, ਮੈਂ ਤੈਨੂੰ ਐ ਕਹਿੰਦਾ ਸੀ ਵੀ ਜੇ ਕਹਿ ਕਹਾ ਕੇ ਤੇਰੇ ਕੰਮ ਵਾਲੀ ਚਾਚੀ ਨੂੰ ਬੁਲਾ ਲਈ ਭਲਾ। ਹੁਣ ਚਾਚੀ ਤੇ ਜਦੋਂ ਭਜਾਈ ਸੀ ਉਦੋਂ ਬੱਤਕ ਵਰਗੇ ਮੂੰਹ ਵਾਲੀ, ਜਿੱਦਾਂ ਤੂੰ ਉਹਨੂੰ ਭਜਾਇਆ ਨਾ, ਕੰਮ ਤੇ ਤਾਂ ਦੂਰ ਹੁਣ ਉਹ ਸਤਿ ਸ੍ਰੀ ਅਕਾਲ ਬੁਲਾਉਣ ਜੋਗੀ ਵੀ ਨਹੀਂ ਰਹੀ। ਤੇਰਾ ਮਤਲਬ ਹੁਣ ਪੱਕੀ ਸਤਿ ਸ੍ਰੀ ਅਕਾਲ ਕਰ ਗਈ ਆਪਣੇ ਨਾਲ? ਉਹ ਆਪ ਹੀ ਮਾਰਨੀਆਂ ਪੈਣੀਆਂ ਟੱਕਰਾਂ। ਕਰਤਾ ਕੰਮ ਹੋਈ। ਆ ਕੀ ਕਰੀ ਜਾਨੀ ਆ? ਐਕਸਰਸਾਈਜ਼ ਮੈਂ ਰੋਜ਼ ਕਰਦੀ ਆ। ਇੱਥੇ ਕਿਉਂ ਕਰੀ ਜਾਨੀ ਆ? ਨਾ ਐਕਸਰਸਾਈਜ਼ ਕਰਨ ਨੂੰ 올림픽 ਦੇ ਵਿੱਚ ਸਿਲੈਕਟ ਹੋਈਆਂ। ਮੈਨੂੰ ਪਤਾ ਇਹਦੇ ਵਰਗੀਆਂ ਕਿਉਂ ਕਰਦੀਆਂ ਇਹ ਕੁਛ। ਮੇਰੇ ਵਰਗੇ? ਹਾਂ, ਵੱਡਿਆਂ ਘਰਾਂ ਜਾ ਕੇ ਲੱਛਣ ਕਰਦੀਆਂ ਇਹ ਜੇ ਤੁਸੀਂ। ਤੁਹਾਡੇ ਵਰਗੇ ਲਾ ਕੇ ਦੋ ਲੰਡੂ ਜੇ ਪੈਗ ਸਾਡੇ ਮੂਰੇ ਲੁੱਡੀਆਂ ਪਾਉਂਦੇ ਫਿਰਦੇ ਹੋ, ਤੇ ਜਿਹੜੇ ਗੰਦੇ ਗੰਦੇ ਜੇ ਇਸ਼ਾਰੇ ਕਰਦੇ ਹੋ ਅੱਡ ਲੱਗਦੇ ਵੱਡੇ ਕਰਦੇ। ਮੂੰਹ ਨਾ ਖੁਲਵਾਇਓ ਮੇਰਾ। ਔਰ ਇਹ ਸਭ ਮੈਂ ਤੇਰੇ ਕਰਕੇ ਇੱਥੇ ਕਰ ਰਹੀ ਸੀ, ਨਹੀਂ ਤਾਂ ਪਿੰਡ ਦੇ ਵਿਚਾਲ ਦੀ ਲੰਘ ਕੇ ਜਿਮ ਜਾਇਆ ਕਰਾਂ, ਮੈਨੂੰ ਕੋਈ ਚੱਕਰ ਨਹੀਂ। ਔਰ ਇਹ ਪੈਸੇ ਮੈਂ ਸਿਰਫ ਤੇਰੀ ਨਕਲੀ ਘਰ ਵਾਲੀ ਬਣਨ ਵਾਸਤੇ ਲਏ ਨੇ, ਨਾ ਕਿ ਇਹ ਫालतू ਗੱਲਾਂ ਸੁਣਨ ਵਾਸਤੇ। ਸਮਝ ਗਏ? ਇਹ ਤਾਂ ਪੈਂਦੀ ਆ ਓਏ। ਹੋਰ ਲਾਲਾ ਲੰਗੀਆਂ ਤਾਰਾਂ ਨੂੰ ਹੱਥ। ਕਿਸੇ ਨੇ ਦੇਖਿਆ ਤਾਂ ਨਹੀਂ? ਉਹ ਮੇਰੀ ਬੇਇੱਜ਼ਤੀ ਕਰਦੀ ਨੂੰ ਨਹੀਂ, ਆ ਲੱਛਣ ਕਰਦੀ ਨੂੰ ਤਾਂ ਨਹੀਂ ਦੇਖਿਆ ਕਿਸੇ ਨੇ। ਐਵੇਂ ਕਿਸੇ ਨੇ ਵੀਡੀਓ ਬਣਾ ਲਈ ਨਾ YouTube ਤੇ ਚਾੜ ਦੇਣਗੇ। ਇਹੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਬੇਰਾਂ ਵਾਂਗੂ ਡਿੱਗਦੇ। ਚਾਚਾ ਯਾਰ ਲਓ ਜੀ, ਤਿਆਰ ਨੇ ਬਹੁਤ ਹੀ ਸਵਾਦ ਮਿੱਠੀਆਂ ਰੋਟੀਆਂ। ਤੁਸੀਂ ਇਹਨਾਂ ਨੂੰ ਦੁੱਧ ਨਾਲ, ਚਾਹ ਨਾਲ ਵੀ ਗੁਲਾਬ, ਅੱਜ ਤਾਂ ਆਪਾਂ ਨੂੰ YouTube ਨੇ ਬਚਾ ਲਿਆ। ਤੂੰ ਐਂ ਕਰ, ਮੈਂ ਰੋਟੀ ਨਾਲ ਮੱਥਾ ਲਾਉਣਾ, ਤੂੰ ਜਾ ਕੇ ਉਹਦੇ ਨਾਲ ਮੱਥਾ ਲਾ ਜਾ।
ਅਸੀਂ ਰੋਟੀਆਂ ਲਾ ਤਾਂ ਦਿੱਤੀਆਂ, ਤੂੰ ਬਸ ਘੁੰਡ ਕੱਢ ਕੇ ਬਾਹਰ ਫੜਾਉਣੀਆਂ ਹੀ ਨੇ। ਬਾਹਰ ਨਾ ਬੁੜੀਆਂ ਤੇਰੀ ਉਡੀਕ ਕਰਦੀਆਂ। ਤੈਨੂੰ ਸ਼ਰਮ ਨਹੀਂ ਆਉਂਦੀ? ਕੱਲ ਇੰਨਾ ਕੁਝ ਹੋਣ ਦੇ ਬਾਅਦ ਵੀ ਤੈਨੂੰ ਲੱਗਦਾ ਮੈਂ ਇਹ ਸਭ ਕਰੂੰਗੀ? ਕੱਲ ਤੋਂ ਪਹਿਲਾਂ ਦੀ ਗੱਲ ਹੁੰਦੀ ਤਾਂ ਮੈਂ ਸੋਚ ਵੀ ਲੈਂਦੀ। ਹੁਣ ਤਾਂ ਕੋਰੀ ਨਾ ਹੈ ਮੇਰੇ ਵੱਲੋਂ। ਸਾਡੇ ਨਾਲ ਰਿਵਾਜ ਆ, ਘਰ ਦੀ ਨਵੀਂ ਬਹੂ ਮਿੱਠੀਆਂ ਰੋਟੀਆਂ ਬਣਾ ਕੇ ਖਵਾਉਂਦੀ ਆ ਸਾਰਿਆਂ ਨੂੰ। ਸਾਡੇ ਵਰਗੀਆਂ ਨੂੰ ਰਿਵਾਜ ਰਵੂਜ ਨਹੀਂ ਆਉਂਦੇ, ਸਾਨੂੰ ਤਾਂ ਅੰਦਾਜ਼ ਆਉਂਦੇ ਨੇ। ਜੇ ਕਹੇ ਤਾਂ ਦਿਖਾ ਦਿੰਨੀ ਆ। ਇੱਕ ਮਿੰਟ, ਲਿਆ ਫੜਾ ਪਲੇਟ। ਚਲ ਜਾ ਹੁਣ, ਜਾ। ਹੈ ਬੜੀਆਂ ਰੌਣਕਾਂ ਲੱਗੀਆਂ ਨੇ। ਲੈ ਵੀ ਬਣ ਗਈ ਗੱਲ। 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਹੋ ਗੁਲਾਬ ਬਾਈ, ਉਹ ਕਿਸੇ ਕੰਮ ਦੀ ਲੋੜ ਤਾਂ ਨਹੀਂ ਹੈ? ਆਜੋ ਆਜੋ ਮਹਾਂਪੁਰਸ਼ੋ, ਲੰਘੋ। ਅੱਜ ਤਾਂ ਤੁਹਾਡੀ ਸਖਤ ਲੋੜ ਆ। ਲੈ ਹੁਕਮ ਤਾਂ ਕਰ ਯਾਰ, ਹੋਰੀ ਹਾਜ਼ਰ ਨੇ। ਲਿਆ। ਉਹ ਯਾਰ ਮੈਂ ਨਹੀਂ ਵੀਰੇ, ਮੈਂ ਨਹੀਂ ਜਾਂਦਾ ਯਾਰ। ਕਿਉਂ ਜਲੂਸ ਕੱਢੀ ਜਾਣਾ ਤਾਂ ਹੁਣ ਪੈਣਾ ਵੀਰੇ। ਮਰੀ ਜੰਨੇ ਹੋ ਤੇਰੇ ਮਾਸਟਰ ਦੇ ਕਹਿਣ ਵਾਂਗੂ ਜੋ ਚਾਹੋ ਸੋ ਪਾਓ, ਪਰ ਚੂੜਾ ਨਾ ਲਾਓ। ਨਹੀਂ ਆ ਜਾ ਭਾਈ ਕੁੜੇ, ਤੇਰੀਆਂ ਮਿੱਠੀਆਂ ਰੋਟੀਆਂ ਦੇ ਚੱਕਰ 'ਚ ਤਾਂ ਅਸੀਂ ਰਾਤ ਦੀ ਰੋਟੀ ਨਹੀਂ ਖਾਧੀ। ਬਸ ਆ ਗਏ ਬੇਬੇ, ਤੂੰ ਬਹਿ ਜਾ ਕੇ। ਬੜੀ ਫੀਲਿੰਗ ਹੀ ਨੇ। ਲੈ ਡੋਲਾ ਛੱਡ ਮੇਰਾ। ਨੀ ਭੈਣੇ, ਇਹਨੇ ਤਾਂ ਅਜੇ ਤੱਕ ਘੁੰਡ ਕੱਢ ਰੱਖਿਆ। ਨਹੀਂ ਅੱਜ ਕੱਲ ਦੇ ਟਾਈਮ 'ਚ ਇੰਨੀ ਸ਼ਰਮਾਕਲ ਕੁੜੀ। ਉਧਰ ਤੇਰੀ ਤਾਈ ਹੁਣਾਂ ਨੂੰ ਵੀ ਦੇ ਦੇ। ਦੁਨੀਆ ਤੇ ਧਰਮ ਹੈਗਾ ਭਾਈ ਅਜੇ। ਨਹੀਂ ਕਹਿੰਦੇ ਨਾ, ਇਹਨਾਂ ਦੇ ਪਿੰਡ ਘੁੰਡ ਦਾ ਰਿਵਾਜ ਹੈ। ਇਹਨੇ ਤਾਂ ਰਿਵਾਜ 'ਚ ਹੀ ਆਪਦੀ ਸੰਗ ਪਕਾ ਲਈ। ਤੂੰ ਵੀ ਨਾ ਕੁੜੇ ਬਹਿ ਜਾ। ਸਰਪੰਚੇ, ਸਾਡੇ ਨਾਲ ਵੀ ਕੋਈ ਗੱਲਬਾਤ ਕਰ ਲੈ। ਕੋਈ ਗੱਲਬਾਤ ਸੁਣਾ ਆਪਣੀ। ਲੈ ਵਿਸ਼ੇਰਾ, ਤੇਰੇ ਵਾਲੀ ਕੰਧ ਤਾਂ ਇਹਦੇ ਵਿਹੜੇ 'ਚ ਡਿੱਗਣੋਂ ਗਈ ਆ ਬਚ। ਆਪਾਂ ਹੁਣ ਇਹਦੇ ਵਾਲੀ ਕੰਧ ਦਾ ਲੈਵਲ ਚੈੱਕ ਕਰੀਏ, ਗੁਣੀਆਂ 'ਚ ਹੈ ਵੀ ਆ ਕਿ ਨਹੀਂ। ਚਾਚਾ ਕਿਦਾਂ ਹਾਲ ਚਾਲ? ਵਧੀਆ ਵਧੀਆ। ਤੂੰ ਵਧੀਆ ਵਧੀਆ। ਫਤਿਹ ਪੁੱਤ ਵੀ ਜਮਾ ਟਾਈਮ ਤੇ ਆਇਆ। ਤੇਰੀ ਚਾਚੀ ਨੇ ਮਿੱਠੀਆਂ ਰੋਟੀਆਂ ਬਣਾਈਆਂ, ਤੂੰ ਵੀ ਖਾ ਲਾ। ਮੈਨੂੰ ਨਹੀਂ ਪਤਾ, ਮੈਂ ਤਾਂ ਨਵੀਂ ਚਾਚੀ ਦੀ ਗੋਦੀ 'ਚ ਬੈਠ ਕੇ ਖਾਊਂ। ਲੈ ਇਹ ਕਿਹੜਾ ਉੱਪਰੀ ਆ? ਬਹਿ ਜਾ ਪੁੱਤ, ਬਹਿ ਜਾ। ਹਾਂ ਬਿਠਾ ਲਿਆ ਕੁੜੇ। ਉਹ ਤੁਹਾਡੀ ਭੈਣ ਨੂੰ ਹੈ ਚਾਚੀ ਦੇ ਤਾਂ ਵੱਡੇ ਵੱਡੇ ਵਾਲ ਵੀ ਆ ਪਾਪੇ ਵਾਂਗੂ। ਅਜੇ ਤਾਂ ਚਾਚੀ ਦੀਆਂ ਮੁੱਛਾਂ ਨਹੀਂ ਦੇਖੀਆਂ ਤੂੰ। ਨਹੀਂ ਤੂੰ ਤਾਂ ਅੱਜ ਕੱਲ ਦੇ ਜਵਾਨੇ ਦੀਆਂ ਕਰਾ ਲੈਂਦੀ ਕੋਈ ਫੈਕਸ ਫੁਕਸ। ਵੇ ਸਤਿ ਸ੍ਰੀ ਅਕਾਲ, ਭਲਾ ਹੋਵੇ ਜਿਵੇਂ ਮੁੰਡਾ ਖੋਲਿਆ ਕੁੰਡਾ। ਹੁਣ ਆ ਕਿੱਥੋਂ ਆ ਗਏ? ਗੱਲ ਸੁਣ ਵੇ ਛੈਲ ਛਬੀਲਿਆ, ਤੇਰੇ ਸਦਕੇ ਜਾਵਾਂ। ਮੈਂ ਨਹੀਂ ਸੁਣਨੀ। ਸ਼ੈਲ ਸ਼ਬੀਲੇ ਨੂੰ ਮੈਂ 22 ਸਾਲਾਂ ਦਾ। ਏਦਾਂ ਨਹੀਂ ਬੋਲੀ ਦਾ ਫਕੀਰਾਂ ਨੂੰ। ਮੈਂ ਸਤ ਰੱਬ ਨੇ ਤੇਰੀ ਸੁਣੀ ਆ, ਹੁਣ ਤੂੰ ਸਾਡੀ ਨਹੀਂ ਸੁਣਦਾ। ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਵੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਹ ਕਰਕੇ। ਆ ਬਹੂ ਨੂੰ ਲਿਆ ਕੇ ਨਚਾਓ ਹੁਣ। ਇਹ ਤਾਂ ਭਾਈ ਭਾਗਾ ਵਾਲਿਆਂ ਦੇ ਘਰ ਆਉਂਦੇ ਨੇ। ਜਾ ਲੈ ਕੇ ਆ ਮੇਰਾ ਪੁੱਤ। ਆਜਾ ਭਾਬੀ, ਸਾਡੇ ਨਾਲ ਵੀ ਨੱਚ ਲੈ। ਨਹੀਂ ਗੱਲ ਸੁਣ ਕੁੜੇ, ਅਗਲੇ ਸਾਲ ਤੇਰੇ ਤੋਂ ਮੁੰਡੇ ਦੀ ਵਧਾਈ ਲੈ ਕੇ ਜਾਵਾਂਗੇ। ਨਹੀਂ ਨੱਚ ਲੈ ਕੁੜੇ। ਨਹੀਂ ਇਹਨੇ ਤਾਂ ਇੱਕੋ ਹੀ ਗੇੜੇ 'ਚ ਸੰਗ ਲਾਤੀ। ਲਾਹੌਰ ਇਹਨੂੰ ਅੰਦਰ ਲੈ ਜਾ। ਜੇ ਕਿਤੇ ਇਹਦਾ ਮੂੰਹ ਦੇਖ ਲਿਆ, ਇਹਨਾਂ ਨੇ ਨਾਲ ਹੀ ਲੈ ਜਾਣਾ। ਹੌਲੀ ਨੱਚ ਲਾ, ਹੌਲੀ ਨੱਚ ਲਾ।
ਵੀਰ ਜੀ ਆ ਪਏ ਨੇ ਕੱਪੜੇ, ਤੂੰ ਪਾਵੇਂ ਚਾਹੇ ਚਾਚਾ ਪਾਵੇਂ, ਮੇਰੇ ਹੱਥ ਖੜੇ ਨੇ। ਸਾਲਾ ਤੈਨੂੰ ਬੜਾ ਚਾਅ ਚੜਿਆ ਸੀ ਬਾਹਰ। ਆਜਾ ਭਾਬੀ ਨੱਚ ਲੈ, ਆਜਾ ਭਾਬੀ ਨੱਚ ਲੈ, ਆਜਾ ਕਰੀਏ ਕਪਲ ਡਾਂਸ। ਛੱਡੋ ਆ ਪਿਆ ਸੂਟ, ਇਹਦੇ ਪਵਾ ਦਿਆ ਕਰ, ਮੈਂ ਤੇਰੇ ਨਾਲ। ਨਾ ਵੀਰੇ, ਉਹ ਮੈਂ ਤਾਂ ਕਰਦਾ ਸੀ ਵੀ ਕਿਸੇ ਨੂੰ ਸ਼ੱਕ ਨਾ ਹੋਵੇ। ਬਾਕੀ ਰਹੀ ਗੁਲਾਬ ਦੀ ਗੱਲ, ਆਪਣੀ ਕੋਰੀ ਨਾ ਹੈ, ਇਹ ਆਪੇ ਦੇਖੇ। ਓ ਯਾਰ ਆਪਾਂ ਕੁੜੀ ਲੱਭ ਲਈਏ, ਆ ਸਾਰਾ ਜੱਬ ਮੁੱਕ ਜੂਗਾ। ਸਾਡੇ ਵਾਰੀ ਤਾਂ ਸਾਲੇ ਵਿਚੋਲੇ ਵੀ ਮਰ ਗਏ। ਚਾਚਾ ਹੁਣ ਇਹ ਕੰਮ ਵਿਚੋਲਿਆਂ ਤੋਂ ਨਹੀਂ ਹੋਣਾ, ਆਪ ਹੀ ਹੱਥ ਪੈਰ ਮਾਰਨੇ ਪੈਣੇ ਆ। ਅੱਜ ਕੱਲ੍ਹ ਨਾ ਮੁੰਡੇ ਆਪੇ ਹੀ ਲੱਭ ਲੈਂਦੇ ਆ, ਕੁੜੀਆਂ ਪਿੱਛੇ ਜਾਣਾ ਪੈਣਾ। ਯਾਰ ਮੈਨੂੰ ਅਜੇ ਤੁਹਾਡੇ ਸਾਰਿਆਂ ਤੇ ਬੜਾ ਹੀ ਤਰਸ ਆਇਆ। ਮੈਂ ਲਵਾਉਣੀ ਆ ਤੈਨੂੰ ਕੁੜੀ। ਤੂੰ ਲਵਾਉਣੀ ਆ? ਹਾਂ ਬਿਲਕੁਲ, ਨਾਲੇ ਮੈਨੂੰ ਪਤਾ ਕੀ ਲੱਗਦਾ, ਤੈਨੂੰ ਕੁੜੀ ਪੱਟਣੀ ਨਹੀਂ ਆਉਂਦੀ। ਇਹਨੂੰ ਤਾਂ ਬਸ ਘਰ ਹੀ ਪੱਟਣਾ ਆਉਂਦਾ। ਕੋਈ ਨਾ, ਮੈਂ ਚੱਲੂ ਕੱਲ ਤੇਰੇ ਨਾਲ, ਤੇ ਨਾਲੇ ਜੇ ਤੈਨੂੰ ਕੁੜੀ ਲੱਭੂ ਤਾਂ ਹੀ ਮੇਰਾ ਖਹਿੜਾ ਛੁੱਟੂ ਤੇਰੇ ਤੋਂ। ਤੇਰਾ ਖਹਿੜਾ ਨਹੀਂ ਛੁੱਟੂ, ਸਾਡਾ ਸਾਰਿਆਂ ਦਾ ਤੈਥੋਂ ਖਹਿੜਾ ਛੁੱਟੂ। ਇੱਕੋ ਹੀ ਗੱਲ ਹੈ। ਉਹ ਆ ਜਾ ਹੁਣ, ਕੁੜੀਆਂ ਨਾਲੋਂ ਵੱਧ ਟਾਈਮ ਤੂੰ ਲਾਉਣਾ। ਲੈ ਹੋ ਗਈ ਇੰਪ੍ਰੈਸ ਮੈਂ ਤਾਂ। ਰਹਿਣ ਦੀਏ ਫਿਰ ਜਾਣ ਨੂੰ। ਰਹਿਣ ਦੀਏ ਫਿਰ। ਵੈਸੇ ਇੱਕ ਗੱਲ ਕਹਾਂ, ਹੱਸਦਾ ਬਹੁਤ ਸੋਹਣਾ ਤੂੰ, ਕੁੜੀਆਂ ਵੀ ਮਰ ਜਾਣਗੀਆਂ ਤੇਰੇ ਤੇ। ਚੱਲ ਚੱਲ ਮੈਂ ਚੁੱਪ ਕਰਕੇ। ਸੜਿਆ ਹੀ ਰਹਿੰਦਾ 24 ਘੰਟੇ। ਦੇਖ ਹੁਣ ਵਾਲੇ ਨਖਰੇ ਜੇ ਨਾ ਕਰੀ, ਤੈਨੂੰ ਹੁਣ ਆਹੀ ਬਚੀ ਖੁਚੀ ਜਿਹੀ ਕੋਈ ਮਿਲਣੀ ਹੈ। ਅੱਛਾ, ਉਹ ਤੂੰ ਦੇਖੀ ਚੱਲ ਜੜਦੇ ਰੰਗ, ਦੇਖਦੀ ਰਹਿ ਜਾਏਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓ ਮੈਂ ਨਾ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂਜੀ ਕਰੋ। ਮੈਂ ਨਾ ਹੀ ਤੁਹਾਨੂੰ ਰੋਜ਼ ਦੇਖਦਾ ਜੀ। ਰੋਜ਼? ਮੈਨੂੰ ਨਾ ਤੁਹਾਡੇ ਨਾਲ ਪਿਆਰ ਜਿਹਾ ਹੋ ਗਿਆ ਲੱਗਦਾ। ਵੇ ਵੱਡਿਆ ਝੂਠਿਆ, ਮੈਂ ਤਾਂ ਇੱਥੇ ਆਈ ਪਹਿਲੀ ਵਾਰ ਹਾਂ। ਨਹੀਂ ਨਹੀਂ ਨਹੀਂ, ਮੈਂ ਤੁਹਾਨੂੰ ਰੀਲਾਂ ਤੇ ਦੇਖਦਾ ਜੀ ਰੋਜ਼। ਹਾਂਜੀ। ਉਹ ਤਾਂ ਠੀਕ ਹੈ, ਉਹ ਕੌਣ ਹੈ? ਉਹ ਤੁਸੀਂ ਉਹਦੀ ਟੈਨਸ਼ਨ ਨਾ ਲਓ ਜੀ, ਉਹ ਮੇਰੀ ਦੂਰ ਦੀ ਘਰ ਵਾਲੀ ਆ। ਤੂੰ ਸੱਚੀ ਕਹਿੰਦਾ ਸੀ, ਮੈਂ ਦੇਖਦੀ ਰਹਿ ਜਾਊਂਗੀ, ਮੈਂ ਦੇਖਦੀ ਹੋਈ ਰਹਿ ਗਈ। ਹਾਂ ਠੀਕ ਹੈ ਠੀਕ ਹੈ, ਹੁਣ ਵਾਲੀ ਚਾਂਬਲ ਨਾ। ਤੂੰ ਤਾਂ ਕਰ ਲਿਆ, ਲੈ ਹੁਣ ਮੇਰੇ ਵਾਲੀ ਵੀ ਦੇਖ। ਹੁਣ ਬੱਸ ਆ ਗਈ, ਇਹ ਕੁੜੀ ਬੱਸ ਚੜੂਗੀ, ਤੂੰ ਇਹਦੇ ਪਿੱਛੇ ਚੜ ਜਾ। ਪੱਕਾ? ਹਾਂ ਪੱਕਾ, ਜਾ 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 ਬੱਸ ਚੜ ਜਾ ਛੇਤੀ। ਠੀਕ ਆ। ਵੀਰੇ ਇੱਕ ਗਲਾਸ ਦੇ ਦੀ। ਮੇਰੇ ਵਾਲੀ ਵੀ ਤੇਰੇ ਵਾਲੀ ਵਰਗੀ ਨਿਕਲ ਗਈ, ਅੱਜ ਤਾਂ ਛਿੱਤਰ ਪਵਾਤੇ ਸੀ। ਨਹੀਂ ਯਾਰ ਕੁੜੀ ਠੀਕ ਸੀ, ਮੈਂ ਹੀ ਕਮਲਾ ਸੀ। ਕੀ ਪਤਾ ਬੱਸ ਚਗਲੀ ਦੇ ਪਿੰਡ ਵਾਲੇ ਹੋਣ, ਐਵੇਂ ਉਹਦੀ ਇੱਜ਼ਤ ਖਰਾਬ ਹੋ ਜਾਣੀ ਸੀ ਵਿਚਾਰੀ ਦੀ। ਹਾਂ ਤੈਨੂੰ ਬੜੀ ਪਰਵਾਹ ਹੈ ਉਹਦੀ ਇੱਜ਼ਤ ਦੀ। ਅੱਛਾ ਸੌਰੀ ਯਾਰ। ਕਾਹਦੇ ਲਈ? ਉਸ ਦਿਨ ਚਾਚੇ ਨੇ ਜੋ ਕਿਹਾ ਉਹ ਗਲਤ ਸੀ। ਕੋਈ ਨਾ, ਮੈਨੂੰ ਆਦਤ ਹੈ ਸਭ ਸੁਣਨ ਦੀ। ਸਾਨੂੰ ਨਾ ਸਾਡੇ ਸਮਾਜ ਨੇ ਇਦਾਂ ਦਾ ਬਣਾ ਰੱਖਿਆ, ਕੁੜੀ ਖੇਤਾਂ 'ਚ ਕੰਮ ਕਰਦੀ ਹੋਵੇ, ਆਫਿਸ 'ਚ, ਭਾਵੇਂ ਆਰਕੈਸਟਰਾ, ਕੰਮ ਤਾਂ ਕੰਮ ਆ, ਇੱਜ਼ਤ ਤਾਂ ਸਾਰਿਆਂ ਨੂੰ ਉਨੀ ਪਿਆਰੀ ਹੁੰਦੀ ਹੈ। ਸਾਨੂੰ ਕੀ ਪਤਾ ਤੁਹਾਡੀਆਂ ਕੀ ਮਜਬੂਰੀਆਂ ਨੇ।
ਅਸੀਂ ਕੌਣ ਹੁੰਨੇ ਆ ਚੰਗਾ ਮਾੜਾ ਬੋਲਣ ਵਾਲੇ? ਅਸਲ 'ਚ ਅਸੀਂ ਕਦੇ ਵੀ ਅਗਲੇ ਦਾ ਪੱਖ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਬਸ ਆਪਦਾ ਪੱਖ ਜਾਣ ਕੇ ਫੈਸਲਾ ਸੁਣਾ ਦਿੰਦੇ ਆ। ਆਪਣਾ ਤੇ ਆਪਦੇ ਪਰਿਵਾਰ ਦਾ ਢਿੱਡ ਭਰਨ ਕਿੱਥੋਂ ਦਾ ਗੁਨਾਹ ਹੈ ਭਲਾ? ਚਾਚੇ ਲਈ ਮੈਂ ਮਾਫੀ ਮੰਗਦਾ ਯਾਰ। ਅੱਛਾ ਤੂੰ ਦੱਸ ਕਿੱਥੇ ਚੱਲੀਏ? ਦੇਖ ਗੁਲਾਬ ਸਿਆ, ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ। ਚੱਲ ਹੋ ਜੇ ਫਿਰ ਘੁੱਟ-ਘੁੱਟ। ਹਾਂ ਲਓ ਜੀ ਚਾਹ। ਮੈਨੂੰ ਪਤਾ ਲੱਗ ਗਿਆ ਕੁੜੀ ਕਿਵੇਂ ਲੱਭੂਗੀ। ਕਿਵੇਂ? ਆ ਕਾਲਜ 'ਚ ਐਡਮਿਸ਼ਨ ਲੈਣੀ ਪੈਣੀ ਆ। ਓਏ ਵੇਖ, ਕੁੜੀਆਂ ਹੀ ਕੁੜੀਆਂ। ਇੱਥੇ ਤੇਰੀ ਗੱਲ ਬਣ ਜੂ। ਆਇਆ। ਓਏ ਮੈਂ ਮੂੰਹ ਨਹੀਂ ਜਾਂਦੀ, ਤੂੰ ਜਾ, ਤੇਰਾ ਕੰਮ ਹੈ। ਉਹ ਆਇਆ ਯਾਰ। ਤੂੰ ਜਾ। गुड मॉर्निंग स्टूडेंट्स। ਇਹ ਨਹੀਂ ਆਉਂਦੀ ਲੋੜ ਤੇਰੇ। खड़ा हो जा। ਕਾਪੀ ਪੈਨ ਕਿੱਥੇ ਆ ਤੇਰਾ? ਆ ਹੈਗਾ ਜੀ। ਬਹਿ ਜਾ, ਗੱਲਾਂ ਨਾ ਮਾਰ, ਇੱਧਰ ਧਿਆਨ ਦੇ। ਫਿਰ ਕੌਣ ਆਊਗੀ ਲੋਟ? ਓ ਥੈਂਕ ਯੂ। ਕੋਈ ਨਾ। ਅੱਛਾ ਆਪਣਾ ਨਾਂ ਤਾਂ ਦੱਸ ਜਾ। ਮੇਰਾ ਨਾਂ ਗੁਲਾਬ ਆ। ਕੀ? ਰੋਜ਼ ਵਾਲਾ ਗੁਲਾਬ? ਹਾਂ। ਮੇਰਾ ਨਾਂ ਵੀ ਇਹੀ ਆ, ਪਰ ਅੰਗਰੇਜ਼ੀ ਚ ਰੋਜ਼, ਰੋਜ਼ ਕਾਲੋ। ਅੱਛਾ ਕਾਪੀ ਤਾਂ ਲੈ ਜਾ। ਕੋਈ ਨਹੀਂ, ਬਾਅਦ ਚੋਂ ਦੇ ਦੀ, ਹਜੇ ਕਾਲੀ ਚ। ਉਹ ਛੱਡ ਯਾਰ, ਕਦੀ ਨਾਗਾ ਵੀ ਪਾ ਲਿਆ ਕਰ। ਚੱਲ ਜੇ ਪੀਣ ਨਹੀਂ ਦੇਣੀ ਤਾਂ ਕੋਈ ਪਹਿਲੇ ਤੋੜ ਵਰਗੀ ਗੱਲ ਹੀ ਸੁਣਾ ਦੇ ਫਿਰ। ਤੈਨੂੰ ਇੱਕ ਚੀਜ਼ ਵਿਖਾਵਾਂ? ਕੀ? ਇੱਕ ਮਿੰਟ। ਇਹ ਕੀ? ਜਿੱਦਣ ਮੈਨੂੰ ਵਿਆਹ ਲਈ ਕੁੜੀ ਮਿਲ ਗਈ ਨਾ, ਆ ਫੁੱਲ ਮੈਂ ਉਹਨੂੰ ਦੇਣਾ। ਵੇ ਪਾਗਲਾ, ਸੁੱਕਿਆ ਹੋਇਆ ਗੁਲਾਬ ਕੌਣ ਦਿੰਦਾ ਕਿਸੇ ਨੂੰ?
ਇਹ ਸੁੱਕੇ ਹੋਏ ਗੁਲਾਬ ਦੀ ਵੀ ਇੱਕ ਆਪਣੀ ਕਹਾਣੀ ਆ। ਇਹ ਫੁੱਲ ਮੇਰੇ ਡੈਡੀ ਨੇ ਮੇਰੀ ਮੰਮੀ ਨੂੰ ਦਿੱਤਾ ਸੀ। ਉਹਨਾਂ ਦੀ ਲਵ ਮੈਰਿਜ ਸੀ? ਵਿਆਹ ਤੋਂ ਪਹਿਲਾਂ ਨਹੀਂ, ਵਿਆਹ ਤੋਂ ਬਾਅਦ ਦਿੱਤਾ ਸੀ। ਪਤਾ ਕੀ ਹੋਇਆ, ਮੇਰੀ ਮੰਮੀ ਡੈਡੀ ਦੇ ਵਿਆਹ ਤੋਂ ਬਾਅਦ ਨਾ ਮੇਰਾ ਦਾਦਾ ਮੇਰੀ ਮੰਮੀ ਹੋਰਾਂ ਨੂੰ ਤੰਗ ਕਰਨ ਲੱਗ ਪਿਆ ਦਾਜ ਲਈ। ਮੇਰੀ ਮੰਮੀ ਰੁੱਸ ਕੇ ਪੇਕੇ ਚਲੀ ਗਈ। ਫਿਰ ਮੇਰਾ ਡੈਡੀ ਮੇਰੇ ਦਾਦੇ ਨਾਲ ਲੜ ਕੇ ਮੇਰੀ ਮੰਮੀ ਨੂੰ ਮਨਾਉਣ ਚਲਾ ਗਿਆ। ਕਹਿੰਦਾ ਮੈਨੂੰ ਤਾਂ ਸਿਰਫ ਤੂੰ ਹੀ ਚਾਹੀਦੀ ਆ, ਦਾਜ ਦੂਜ ਨਹੀਂ ਚਾਹੀਦਾ। ਉਦੋਂ ਮੇਰੇ ਡੈਡੀ ਨੇ ਮੇਰੀ ਮੰਮੀ ਨੂੰ ਆਹ ਫੁੱਲ ਦਿੱਤਾ ਸੀ ਤੇ ਮੇਰੀ ਮੰਮੀ ਵਿਚਾਰੀ ਭੋਲੀ, ਉਹਨੇ ਐਂਡ ਤੱਕ ਆ ਸਾਂਭ ਕੇ ਰੱਖਿਆ। ਸ਼ਾਇਦ ਮੇਰਾ ਨਾਂ ਵੀ ਗੁਲਾਬ ਉਹਨੇ ਤਾਂ ਹੀ ਰੱਖਿਆ ਸੀ। ਹੁਣ ਇਹ ਗੁਲਾਬ ਦਾ ਫੁੱਲ ਮੇਰੀ ਘਰਵਾਲੀ ਦੀ ਅਮਾਨਤ ਆ। ਵਾਹ ਯਾਰ, ਤੇਰੇ ਡੈਡੀ ਵਰਗੇ ਵੀ ਮੁੰਡੇ ਹੁੰਦੇ ਆ ਦੁਨੀਆ ਤੇ। ਸਾਨੂੰ ਤਾਂ ਸਾਰੇ ਪੈਗ ਪਾਉਣ ਵਾਲੇ ਹੀ ਮਿਲੇ। ਕਿਸੇ ਨੂੰ ਤੱਕ ਮੁਸਕਾ ਉੱਠਣ ਜੋ, ਪੱਤੀਆਂ ਸਭ ਮਹਿਕਾ ਉੱਠਣ ਜੋ, ਅੰਦਰੋਂ ਬਾਹਰੋਂ ਗਾ ਉੱਠਣ ਜੋ, ਖਿੜਦੇ ਨੈਣ ਨੈਣਾ ਦੇ ਸਾਵੇਂ। ਹਾਏ ਵੇ ਰੱਬਾ, ਦੱਸ ਵੇ ਰੱਬਾ, ਉਹ ਬੰਦੇ ਕਿਉਂ ਟਾਵੇਂ ਟਾਵੇਂ। ਵਾਹ ਸ਼ਾਇਰੀ। ਹੋਰ ਮੇਰੇ ਕੋਲ ਹੈ ਹੀ ਕੀ, ਇੱਕ ਇਹੀ ਚੀਜ਼ ਤਾਂ ਹੈ ਜੋ ਮੈਨੂੰ ਸਕੂਨ ਦਿੰਦੀ ਹੈ। ਯਾਰ ਮੈਂ ਕਿੰਤੂ ਪਰੰਤੂ ਤਾਂ ਨਹੀਂ ਕਰ ਰਿਹਾ, ਪਰ ਤੂੰ ਆ ਸਭ ਛੱਡ ਕਿਉਂ ਨਹੀਂ ਦਿੰਦੀ? ਵਜ੍ਹਾ ਲੱਭ ਰਹੀ ਹੈ ਛੱਡਣ ਦੀ। ਜਿੱਦਣ ਮਿਲ ਗਈ ਉਦਣ ਸਭ ਛੱਡ ਦੂੰ। ਲੈ ਤੂੰ ਤਾਂ ਲੱਭ ਕੁੜੀ, ਮੈਂ ਤਾਂ ਲੱਗੀ ਆ ਘਾਹ ਤੇ ਸੌਣ। ਹਾਂ ਫਿਰ ਆ ਗਈ ਕੋਈ ਲੋਟ? ਨਹੀਂ ਨਹੀਂ, ਇਹ ਤਾਂ ਮੇਰੀ ਘਰ ਵਾਲੀ ਆ। ਹੈ ਘਰ ਵਾਲੀ? ਸਮਝਾਓ ਨਾ। ਤੂੰ ਤਾਂ ਬੜਾ ਕਸੂਤਾ ਫਸਿਆ ਹੋਇਆ ਫਿਰ। ਹੋਰ ਯਾਰ। ਅੱਛਾ ਤੈਨੂੰ ਤਾਂ ਚਾਹੀਦੀ ਆ ਕੁੜੀ? ਹਾਂਜੀ। ਇਹੋ ਜੀ ਕੁੜੀ ਜਿਹਨੂੰ ਆ ਤੇਰੇ ਪੰਗਿਆਂ ਤੋਂ ਕੋਈ ਪ੍ਰੋਬਲਮ ਨਾ ਹੋਵੇ। ਹਾਂ। ਇਹੋ ਜੀ ਕੁੜੀ ਜਿਹਨੂੰ ਆ ਤੇਰੇ ਪੰਗਿਆਂ ਬਾਰੇ ਸਾਰਾ ਪਤਾ ਹੋਵੇ ਤਾਂ ਵੀ ਤੇਰੇ ਨਾਲ ਪਿਆਰ ਕਰੇ। ਹਾਂ। ਇਹੋ ਜੀ ਕੁੜੀ ਜਿਹੜੇ ਆਪਣੇ ਬਚਪਨ ਦੇ ਸਾਰੇ ਵਿਆਹ ਦੇ ਸੁਪਨੇ ਮਾਰ ਕੇ ਤੇਰੇ ਨਾਲ ਚੁੱਪ-ਚਾਪ ਤੁਰ ਜਾਵੇ। ਹਾਂ। ਇਸ ਜਨਮ ਚ ਕਿੱਥੋਂ ਲੱਭੂ ਇਹੋ ਜੀ ਕੁੜੀ? ਬਹੁਤ ਔਖਾ ਹੈ। ਉਹ ਨਹੀਂ ਮਜ਼ਾਕ ਕਰ ਰਹੀ ਹਾਂ, ਤੂੰ ਟੈਨਸ਼ਨ ਨਾ ਲੈ। ਆਪਣੇ ਕਾਲਜ ਚ ਬਥੇਰੀਆਂ ਕੁੜੀਆਂ ਨੇ। ਪੱਕਾ? ਹਾਂ ਪੱਕਾ। ਠੀਕ ਆ, ਤੂੰ ਲੱਭ ਕੇ ਦੇਣੀ ਆ ਫਿਰ। ਹਾਂ ਠੀਕ ਹੈ।
ਤੂੰ ਕਿਵੇਂ ਅੱਜ ਪਹਿਲਾਂ ਹੀ ਆ ਗਈ? ਕੁਛ ਨਹੀਂ, ਬਸ ਉਦਾਂ ਹੀ ਮੈਂ ਸੋਚਿਆ ਘਰ ਦੇ ਕੰਮਾਂ ਕਾਰਾਂ ਤੋਂ ਲੇਟ ਨਾ ਹੋ ਜਾ। ਸੁੱਖ ਤਾਂ ਹੈ। ਤੂੰ ਅੱਜ ਕੱਪੜੇ ਕਿਵੇਂ? ਬਸ ਉਵੇਂ ਹੀ ਜਿਵੇਂ ਉਵੇਂ ਕਿਵੇਂ ਮਤਲਬ? ਜਿਵੇਂ ਤੁਸੀਂ ਧੋਨੇ ਹੋ, ਮੈਂ ਸੋਚਿਆ ਅੱਜ ਮੈਂ ਧੋ ਲੈਣੀ ਆ। ਤੂੰ ਇਹ ਸਭ ਛੱਡ, ਮੂੰਹ ਹੱਥ ਧੋ ਲੈ। ਮੈਂ ਦਾਲ ਬਣਾਈ ਹੈ, ਬਸ ਰੋਟੀਆਂ ਪਕਾਉਣ ਲੱਗੀ ਆ। ਆ ਜਾ ਆ ਜਾ ਆ ਜਾ। ਇਹਨੂੰ ਕੀ ਹੋ ਗਿਆ? ਸਾਰੇ ਧੋਤੇ? ਜੇ ਦਾਲ ਇਹਨੇ ਬਣਾਈ ਹੋਈ ਨਾ ਤਾਂ ਪੱਕਾ ਦਾਲ 'ਚ ਕੁਝ ਕਾਲਾ ਹੋਊਗਾ। ਕਿਵੇਂ ਬਣੀ ਦਾਲ? ਸਵਾਦ ਬਣੀ ਆ। ਮੈਂ ਪਹਿਲੀ ਵਾਰ ਬਣਾਈ ਹੈ। ਲੈ ਚਾਚਾ ਪਾਣੀ ਪੀ ਲਾ। ਉਹੀ ਹੱਥੋਂ ਜਾ ਗਿਆ ਸੀ, ਸਵਾਦ ਹੈ। ਲੂਣ ਕਿਵੇਂ ਹੋਏ? ਬਹੁਤ ਜ਼ਿਆਦਾ ਆ। ਜੋ ਮਿਲਦਾ ਨਾ ਚਾਚਾ, ਖਾਲਾ ਚੁੱਪ ਕਰਕੇ। ਨਾਲੇ ਜਿਹੇ ਜੀ ਤੂੰ ਬਣਾਉਣਾ ਨਾ, ਉਸ ਤੋਂ ਤਾਂ ਸਵਾਦ ਹੀ ਆ। ਮੈਂ ਪਲੇਟ ਮਾਰੂ ਚੱਕ ਕੇ ਮੂੰਹ ਤੇ, ਖਾ ਕੇ ਹਰਾਮ ਕਰਦਾ। ਹੁਣ ਤੱਕ ਮੇਰੇ ਹੱਥ ਦੀਆਂ ਖਾਂਦਾ ਰਿਹਾ। ਉਹ ਕਿਉਂ ਗੁੱਸਾ ਕਰਦਾ ਯਾਰ? ਹੋਰ ਮੈਂ ਪੂਜਾ ਕਰਾਂ ਤੇਰੀ? ਮੈਂ ਤਾਂ ਚਾਰ ਨਾਲ ਹੀ ਖਾ ਲੈਣਾ। ਯਾਰ ਪਲੀਜ਼ ਤੂੰ ਅੱਜ ਅੰਦਰ ਆ ਕੇ ਪੈ ਜਾ, ਮੈਨੂੰ ਨੀਂਦ ਨਹੀਂ ਆ ਰਹੀ। ਉਹ ਤੂੰ ਪੈਗ ਲਾ ਲਾ, ਤੈਨੂੰ ਆਦਤ ਆ ਨਾ ਪੀਣ ਦੀ। ਨਹੀਂ ਨਹੀਂ, ਦਰਅਸਲ ਮੈਨੂੰ ਬਹੁਤ ਡਰਾਵਨਾ ਸੁਪਨਾ ਆਇਆ। ਹੁਣ ਮੈਨੂੰ ਬਹੁਤ ਡਰ ਲੱਗ ਰਿਹਾ, ਨਾਲੇ ਮੈਂ ਪੀਣੀ ਛੱਡਤੀ। ਉਹ ਤਾਂ ਹੀ ਤਾਂ ਕਹਿਣਾ, ਇੱਕਦਮ ਨਹੀਂ ਛੱਡੀ ਜਾਂਦੀ। ਇੱਕ ਵਾਰੀ ਮੂੰਹ ਨੂੰ ਖੂਨ ਲੱਗ ਜੇ ਨਾ, ਲੈਂਦਾ ਨਹੀਂ। ਪੈਗ ਲਾ ਲਾ। ਮੈਂ ਤੈਨੂੰ ਅੰਦਰ ਆਉਣ ਨੂੰ ਕਿਹਾ, ਨਾ ਕਿ ਬਕਵਾਸ ਕਰਨ ਨੂੰ। ਚੱਲ ਆ ਜਾ। ਇਹ ਕਿੱਧਰ ਨੂੰ ਚੱਲ ਪਿਆ? ਮੈਨੂੰ ਲੱਗਦਾ ਇਹਦਾ ਅੱਜ ਰਾਤ ਨੂੰ ਬੇਇੱਜ਼ਤੀ ਕਰਾਉਣ ਨੂੰ ਫਿਰ ਜੀ ਕਰਾਇਆ। ਇਹਨੇ ਨਹੀਂ ਕਾਸੇ ਜੋਗਾ ਛੱਡਣਾ ਮੈਨੂੰ ਪਿੰਡ 'ਚ। ਓ ਨਾ ਜਾ ਓਏ, ਇਹ ਕੰਮ ਨਾ ਕਰ, ਇੱਧਰ ਨਾ ਜਾ। ਉਹ ਚਾਚੇ ਛੱਡ ਯਾਰ, ਕੀ ਕਰੀ ਜਾਂਦਾ? ਓਏ ਬਹੁਤ ਕੌੜਾ ਹੈ ਉਹ। ਉਹ ਚਾਚੇ ਉਹਨੇ ਆਪ ਬੁਲਾਇਆ ਯਾਰ। ਮੈਂ ਨਹੀਂ ਛੱਡਦਾ। ਉਹ ਚਾਚੇ ਛੱਡ ਮੈਂ ਯਾਰ। ਨਹੀਂ ਛੱਡ ਦਿੰਦਾ ਯਾਰ ਨਹੀਂ। ਕੀ ਤਮਾਹਾ ਲਾਇਆ ਤੁਸੀਂ ਦੋਵਾਂ ਨੇ? ਮੈਂ ਬੁਲਾਇਆ ਉਹਨੂੰ।
ਇਹਦੇ ਨਹੀਂ ਹਿਸਾਬ ਆਉਂਦਾ, ਕਦੇ ਮਰ ਚੜੀਏ ਕਦੇ ਜਿਉਂ ਚੜੀਏ, ਮੈਨੂੰ ਕੀ ਖਾ ਜੁੱਤੀਆਂ। ਕੋਈ ਨਾ, ਬੈੱਡ ਤੇ ਪੈ ਜਾ ਜੇ ਪੈਣਾ। ਨਹੀਂ ਨਹੀਂ, ਮੈਂ ਇੱਥੇ ਹੀ ਠੀਕ ਹਾਂ। ਸਾਡਾ ਭਾਵੇਂ ਕੱਖ ਨਾ ਰੱਖ, ਪਰ ਆਪਣੇ ਤੋਂ ਵੱਖ ਨਾ ਰੱਖ। ਦਿਲ ਦੇਣਾ ਸੀ ਦੇ ਛੱਡਿਆ ਏ, ਤੇਰੀ ਮਰਜ਼ੀ ਰੱਖ ਨਾ ਰੱਖ। ਅੱਛਾ ਤੂੰ ਕੈਨੇਡਾ ਕਿਉਂ ਜਾਣਾ ਯਾਰ? ਦੇਖ ਤੈਨੂੰ ਦੱਸ ਰਹੀ ਹਾਂ, ਇੱਕ ਮੁੰਡਾ ਸੀ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਸੀ, ਉਹ ਕੈਨੇਡਾ ਚਲਾ ਗਿਆ ਤੇ ਉੱਥੇ ਜਾ ਕੇ ਵੀ ਉਹ ਮੇਰੇ ਨਾਲ ਗੱਲ ਕਰਦਾ ਸੀ, ਪਰ ਕੁਛ ਮਹੀਨਿਆਂ ਬਾਅਦ ਉਹਦੇ ਰੰਗ ਢੰਗ ਬਦਲ ਗਏ, ਨਾਲੇ ਉਹਨੇ ਨੰਬਰ ਵੀ ਬਦਲ ਲਿਆ। ਇੱਕ ਹਿਸਾਬ ਨਾਲ ਮੁੱਕਰ ਹੀ ਗਿਆ ਸੀ। ਬਸ ਮੈਂ ਇੱਕ ਵਾਰੀ ਜਾਣਾ ਹੈ ਉੱਥੇ ਤੇ ਪੁੱਛਣਾ ਹੈ ਮੇਰੀ ਗਲਤੀ ਕੀ ਸੀ। ਕਮਾਲ ਹੈ ਯਾਰ, ਕੁੜੀਆਂ ਮੁੱਕਰਦੀਆਂ ਤਾਂ ਬਹੁਤ ਸੋਹਣੀਆਂ ਸੀ। ਮੁੰਡਾ ਕੈਨੇਡਾ ਜਾ ਕੇ ਮੁੱਕਰ ਗਿਆ, ਪਹਿਲੀ ਵਾਰੀ ਸੁਣਿਆ। ਪਹਿਲਾਂ ਮੈਂ ਆਪ ਲੱਭਿਆ ਸੀਗਾ, ਹੁਣ ਘਰ ਦੇ ਲੱਭ ਦੇਣਗੇ। ਆ ਵੀ ਸਹੀ ਆ। ਕੀ ਗੱਲ, ਇੰਨਾ ਟਾਈਮ ਹੋ ਗਿਆ, ਜਾਣਾ ਨਹੀਂ? ਚੱਲ ਚਲੀਏ। ਹਾਂ ਓਏ ਤੈਨੂੰ ਕੁਲਚੇ ਖਵਾ ਕੇ ਲਿਆਵਾਂ, ਬੜੇ ਹੀ ਘੈਂਟ ਕੁਲਚੇ ਮਿਲਦੇ ਇੱਕ ਜਗ੍ਹਾ ਤੋਂ। ਹਾਂ ਚੱਲ ਚੱਲ। ਤੂੰ ਜੇ ਖਾ ਲੈਣਾ ਇੱਕ ਵਾਰੀ ਫੈਨ ਹੋ ਜਾਏਗੀ ਕੁਲਚਿਆਂ ਦੀ। ਆ ਲਓ ਜੀ। ਲਓ ਵੀ ਖਾਓ ਗਰਮਾ ਗਰਮ ਕੁਲਚੇ। ਆ ਲਓ ਜੀ ਕੁਲਚਾ, ਲੈ ਵੀ ਰੋਜ਼ ਕੌਰ ਖਾ ਕੇ ਵੇਖ। ਕੀ ਗੱਲ, ਤੂੰ ਪਿੱਛੇ ਬਹਿ ਗਿਆ? ਉਹ ਚੱਲ ਕੋਈ ਨਾ, ਫਿਰ ਕੀ ਹੋ ਗਿਆ, ਤੂੰ ਕੁਲਚਾ ਖਾ। ਸਵਾਦ ਆ ਨਾ? ਸੱਚੀ ਬਹੁਤ ਸਵਾਦ ਹੈ, ਜਮਾ ਤਿੱਖਾ। ਜੋ ਤੇਰਾ ਮਨ ਕਰੂਗਾ ਨਾ ਮੈਂ ਤੈਨੂੰ ਲੈ ਕੇ ਆਇਆ ਕਰੂੰਗਾ। ਠੀਕ ਹੈ। रोज आ जा बाहर, बहुत टाइम हो गया, सानू काली है। ਆ ਕੀ ਕੀਤਾ ਹੋਇਆ? ਕੀ ਹੈ ਤੈਨੂੰ? ਬੋਲਦੀ ਨਹੀਂ, ਉਹਨੂੰ ਤਾਰਿਆ ਕਿਉਂ ਗੱਡੀ ਚੋਂ? ड्राइवर हाँ मैं, मूरे बिठाया कल्ली नू, मुंह चक के बह गए दोवें जाने पिछे। ਗੱਡੀ ਰੋਕ, ਮੈਨੂੰ ਅੱਗੇ ਆਉਣ ਦੇ। कोई ना, बैठा रह हुण पिछे ही, तेनू बाली अग लगी सी ना पिछे बैण दी। ਆ ਕੀ ਬਦਤਮੀਜ਼ੀ ਸੀ? पता नहीं, तू बाली ओदे नाल दोस्ती जी ना रख। क्यों? मैनू नहीं पता, ਉਹ ਠੀਕ ਨਹੀਂ ਤੇਰੇ ਲਈ। ਆਪਦਾ ਚੰਗਾ ਮਾੜਾ ਮੈਂ ਆਪ ਸੋਚ ਸਕਦਾ, ਤੂੰ ਹੁੰਨੀ ਕੌਣ ਆ ਮੈਨੂੰ ਦੱਸਣ ਵਾਲੀ? ਨਾਲੇ ਤੈਨੂੰ ਕੀ ਪ੍ਰੋਬਲਮ ਹੈ ਸਾਡੀ ਦੋਸਤੀ ਤੋਂ? ਆ ਫੜ ਤੇਰਾ 1000 ਰੁਪਿਆ, ਰਹਿ ਗਿਆ ਸੀ ਅੱਜ।
ਹਾਂਜੀ ਕਿੱਦਾਂ ਫਿਰ? ਸੌਰੀ ਯਾਰ, ਕੱਲ ਹੀ ਉਹ ਕਮਲੀ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਕੋਈ ਨਾ, ਉਹਨੂੰ ਛੱਡ। ਮੈਂ ਤੇਰੇ ਵਾਸਤੇ ਕੁੜੀ ਲੱਭ ਲਈ। ਸੱਚੀ? ਮੁੱਚੀ। ਕੌਣ ਆ? ਆਪਣੇ ਕਾਲਜ ਦੀ ਆ, ਬਹੁਤ ਸੋਹਣੀ ਤੇ ਸਾਊ ਆ। ਮਿਲਾ ਫਿਰ ਜਲਦੀ। ਇੰਨੀ ਕਾਲੀ ਨਾ ਕਰ। ਆ ਫੜ ਕਾਪੀ, ਇਸ 'ਚ ਉਹਦੀ ਫੋਟੋ ਆ। ਜੇ ਤੈਨੂੰ ਪਸੰਦ ਆਵੇ ਤਾਂ ਦੱਸੀ, ਫਿਰ ਅੱਗੇ ਗੱਲ ਤੋਰੂੰਗੀ। ਰੋਜ਼ ਤੇ ਗੁਲਾਬ ਤਾਂ ਇੱਕ ਹੀ ਹੁੰਦੇ ਆ ਨਾ, ਤੇ ਇੱਕ ਹੀ ਰਹਿਣੇ ਚਾਹੀਦੇ ਆ। ਮੈਨੂੰ ਯਕੀਨ ਨਹੀਂ ਹੋ ਰਿਹਾ ਤੈਨੂੰ ਮੈਂ ਪਸੰਦ ਆ ਗਿਆ। ਸੋਚ ਸਮਝ ਕੇ ਹਾਂ ਕਰੀ, ਪਹਿਲਾ ਵਾਲੇ ਵਾਂਗੂ ਮੁੱਕਰ ਨਾ ਜਾਈ। ਨਹੀਂ ਮੁੱਕਰਦਾ, ਜਮਾ ਵੀ ਨਹੀਂ। ਆਪਾਂ ਪਤਾ ਕੀ ਕਰਾਂਗੇ? ਆ ਤੇਰੇ ਪੰਗਿਆਂ ਕਰਕੇ ਆਪਾਂ ਵੱਡਾ ਵਿਆਹ ਤਾਂ ਕਰਾ ਨਹੀਂ ਸਕਦੇ, ਪਰ ਕੋਈ ਨਾ, ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਵਿਆਹ ਦੇ ਸਾਰੇ ਸੁਪਨੇ ਮਾਰ ਲੂੰ। ਤੇ ਅੱਜ ਹੀ ਮੈਂ ਆਪਣੇ ਘਰੇ ਤੇਰੇ ਬਾਰੇ ਗੱਲ ਕਰ ਲੂੰਗੀ। ਤੂੰ ਬਸ ਚਾਚੇ ਨੂੰ ਲੈ ਕੇ ਆ ਜੀ। ਤੇ ਬਸ ਤੁਸੀਂ ਇੰਨਾ ਕਹਿਣਾ, ਸਾਡੀ ਕੋਈ ਮੰਗ ਨਹੀਂ ਹੈਗੀ, ਸਾਡੇ ਕੋਲ ਪਹਿਲਾਂ ਹੀ ਸਭ ਕੁਝ ਹੈ। ਤੇ ਬਸ ਆਪਾਂ ਚੁੰਨੀ ਚੜਾ ਕੇ ਕੁੜੀ ਨੂੰ ਲੈ ਕੇ ਜਾਣਾ। ਆਹ ਗੱਲ ਸੁਣ ਕੇ ਡੈਡੀ ਨੇ ਹੋ ਜਾਣਾ ਇੰਪ੍ਰੈਸ, ਕਿਉਂਕਿ ਉਹਨਾਂ ਨੂੰ ਲੱਗਦਾ ਵੱਡੇ ਵੱਡੇ ਵਿਆਹ ਕਰਾਉਣਾ ਪੈਸਿਆਂ ਦੀ ਬਰਬਾਦੀ ਆ। ਤੂੰ ਤਾਂ ਸਾਰਾ ਕੁਝ ਪਹਿਲਾਂ ਹੀ ਪਲਾਨ ਕਰੀ ਬੈਠੀ ਹੈ। ਹਾਂ, ਤੇ ਬਸ ਹੁਣ ਤੂੰ ਚਾਚੇ ਨੂੰ ਲੈ ਕੇ ਆ ਜੀ, ਚੰਗੇ ਤਰੀਕੇ ਨਾਲ ਗੱਲ ਕਰ ਲਈ, ਫਿਰ ਆਪਾਂ ਕੋਰਟ ਮੈਰਿਜ ਕਰਾਵਾਂਗੇ। ਮੈਂ ਅੱਜ ਹੀ ਚਾਚੇ ਨਾਲ ਗੱਲ ਕਰਦਾ। ਹਾਂ, ਤੇ ਆ ਖੁਸ਼ਖਬਰੀ ਆਪਣੀ ਐਕਸ ਘਰ ਵਾਲੀ ਨੂੰ ਵੀ ਦੇਣਾ। ਆ ਤਾਂ ਹੁਣ ਆਇਆ, ਲੈ ਦੱਸ। ਹਾਂ ਵੇ ਗੁਲਾਬ, ਕਿੱਥੇ ਸੀ ਤੂੰ? ਬਹੂ ਨੇ ਸਪੈਸ਼ਲ ਸੱਦਾ ਦੇ ਕੇ ਬੁਲਾਇਆ ਸਾਨੂੰ। ਜਾ ਭਾਈ, ਉਹਨੂੰ ਲੈ ਕੇ ਆ ਅੰਦਰੋਂ। ਅਸੀਂ ਵੀ ਘਰ ਦੇ ਕੰਮ ਕਰ। ਜਾ ਭਾਈ, ਛੇਤੀ ਜਾ। ਆ ਕੀ ਸਿਆਪਾ ਪਾਇਆ? ਸਿਆਪਾ? ਕਾਹਦਾ ਸਿਆਪਾ? ਦਿਸਦਾ ਨਹੀਂ ਤੈਨੂੰ? ਮੈਂ ਬਾਹਰ ਬੇਬੇ ਹੋਰਾਂ ਨੂੰ ਮਿੱਠੀਆਂ ਰੋਟੀਆਂ ਖਵਾਉਣ ਲੱਗੀ। ਨਾ ਉਦੋਂ ਜਿੱਦਣ ਮੈਂ ਕਿਹਾ ਸੀ ਉਦੋਂ ਤਾਂ ਖਵਾਈਆਂ ਨਹੀਂ ਮਿੱਠੀਆਂ ਰੋਟੀਆਂ। ਨਾਲੇ ਆ ਘੁੰਡ ਕੱਢ ਲਾ, ਕਿਉਂ ਮੇਰਾ ਜਲੂਸ ਕੱਢਣ ਲੱਗੀ ਆ? ਉਦੋਂ ਮੇਰੇ ਹੱਥ ਦੀਆਂ ਨਹੀਂ ਸੀ ਨਾ ਬਣੀਆਂ। ਵਿਚਾਰੀਆਂ ਬੇਬੇ ਕਦੋਂ ਤੋਂ ਮੇਰਾ ਮੂੰਹ ਵੇਖਣ ਨੂੰ ਤਰਸਦੀਆਂ ਸੀ। ਮੈਂ ਸੋਚਿਆ ਅੱਜ ਮੂੰਹ ਦਿਖਾਈ ਵੀ ਕਰ ਹੀ ਦਵਾਂ। ਉਹ ਤੇਰਾ ਮੂੰਹ ਵੇਖਣ ਨੂੰ ਨਹੀਂ ਤਰਸਦੀਆਂ। ਤੂੰ ਕੋਈ ਮੇਰੀ ਅਸਲੀ ਘਰ ਵਾਲੀ ਆ? ਕਿਉਂ? ਲਾਵਾਂ ਲੈ ਕੇ ਤਾਂ ਮੈਂ ਆਈ ਆ, ਹੋਰ ਅਸਲੀ ਘਰ ਵਾਲੀ ਕਿਵੇਂ ਹੁੰਦੀ ਹੈ? ਤੂੰ ਕਿਉਂ ਮੇਰਾ ਜਲੂਸ ਕੱਢਦੀ ਆ? ਮੈਨੂੰ ਕੁੜੀ ਲੱਭ ਗਈ, ਅਸੀਂ ਉਹਦੀ ਮੂੰਹ ਖਾਈ ਕਰਾ ਲਾਂਗੇ। ਤੂੰ ਰਹਿਣ ਦੇ ਬਾਬਾ। ਆਏ ਕਿਵੇਂ? ਮੂੰਹ ਦਿਖਾਈ ਤਾਂ ਮੈਂ ਹੀ ਕਰੂੰਗੀ। ਕੀ ਹੋ ਗਿਆ ਤੈਨੂੰ? ਤੂੰ ਕਿਉਂ ਐ ਕਰੀ ਜਾਂਦੀ ਆ? ਮੈਨੂੰ ਲੱਗਦਾ ਮੈਨੂੰ ਪਿਆਰ ਹੋ ਗਿਆ। ਕਿਹਦੇ ਨਾਲ? ਤੇਰੇ ਨਾਲ। ਹੋਰ ਤੇਰੇ ਚਾਚੇ ਨਾਲ? ਆ ਜਾ ਭਾਈ ਕੁੜੇ। ਹਾਂਜੀ ਹਾਂਜੀ, ਬਸ ਆ ਗਈ। ਚੱਲ ਹਟ। ਰੋਜ਼ੀ, ਜੇ ਤੈਨੂੰ ਮੇਰੇ ਨਾਲ ਥੋੜਾ ਜਿਹਾ ਵੀ ਪਿਆਰ ਆ ਨਾ, ਘੁੰਡ ਕੱਢ ਕੇ ਜਾ। ਜੇ ਤੂੰ ਪਿਆਰ ਹੀ ਦੇਖਣਾ ਨਾ ਤਾਂ ਕੁੰਡ ਕੱਢ ਕੇ ਨਹੀਂ ਦਿਸਣਾ, ਉਹ ਤਾਂ ਐਂ ਹੀ ਦਿਸੂ। ਆ ਕੀ ਕਰਕੇ ਆਈ ਆ? ਉਹ ਮੈਂ ਤਾਂ ਤੈਨੂੰ ਪਹਿਲੇ ਕਿਹਾ ਸੀ, ਇਹਦੇ ਵਰਗੀਆਂ ਭਰੋਸੇ ਦੇ ਲਾਇਕ ਹੀ ਨਹੀਂ ਹੁੰਦੀਆਂ। ਆ ਗੁੜ ਦੀ ਥਾਂ ਜ਼ਹਿਰ ਪਾ ਦਿੰਦੀ ਇਹਨਾਂ 'ਚ, ਨਾਲੇ ਦੋ ਦੋ ਰੋਟੀਆਂ ਸਾਨੂੰ ਦੇ ਦਿੰਦੀ। ਤੈਨੂੰ ਕੀ ਲੱਗਦਾ ਆ ਸਭ ਡਰਾਮਾ ਕਰਕੇ ਤੂੰ ਘਰ ਦੀ ਨੂੰਹ ਬਣ ਜਾਏਂਗੀ? ਮੇਰਾ ਵਿਆਹ ਰੋਜ਼ ਨਾਲ ਹੋ ਰਿਹਾ, ਤੂੰ ਪਲੀਜ਼ ਹੁਣ ਇੱਥੋਂ ਚਲੀ ਜਾ। ਤੁਸੀਂ ਗੱਡੀ ਭੇਜ ਦਿਓ।
ਬੱਲੇ ਹੋ ਬੱਲੇ ਲੈ ਇੱਥੇ ਤਾਂ ਚਿੱਤਰਹਾਰ ਚੱਲ ਰਿਹਾ ਯਾਰ ਹੁਣ ਹੋ ਫੁੱਲ ਐਂਟਰਟੇਨਮੈਂਟ ਓਏ ਲੈ ਬਈ ਮਿੱਤਰ ਪਿਆਰਿਓ ਪਰੀਆਂ ਨੱਚਣਗੀਆਂ ਸਟੇਜ ਤੇ ਲਾਲ ਪਰੀ ਨੱਚੂਗੀ ਮੇਜ਼ ਤੇ ਪਾਓ ਏ ਤੁਹਾਡੇ ਤਾਂ ਪਹਿਲਾਂ ਪਾਇਆ ਮੈਨੂੰ ਪਾਉਣ ਦਿਓ ਉਹ ਯਾਰ ਵੀਰੇ ਫੇਰ ਕੀ ਹੋ ਗਿਆ ਜੇ ਉਹਨੇ ਮੂੰਹ ਦਿਖਾਤਾ ਨਾਲੇ 4 ਤਾਂ ਬੁੜੀਆਂ ਸੀ ਯਾਰ ਉੱਥੇ ਤੂੰ ਤਾਂ ਐਂ ਕਹਿਣਾ ਜਿਵੇਂ ਸਾਰੇ ਪਿੰਡ ਦੇ ਮੂੰਹ ਦੇਖ ਲਿਆ ਹੁੰਦਾ ਚੱਕ ਵਾਹ ਜੀ ਵਾਹ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਤਾੜੀਆਂ ਜ਼ਰੂਰ ਮਾਰ ਦਿਓ ਜੀ ਜੋ ਅਗਲੀ ਪੇਸ਼ਕਾਰੀ ਦੇਣ ਆ ਰਹੀ ਹੈ ਉਹ ਮਟਿਆਰ ਕਿਸੇ ਵੀ ਜਾਣ ਪਹਿਚਾਨ ਦੀ ਮੁਹਤਾਜ ਨਹੀਂ ਨੌਜਵਾਨ ਦਿਲਾਂ ਦੀ ਧੜਕਨ ਇਸ ਆਰਕੈਸਟਰਾ ਗਰੁੱਪ ਦੀ ਆਨ ਬਾਨ ਤੇ ਸ਼ਾਨ ਮਿਸ ਰੋਜ਼ੀ हाले आइंदा दिखाया था तुझे हाले आइंदा दिखाया था तुझे छोड़ जाएगा बताया था तुझे तेरी गाली से मुझे याद आया तेरी गाली से मुझे याद आया कितने तानों से बचाया था तुझे तेरा बनता था कि तू दुश्मन हो तेरा बनता था कि तू दुश्मन हो अपने हाथों से खिलाया था तुझे वाह गाता है Bob? ਉਹ ਵੀਰੇ ਤੂੰ ਟੈਨਸ਼ਨ ਨਾ ਲੈ ਯਾਰ ਬਾਲੇ ਨੂੰ ਤਾਂ ਹਲੇ ਪਤਾ ਵੀ ਨਹੀਂ ਲੱਗਿਆ ਨਾਲੇ ਬੰਦਿਆਂ ਨੇ ਕਿਹੜਾ ਇਹਦਾ ਮੂੰਹ ਵੇਖਿਆ ਉਹਨਾਂ ਨੂੰ ਕੀ ਪਤਾ ਕੌਣ ਆ ਇਹ ਵਾਹ ਜੀ ਵਾਹ ਬੜੀ ਸੋਹਣੀ ਪੇਸ਼ਕਾਰੀ ਕੀਤੀ ਆ ਜੀ ਤੇ ਇੱਕ ਵਾਰੀ ਤਾੜੀਆਂ ਜ਼ਰੂਰ ਮਾਰ ਦਿਓ ਹਾਂਜੀ ਹਾਂਜੀ ਮਾਤਾ ਜੀ ਸਾਡਾ ਬਹੁਤ ਸਾਰਾ ਮਾਣ ਸਨਮਾਨ ਕਰਦੇ ਨੇ ਨਾਲੇ ਇਹਨਾਂ ਨੇ ਸਾਨੂੰ ਦੱਸਿਆ ਕਿ ਰੋਜੀ ਇਸ ਪਿੰਡ ਦੀ ਨੂੰਹ ਹੈ ਤੇ ਗੁਲਾਬ ਦੀ ਘਰ ਵਾਲੀ ਆ ਤਾੜੀਆਂ
ਚਲੋ ਹੁਣ ਲੱਗ ਗਿਆ ਸਾਰੇ ਪਿੰਡ ਨੂੰ ਪਤਾ। ਉਹ ਤੂੰ ਟੈਨਸ਼ਨ ਨਾ ਲੈ ਯਾਰ, ਬਹੁਤੀਆਂ ਬੁੜੀਆਂ ਦੇ ਤਾਂ ਚਿੱਟਾ ਮੋਤੀ ਉਤਰਿਆ। ਹਾਂ, ਨਾਲੇ ਰਹੀ ਗੱਲ ਬੰਦਿਆਂ ਦੀ, ਡਕੇ ਤਾਂ ਫਿਰਦੇ ਨੇ ਯਾਰ, ਸੁਰਤ ਇਹਨਾਂ ਨੂੰ ਹੈ ਨਹੀਂ, ਸਾਰਾ ਕੁਝ ਬਲਰ ਦਿਖੀ ਜਾਂਦਾ। ਬੁੱਗੇ ਤੇਰੀ ਬਹੂ ਨੇ ਤੇ ਅੱਜ ਰੰਗ ਬੰਨ ਤੇ ਰੰਗ ਧਰਮ ਨਾਲ ਨਜ਼ਾਰਾ ਆ ਗਿਆ ਓਏ। ਲਵ ਯੂ ਬੁੱਗੇ ਓਏ। ਯਾਰ ਮਸਾਂ ਜਾ ਕੇ ਦੂਜੀ ਕੁੜੀ ਮਿਲੀ ਸੀ, ਹੁਣ ਪਹਿਲੀ ਨੇ ਘੁੰਡ ਚੱਕਤਾ। ਦੇਖ ਵੀਰੇ, 100 ਹੱਥ ਰੱਸਾ ਸਿਰੇ ਤੇ ਗੰਢ। ਜਿਸ ਹਿਸਾਬ ਨਾਲ ਤੂੰ ਫਸਿਆ ਨਾ, ਹੁਣ ਉਹਦਾ ਇੱਕੋ ਇੱਕ ਹੱਲ ਆ। ਮੈਨੂੰ ਕਿਤੋਂ ਪਤਾ ਲੱਗਿਆ ਸਾਡਾ ਮਾਸਟਰ ਬਣਾ ਰਿਹਾ ਕਿਤਾਬ ਦਾ ਦੂਜਾ ਭਾਗ। ਓਏ ਲਾਣਤਿਓ, ਤੁਹਾਡੇ ਪਹਿਲੇ ਭਾਗ ਨੇ ਇੰਨੇ ਸਿਆਪੇ ਪਾਤੇ, ਲੱਗਦੇ ਕੁਝ ਦੂਜੇ ਭਾਗ ਦੇ। ਉਹ ਬਾਈ ਜੀ, ਇਹੀ ਤਾਂ ਕਮਾਲ ਹੈ ਉਸ ਕਿਤਾਬ ਦਾ। ਤੂੰ ਦੇਖ ਇੱਕ ਨੂੰ ਰੋਂਦਾ ਸੀ, ਹੁਣ ਦੇਖ ਲੈ ਦੋ ਦੋ ਮੰਗਰ ਫਿਰਦੀਆਂ ਨੇ। ਸਹੀ ਹੈ ਵੀਰੇ, ਆਪਾਂ ਚੱਲਦੇ ਹਾਂ ਮਾਸਟਰ ਕੋਲ। ਉਹ ਕਿਤਾਬ ਹਲੇ ਛਪਣੀ ਆ, ਪਰ ਆਪਾਂ ਨੂੰ ਕੱਚੀ ਕਾਪੀ ਪਹਿਲਾਂ ਦੇ ਦੂ। ਅੱਛਾ ਹਾਂ, ਇੰਨਾ ਕੁ ਤਾਂ ਲਿੰਕ ਹੈਗੀ ਆ ਫਿਰ ਆਪਣਾ ਬਾਈ। ਕਿਉਂ ਚੱਲੀਏ ਫਿਰ? ਉਹ ਬੈਠਾ ਇਹਨੂੰ ਮੈਨੂੰ ਲੱਗਦਾ ਆਹੀ ਘਰ ਆ, ਇੱਥੇ ਰੋਕ ਲਾ। ਉਹ ਮਾਸਟਰ ਜੀ ਦਾ ਘਰ ਇਹੀ ਹੈ ਜੀ? ਹਾਂਜੀ, ਤੁਸੀਂ ਕੌਣ? ਅਸੀਂ ਤਾਂ ਮਾਸਟਰ ਦੇ ਲਾਡਲੇ ਸ਼ਾਗਿਰਦ ਜੀ, ਭਾਗ 2 ਲੈਣਾ ਆ। ਓ ਅੱਛਾ 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 ਅੱਛਾ। ਪੁੱਛਿਓ ਕੱਚੀ ਕਾਪੀ ਹੈ ਕਿ ਨਹੀਂ। ਲਿਆਈ ਓਏ। ਉਹ ਬਾਈ ਚਾਹ ਦੀ ਤਾਂ ਲੋੜ ਹੀ ਨਹੀਂ ਹੈ। ਸਾਲੇ ਬਣਿਆ ਲਾੜਲੇ ਸ਼ਾਗਿਰਦਾਂ ਦੇ। ਉਹ ਤੁਹਾਡਾ ਮਾਸਟਰ ਤਾਂ ਰਾਤੀ ਪਿੰਡ ਦੀ ਕੁੜੀ ਭਜਾ ਕੇ ਲੈ ਗਿਆ। ਆ ਲਿਆਈ ਓ ਡਾਂਗਾ। ਦੋਨੇ ਓਏ ਹੁਣ ਪਤਾ ਲੱਗਿਆ ਤੁਹਾਡੇ ਆਪਦੇ ਮਾਸਟਰ ਦਾ ਫੋਕਸ ਕਿੱਥੇ ਸੈੱਟ ਸੀ। ਐ ਕਹਿੰਦੇ ਸੀ ਇਹ ਪ੍ਰੋਬਲਮ ਚੋਂ ਕੱਢੂ, ਓਏ ਉਹ ਕੁੜੀ ਕੱਢ ਕੇ ਲੈ ਗਿਆ। ਓਏ ਲੋਕ ਤਾਂ ਉਹੀ ਭਕਾਈ ਮਰੀ ਜਾਂਦੇ ਨੇ, ਉਹ ਤਾਂ ਕੁੜੀ ਨੂੰ ਰੇਸ ਲਵਾਉਣ ਗਿਆ ਹੂ। ਉਹ ਗੁਲਾਬ ਵੀਰੇ, ਤੈਨੂੰ ਪਤਾ ਤਾਂ ਹੈ ਸਟੇਟ ਲੈਵਲ ਦੀਆਂ ਗੇਮਾਂ ਦੀ ਤਿਆਰੀ ਚੱਲੀ ਜਾਂਦੀ ਹੈ। ਨਹੀਂ ਵੀਰੇ, ਗੁਲਾਬ ਨੂੰ ਸ਼ਿੱਕੂ ਵੀ ਨਹੀਂ ਪਤਾ। ਗੁਲਾਬ ਨੂੰ ਤਾਂ ਇਹ ਵੀ ਨਹੀਂ ਪਤਾ ਰੋਜ਼ ਰੋਜ਼ੀ ਚੋਂ ਕਿਹਨੂੰ ਰੱਖਣਾ। ਇਹਦੇ ਨਾਲ ਤਾਂ ਉਹ ਗੱਲ ਹੋ ਗਈ, ਅਸਮਾਨ 'ਚ ਉੱਡ ਗਿਆ ਤੂਤ 'ਚ ਫਸਿਆ। ਖਜੂਰ ਹੁੰਦਾ ਨਾ ਮੈਂ ਖਜੂਰ 'ਚ ਫਸਿਆ, ਨਾ ਮੈਂ ਤੂੰ 'ਚ ਫਸਿਆ। ਮੈਂ ਤਾਂ ਮੂੰਹ ਦੇ ਮੂੰਹ ਜ਼ਮੀਨ ਤੇ ਆ ਕੇ ਡਿੱਗਿਆ। ਰੱਬ ਕਰਕੇ ਮੈਂ ਖਜੂਰ 'ਚ ਹੀ ਫਸਿਆ ਹੁੰਦਾ, ਮੇਰਾ ਆਹ ਹਾਲ ਤਾਂ ਨਾ ਹੁੰਦਾ। ਦੇਖ ਵੀਰੇ, ਗੁੱਸਾ ਨਾ ਕਰੀ, ਪਰ ਮੇਰੇ ਕੋਲ ਇੱਕ ਸਕੀਮ ਆ। ਓਏ ਤੈਨੂੰ ਸ਼ਰਮ ਨਹੀਂ ਆਉਂਦੀ? ਓਏ ਇਹਨੂੰ ਮੇਰੇ ਤੇ ਤਰਸ ਨਹੀਂ ਆਉਂਦਾ? ਤੇਰੇ ਮਾਸਟਰ ਦੀਆਂ ਪੁੱਠੀਆਂ ਸਕੀਮਾਂ ਕਰਕੇ ਮੈਂ ਪੁੱਠਾ ਟੰਗਿਆ ਗਿਆ, ਹੁਣ ਮੈਨੂੰ ਫਾਹੇ ਲਾਉਣਾ? ਵੀਰੇ ਇਹ ਮੇਰੀ ਨਿੱਜੀ ਸਕੀਮ ਆ, ਇਹਦੇ 'ਚ ਮਾਸਟਰ ਦਾ ਕੋਈ ਲੱਲਾ ਕੱਖਾ ਨਹੀਂ। ਨਾਲੇ ਜੇ ਇਹ ਫੇਲ ਹੋ ਗਈ ਨਾ, ਤਾਂ ਬਾਬੇ ਕੁੱਤੀ ਵਾਲੇ ਦੀ ਸਹੁੰ। ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਕੋਈ ਸਲਾਹ ਨਹੀਂ ਦਿੰਦਾ। ਹੋ ਗਿਆ ਇਰਸ਼ਾਦ, ਤੈਨੂੰ ਯਾਦ ਆ ਜਦੋਂ ਆਪਾਂ ਛੋਟੇ ਹੁੰਦੇ ਸੀ, ਕਿਸਮਤ ਵਾਲੀ ਪੁੜੀ ਪੱਟਦੇ ਹੁੰਦੇ ਸੀ? ਉਹ ਪੁੜੀ 'ਚ ਜਿਹੜਾ ਨੰਬਰ ਆਉਂਦਾ ਸੀ, ਆਪਾਂ ਨੂੰ ਉਹੀ ਚੀਜ਼ ਮਿਲ ਜਾਂਦੀ ਸੀ। ਮੈਂ ਸੋਚਦਾ ਵੀ ਆਪਾਂ ਤੇਰੇ ਦੋਹਾਂ ਘਰ ਵਾਲਿਆਂ ਦੀ ਪਰਚੀ ਨਾ ਪਾ ਲਈਏ। ਓਏ ਓਏ ਵੱਡੇ ਪਲੈਨਰੋ, ਪਰਚੀਆਂ ਪਾਉਣ ਨੂੰ ਇਹ ਕੋਈ ਲੱਕੀ ਡਰਾ ਹੈ? ਉਹ ਵੀਰੇ ਤੂੰ ਇਹਨੂੰ ਲੱਕੀ ਡਰਾ ਹੀ ਸਮਝ। ਜਿਹੜੀ ਲੱਕੀ ਹੋਊਗੀ ਉਹਨੂੰ ਗੁਲਾਬ ਮਿਲ ਜੂਗਾ। ਕਿਹੜਾ ਪਰਚੀਆਂ 'ਚ ਕੋਈ ਹੇਰਾ ਫੇਰੀ ਕਰਨੀ ਹੈ? ਬਸ ਆਪਾਂ ਨੂੰ ਰੱਬ ਦੀ ਮਰਜ਼ੀ ਪਤਾ ਲੱਗ ਜੂ। ਇੱਕ ਵਾਰੀ ਹੋਰ ਸਿੱਟਦੇ ਆ ਯਾਰ। ਚੱਕ। ਅਸਲ ਪਤਾ ਨਾ ਤੀਜੀ ਵਾਰ ਚ ਲੱਗਦਾ ਹੁੰਦਾ। ਇੱਕ ਵਾਰੀ ਹੋਰ ਸਿੱਟਦੇ ਆ। ਮੈਂ ਕਿਹਾ ਸੀ ਨਾ ਅਸਲ ਪਤਾ ਤੀਜੀ ਵਾਰ ਚ ਲੱਗਦਾ ਹੁੰਦਾ। ਹੁਣ ਬੜੀ ਹੈ ਨਾ ਗੱਲ। तू अगर छोड़ के जाने पर तुला है तो जा, जान भी जिस्म से जाती है तो कब पूछती है। ਲੈ ਗੱਲ ਕਿਉਂ ਨਾ ਬਣੂ ਜੀ, ਜੇ ਨੀਤਾਂ ਸੱਚੀਆਂ ਹੋਣ, ਮੁਰਾਦਾਂ ਆਪਣੇ ਆਪ ਪੂਰੀਆਂ ਕਰਦਾ ਰੱਬ। ਹਾਂਜੀ, ਰੋਜ਼ ਦੇ ਵਿਆਹ ਦੀ ਟੈਨਸ਼ਨ ਸਾਡੇ ਨਾਲੋਂ ਵੱਧ ਤਾਂ ਉਹਦੇ ਮਾਮਾ ਜੀ ਨੂੰ ਸੀ। ਡਰਦੇ ਸੀ
ਕਿਤੇ ਕੋਈ ਗਲਤ ਪਰਿਵਾਰ ਨਾ ਟੱਕਰ ਜੇ। ਸ਼ੁਕਰ ਹੈ ਪ੍ਰਮਾਤਮਾ ਦਾ, ਹੁਣ ਤਾਂ ਸਾਡੀ ਉਹ ਟੈਨਸ਼ਨ ਵੀ ਮੁੱਕ ਗਈ। ਵੈਸੇ ਰੋਜ਼ ਦੱਸਦੀ ਸੀ ਕਿ ਤੁਸੀਂ ਜਮਾਂ ਹੀ ਸਾਦਾ ਵਿਆਹ ਕਰਨਾ ਚਾਹੁੰਦੇ ਹੋ। ਹਾਂਜੀ, ਅਸੀਂ ਕੋਈ ਖਰਚਾ ਖੁਰਚਾ ਵੀ ਨਹੀਂ ਕਰਨਾ, ਬਸ 4 ਬੰਦੇ ਲਿਆ ਕੇ ਚੁੰਨੀ ਚੜਾ ਕੇ ਲੈ ਜਾਣਾ ਜੀ। ਬਈ ਵਾਹ, ਬਹੁਤ ਉੱਚੀ ਸੋਚ ਹੈ ਜੀ ਤੁਹਾਡੀ। ਮੁੰਡਾ ਕੁੜੀ ਇੱਕ ਦੂਜੇ ਨੂੰ ਜਾਣਦੇ ਆ, ਸਮਝਦੇ ਆ, ਬਸ ਸਾਨੂੰ ਰਿਸ਼ਤਾ ਮਨਜ਼ੂਰ ਹੈ ਲਓ, ਜੀ। ਧੰਨ ਭਾਗ ਜੀ ਸਾਡੇ ਹੈ। ਲਓ ਜੀ, ਫਿਰ ਇਸੇ ਖੁਸ਼ੀ 'ਚ ਕਰੋ ਮੂੰਹ ਮਿੱਠਾ। ਇਹ ਕੁੜੀ ਦਾ ਮਾਮਾ ਰਾਜਧਾਨੀ ਵਾਲਿਆਂ ਦੀ ਨਾ ਕੈਨੇਡਾ ਤੋਂ ਸਪੈਸ਼ਲ ਮਿਠਾਈ ਲੈ ਕੇ ਆਇਆ ਜੀ। ਜੀਜਾ ਜੀ 1 ਮਿੰਟ, ਮੂੰਹ ਮਿੱਠਾ ਤੇ ਸ਼ਗਨ ਵਿਹਾਰ ਤਾਂ ਆਪਾਂ ਹੁਣ ਕੋਰਟ 'ਚ ਹੀ ਕਰਾਂਗੇ। ਇਹ ਵੀ ਠੀਕ ਹੈ। ਠੀਕ ਹੈ ਜੀ, ਚਲੋ। ਲੈ ਵੀ ਚਾਚਾ, ਰੋਜ਼ ਦੇ ਘਰ ਦੇ ਤਾਂ ਮੰਨ ਗਏ। ਹੁਣ ਆਪਾਂ ਰੋਜ਼ ਨੂੰ ਚੁੰਨੀ ਚੜਾ ਕੇ ਲੈ ਆਉਣਾ ਤੇ ਵੋਟੀਆਂ ਦੀ ਅਦਲਾ ਬਦਲੀ ਕਰ ਦੇਣੀ ਆ। ਓਏ ਆਪਾਂ ਤਾਂ ਹੀ ਫਸੇ ਪਏ ਸੀ। ਹੁਣ ਜਦੋਂ ਰੋਜ਼ ਆ ਗਈ ਨਾ, ਰੋਜ਼ ਦਾ ਫਾਹਾ ਹੀ ਵੱਢਿਆ ਜਾਊਗਾ। ਹੁਣ ਜਾ ਕੇ ਆਪਾਂ ਰੋਜੀ ਦਾ ਬਿਸਤਰਾ ਗੋਲ ਕਰਾਈਏ। ਆ ਜਾ। ਮੈਨੂੰ ਲੱਗਦਾ ਇਹ ਆਪਣੇ ਬਿਸਤਰਾ ਗੋਲ ਕਰਾਊ। ਆ ਜਾ ਵੀ, ਆ ਜਾ ਕਾਕਾ, ਉਰੇ ਆ ਜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਚੇ। ਹਾਂ ਦੱਸ ਕੁੜੀਏ, ਤੂੰ ਕੀ ਕਹਿਣਾ? ਜਿਵੇਂ ਤੁਹਾਨੂੰ ਸਾਰਿਆਂ ਨੂੰ ਮੈਂ ਸਾਰੀ ਗੱਲ ਤਾਂ ਪਹਿਲਾਂ ਹੀ ਦੱਸਤੀ ਸੀ। ਮੈਂ ਮੰਨਦੀ ਹਾਂ ਇਹਨਾਂ ਦਾ ਕਸੂਰ ਹੈ, ਪਰ ਇਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਮੈਂ ਜੋ ਕੀਤਾ ਪੈਸੇ ਲਈ ਕੀਤਾ। ਗੁਲਾਬ ਨੇ ਜੋ ਕੀਤਾ ਉਹਦੀ ਆਪਦੀ ਮਜਬੂਰੀ ਸੀ। ਨਾ ਹੀ ਕਦੇ ਉਹਨੇ ਹੱਦ ਪਾਰ ਕੀਤੀ, ਨਾ ਹੀ ਕਦੇ ਮੈਂ। ਪਰ ਹੁਣ ਉਹਨੂੰ ਜਿਹੜੀ ਵੀ ਕੁੜੀ ਚਾਹੀਦੀ ਹੈ ਉਹਨੂੰ ਮਿਲ ਚੁੱਕੀ ਹੈ। ਨਾਲੇ ਜੇ ਗੁਲਾਬ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ। ਰੋਜ਼ ਚੰਗੇ ਘਰ ਦੀ ਕੁੜੀ ਹੈ, ਗੁਲਾਬ ਵੀ ਬਹੁਤ ਸਾਊ ਮੁੰਡਾ ਹੈ। ਨਾਲੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਨੇ। ਤਾਂ ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਨੂੰ ਵੀ ਇਹਨਾਂ ਦੇ ਵਿਆਹ ਤੋਂ ਇਤਰਾਜ਼ ਹੋਣਾ ਚਾਹੀਦਾ। ਬਾਕੀ ਜਿਵੇਂ ਤੁਹਾਨੂੰ ਸਹੀ ਲੱਗੇ। ਜੋ ਕੁੜੀ ਨੇ ਕਿਹਾ ਤੁਹਾਨੂੰ ਸਭ ਨੂੰ ਪਤਾ ਹੀ ਹੈ। ਗੁਲਾਬ ਤਾਂ ਪਿੰਡ ਦਾ ਸਾਊ ਮੁੰਡਾ ਹੈ। ਸਾਨੂੰ ਪੰਚਾਇਤ ਨੂੰ ਤਾਂ ਕੋਈ ਇਤਰਾਜ਼ ਨਹੀਂ ਇਹਨਾਂ ਤੇ। ਇੱਕ ਇਤਰਾਜ਼ ਜ਼ਰੂਰ ਹੈ ਤੇਰੇ ਤੇ। ਉਹ ਤੋਂ ਆ ਮਾਸਟਰ ਦੇ ਪਿੱਛੇ ਲੱਗ ਕੇ ਆਪਦਾ ਅੱਗਾ ਖਰਾਬ ਕਰ ਲਿਆ। ਇਹੋ ਜਿਹੀਆਂ ਪੁੱਠੀਆਂ ਸਲਾਹਾਂ ਤੈਨੂੰ ਦਿੰਦਾ ਕੌਣ ਆ ਗੁਲਾਬ? ਇਹਨੂੰ ਪੁੱਠੀਆਂ ਸਲਾਹਾਂ ਉਹ ਬੰਦੇ ਦਿੰਦੇ ਆ ਜਿਹੜੇ ਇਹਨੂੰ ਸਲਾਹ ਦੇਣ ਤੋਂ ਪਹਿਲਾਂ ਆਪਸ ਵਿੱਚ ਵੀ ਸਲਾਹ ਨਹੀਂ ਕਰਦੇ ਵੀ ਇਹਨੂੰ ਕੀ ਸਲਾਹ ਦੇਣੀ ਹੈ। ਸਾਲੇ ਬੇਸਲਾਹੇ ਜੇ। ਖਬਰਦਾਰ, ਜੇ ਅੱਗੇ ਤੋਂ ਆਪਣਾ ਘਰ ਖਰਾਬ ਕੀਤਾ ਤਾਂ। ਠੀਕ ਹੈ ਸਰਪੰਚ ਸਾਹਿਬ। ਸਾਲਾ ਘਰ ਤਾਂ ਖਰਾਬ ਹੋਣਾ ਹੀ ਹੋਣਾ ਸੀ। ਇੱਕ ਕੰਨਿਓ 'ਚ 2 ਕੰਧਾਂ ਕੱਢਣ ਨੂੰ ਫਿਰਦਾ ਸੀ। ਉਹ ਇਹਨੇ ਮੇਰੇ ਵਾਲੀ ਵੀ 5 ਇੰਚੀ ਆਪਣੇ ਨਾਲ ਸੁੱਟ ਲੈਣੀ ਸੀ। ਗੁਲਾਬ ਪੁੱਤ, ਜਿਹੜੀ ਕੁੜੀ ਹੁਣ ਪਸੰਦ ਕੀਤੀ ਹੈ ਨਾ, ਚੁੱਪ ਕਰਕੇ ਵਿਆਹ ਕਰਵਾ ਲਾ। ਲੈ ਵੀ ਅਜੈਬ ਸਿਆ, ਤੇਰਾ ਮਸਲਾ ਤਾਂ ਹੋ ਗਿਆ ਹੱਲ। ਹੁਣ ਚਾਹ ਚੁ ਪਿਲਾ ਬਈ। ਹਾਂ ਪਿਉਨੇ ਚਾਹ ਆਪ ਹੀ ਬਣਾਉਣੀ ਪਣੀ ਆ, ਕੰਮ ਵਾਲੀ ਤਾਂ ਭੱਜ ਗਈ ਸੀ। ਇਹਨਾਂ ਨੂੰ ਆਖ ਦੋ ਕਿਸੇ ਨੂੰ। ਓਏ ਜਾਓ, ਸਲਾਹ ਤਾਂ ਦੇ ਨਹੀਂ ਸਕਦੇ ਚੰਗੀ, ਚਾਹ ਤਾਂ ਬਣਾ ਦਿਓ ਚੰਗੀ। ਓਏ ਚਾਹ ਬਣਾਓ, ਸਲਾਹ ਨਹੀਂ ਕਰੀ। ਤੂੰ ਬਿਨਾਂ ਦੱਸੇ ਹੀ ਚੱਲੀ ਆ। ਹੁਣ ਇੱਥੇ ਕੀ ਰਹਿ ਗਿਆ ਮੇਰਾ? ਮੇਰੇ ਵਿਆਹ ਤੱਕ ਹੀ ਰੁਕ ਜਾ। ਜਿਹੜੇ ਕੰਮ ਦੇ ਪੈਸੇ ਲਏ ਸੀ ਉਹ ਤਾਂ ਪੂਰਾ ਹੋ ਗਿਆ। ਥੈਂਕ ਯੂ ਯਾਰ। ਅਸੀਂ ਤਾਂ ਜੋ ਵੀ ਕਰਦੇ ਸੀ ਹੋਰ ਉਲਝਦਾ ਜਾਂਦਾ ਸੀ। ਆ ਤੂੰ ਸਾਰਾ ਕੁਝ ਸੁਲਝਾਤਾ। ਅੱਛਾ ਹੁਣ ਤੂੰ ਨਾ ਆ ਦਾਰੂ ਛੱਡ ਦੀ। ਜੇ ਤੈਨੂੰ ਹੀ ਛੱਡਦਾ ਤਾਂ ਦਾਰੂ ਕੀ ਚੀਜ਼ ਹੈ? ਤੂੰ ਵੀ ਕਰਾ ਲਾ ਹੁਣ ਵਿਆਹ ਵੀ। ਮੇਰਾ ਵਿਆਹ ਹੋ ਤਾਂ ਚੁੱਕਿਆ, ਭੁੱਲ ਗਿਆ? ਤੇਰੇ ਨਾਲ ਹੀ ਤਾਂ ਲਈਆਂ ਸੀ ਲਾਵਾਂ। ਮਜ਼ਾਕ ਕਰਦੇ ਆ। ਨਾਲੇ ਸ਼ਾਇਦ
ਮੈਨੂੰ ਲੱਗਦਾ ਸਾਡੇ ਵਰਗੀਆਂ ਕੁੜੀਆਂ ਘਰਾਂ ਲਈ ਬਣੀਆਂ ਹੀ ਨਹੀਂ ਹੁੰਦੀਆਂ। ਆ ਤਾਂ ਬਸ ਕਹਿਣ ਦੀਆਂ ਗੱਲਾਂ। ਤੈਨੂੰ ਜਿੱਦਣ ਮਿਲ ਗਿਆ ਨਾ ਮੇਰੇ ਪਿਓ ਵਰਗਾ, ਘਰ ਦੀ ਨੂੰਹ ਬਣਾ ਕੇ ਲੈ ਜਾਣਾ ਉਹਨੇ। ਤੇਰੇ ਪਿਓ ਵਰਗਾ ਤਾਂ ਤੂੰ ਹੀ ਸੀ ਕਮਲਿਆ। ਕਿਵੇਂ ਚੁੱਪ ਚਪੀਤਾ ਜਾ ਬੈਠਾ ਹੈ? ਕੀ ਗੱਲ ਹੋ ਗਈ? ਚਾਚੇ ਯਾਰ ਇੱਕ ਗੱਲ ਦੱਸ। ਹਾਂ? ਜਦੋਂ ਡੈਡੀ ਲੜ ਕੇ ਮੰਮੀ ਨੂੰ ਲੈਣ ਚਲਾ ਗਿਆ ਸੀ, ਦਾਦਾ ਤਾਂ ਗੁੱਸੇ ਹੋ ਗਿਆ ਹੋਣਾ। ਦਾਦਾ ਤਾਂ ਤੇਰਾ ਗੁੱਸੇ ਹੋ ਗਿਆ ਸੀ, ਪਰ ਦੇਖ ਸ਼ੇਰਾ, ਉਮਰ ਭਰ ਦੇ ਪਛਤਾਵੇ ਨਾਲੋਂ ਕਿਸੇ ਨੂੰ ਪਲ ਭਰ ਦਾ ਦੁੱਖ ਦਿੱਤਾ ਚੰਗਾ। ਤੁਸੀਂ ਹਰ ਜਗ੍ਹਾ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਤਸਵੀਰ ਫਿੱਕੀ ਜੇ ਰੰਗਾਂ ਦੀ। सोच समझ के हाँ करी, पहला वाले वांगू मुक्कर ना जाई। ਮੇਰਾ ਵਿਆਹ ਹੋ ਤਾਂ ਚੁੱਕਿਆ, ਭੁੱਲ ਗਏ। ਹੋਇਆ ਹੀ ਨਹੀਂ। ਲਓ ਜੀ, ਤੁਸੀਂ ਇੱਥੇ ਸਾਈਨ ਕਰੋ। ਤੇ ਤੁਸੀਂ ਇੱਥੇ ਕਰ ਦਿਓ। ਮਾਰ ਦੇ ਘੁੱਗੀ। ਉਹ ਕਾਕਾ ਜੀ ਕੀ ਸੋਚਣ ਲੱਗ ਪਏ? ਛੇਤੀ ਸਾਈਨ ਕਰੋ, ਫਿਰ ਮੂੰਹ ਮਿੱਠਾ ਕਰੀਏ। ਰੋਜ਼ ਬਾਹਰ ਹੀ 1 ਮਿੰਟ, ਮੈਂ ਕੋਈ ਗੱਲ ਕਰਨੀ ਆ। ਕੀ ਹੋਇਆ? ਮੈਂ ਤੈਨੂੰ ਕੁਝ ਦੱਸਣਾ ਰੋਜ਼। ਕੀ? ਨਿੱਕੇ ਹੁੰਦੇ ਨੂੰ ਜਦੋਂ ਮੰਮੀ ਡੈਡੀ ਛੱਡ ਕੇ ਚਲੇ ਗਏ ਸੀ, ਮੇਰਾ ਜੀ ਨਹੀਂ ਸੀ ਲੱਗਦਾ। ਮੈਨੂੰ ਸਮਝ ਨਹੀਂ ਸੀ ਆਉਂਦਾ ਮੈਂ ਕੀ ਕਰਾਂ। ਅੱਜ ਫੇਰ ਜ਼ਿੰਦਗੀ ਦੇ ਉਸੇ ਮੋੜ ਤੇ ਖੜਾ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਮੈਨੂੰ ਨਹੀਂ ਸੀ ਪਤਾ ਰੋਜ਼ੀ ਦੇ ਜਾਣ ਤੋਂ ਬਾਅਦ ਮੇਰਾ ਜੀ ਨਹੀਂ ਲੱਗਣਾ। ਮੈਂ ਆਪਣੇ ਆਪ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੇ ਤੋਂ ਨਹੀਂ ਹੋ ਰਿਹਾ। ਮੈਨੂੰ ਲੱਗਦਾ ਮੈਨੂੰ ਰੋਜ਼ੀ ਨਾਲ ਪਿਆਰ ਹੋ ਗਿਆ। ਪਿਆਰਾ ਤੈਨੂੰ ਪਹਿਲਾਂ ਨਹੀਂ ਪਤਾ ਸੀ? ਸ਼ਾਇਦ ਆਪਾਂ ਗਲਤ ਟਾਈਮ ਤੇ ਮਿਲੇ। ਜਦੋਂ ਮੈਂ ਕੁੜੀ ਲੱਭ ਰਿਹਾ ਸੀ ਤੇ ਤੂੰ ਗਵਾਚਾ ਹੋਇਆ ਪਿਆਰ। ਆਪਾਂ ਦੋਵਾਂ ਨੂੰ ਹੀ ਪਿਆਰ ਨਹੀਂ ਸੀ, ਬਸ ਲੋੜ ਸੀ। मुक्कर गया ना तू भी। ਮੈਂ ਮੁੱਕਰਿਆ ਨਹੀਂ, ਬਸ ਤੇਰੇ ਨਾਲ ਆਪਦੇ ਦਿਲ ਦੀ ਗੱਲ ਸਾਂਝੀ ਕੀਤੀ ਆ। मैं करूंगा वही जो तू कहेंगी। देख ले, जो मैं कहूंगी वही करेगा। हाँ। आजा फिर।
ਕਰ ਸਾਈਨ ਕਰ ਹੁਣ। ਵਧਾਈਆਂ ਤੈਨੂੰ। ਵਧਾਈਆਂ ਜੀ ਵਧਾਈਆਂ। ਲਓ ਜੀ ਕਰੋ ਡੱਬਾ ਖਾਲੀ ਫਿਰ। ਆ ਲਓ ਜੀ। ਮਾਮਾ ਜੀ ਇੱਕ ਮਿੰਟ। ਗੁਲਾਬ ਇੱਕ ਵਾਰੀ ਬਾਹਰ ਆਈ। ਹੁਣ ਕੀ ਹੋਇਆ? ਕੀ ਚੱਲ ਰਿਹਾ? ਰੋਜ਼ੀ ਦੇ ਪਿਆਰ ਨੂੰ ਤਾਂ ਮੈਂ ਉਸੇ ਦਿਨ ਸਮਝ ਗਈ ਸੀ ਜਦੋਂ ਉਹਨੇ ਮੇਰੀ ਬਾਹ ਫੜ ਕੇ ਗੱਡੀ ਤੋਂ ਉਤਾਰਿਆ ਸੀ, ਤੇ ਜਦੋਂ ਤੂੰ ਉਹਨੂੰ ਨਜ਼ਰਅੰਦਾਜ਼ ਕਰਤਾ ਮੈਨੂੰ ਕਮਲੀ ਜੀ ਨੂੰ ਲੱਗਿਆ ਕਿ ਤੇਰੇ ਦਿਲ 'ਚ ਉਹਦੇ ਲਈ ਕੋਈ ਜਗ੍ਹਾ ਨਹੀਂ ਹੈਗੀ। ਕਮਲਾ ਤਾਂ ਮੈਂ ਸੀ, ਘਰ ਪਈ ਚੀਜ਼ ਨੂੰ ਬਾਹਰ ਲੱਭੀ ਗਿਆ। ਜੇ ਪਹਿਲਾਂ ਹੀ ਸਮਝ ਲੈਂਦਾ ਤੇ ਸਾਨੂੰ ਇੱਥੇ ਤੱਕ ਆਉਣ ਦੀ ਲੋੜ ਨਹੀਂ ਪੈਂਦੀ, ਤੇ ਨਾਲੇ ਦਰਦ ਵੀ ਘੱਟ ਹੁੰਦਾ। ਝਾਕੀ ਕੀ ਜਾਨਾ, ਜਾ ਹੁਣ ਉਹਨੂੰ ਨਾ ਗਵਾ ਲਈ। ਸੌਰੀ ਯਾਰ। ਜੇ ਗੁਲਾਬ ਨਾਲ ਪੰਗੇ ਲਵਾਂਗੇ ਤਾਂ ਕੰਡੇ ਤਾਂ ਲੱਗਣੇ ਹੀ ਆ। ਰੋਜ਼ੀ ਕਿੱਥੇ ਆ? ਰੋਜ਼ੀ ਉਹਨੇ ਤਾਂ ਕੰਮ ਛੱਡਤਾ, ਘੰਟਾ ਕ ਪਹਿਲਾਂ ਹੀ ਨਿਕਲੀ ਇੱਥੋਂ। ਮੈਨੂੰ ਲੱਗਦਾ ਅਬੋਰ ਜਾਣ ਨੂੰ ਕਹਿੰਦੀ ਸੀ। ਤੂੰ ਇੱਥੇ ਕੀ ਕਰਦਾ? ਤੇਰਾ ਤਾਂ ਅੱਜ ਵਿਆਹ ਨਹੀਂ ਸੀ? ਹਾਂ ਉੱਥੇ ਹੀ ਚੱਲਿਆ। ਤੂੰ ਕੰਮ ਕਿਉਂ ਛੱਡਤਾ? ਲੱਗਦਾ ਮੇਰੇ ਪਿਓ ਵਰਗਾ ਲੱਭ ਗਿਆ ਕੋਈ। ਲੱਭ ਤਾਂ ਗਿਆ ਸੀ ਪਰ ਮਿਲਿਆ ਨਹੀਂ। ਨਾਲੇ ਤੈਨੂੰ ਕਿਵੇਂ ਪਤਾ ਮੈਂ ਕੰਮ ਛੱਡਤਾ? चल चंगा, मेरी बस आ गई, तू भी लेट ना हो जी। ਰੋਜ਼ੀ ਜੇ ਤੂੰ ਆਖੇ ਮੈਨੂੰ ਇਸ਼ਕ ਨਹੀਂ ਆਉਂਦਾ, ਤੈਨੂੰ ਆਉਂਦਾ ਦੱਸੇ ਵੀ। ਜੇ ਮੈਂ ਕਿਧਰੇ ਦੁੱਖ ਸੁਣਾਵਾਂ, ਸੁਣ ਵੀ ਲਵੇਂ ਪਰ ਹੱਸੇ ਵੀ। ਚੱਲ ਮੰਨ ਲੈਨੇ ਆ ਮੈਂ ਪਿਆਰ 'ਚ ਢਿੱਲਾ,
ਤੇਰੇ ਹੱਥ ਡੋਰਾਂ ਕੱਸੇ ਵੀ ਜੇ ਤੂੰ ਆਖੇ ਮੈਨੂੰ ਵੱਸ 'ਚ ਰੱਖਣਾ ਚੱਲ ਰਹਿ ਪੈਨੇ ਆ ਰੱਖੇ ਨੀ। ਤੂੰ ਪਹਿਲਾਂ ਨਹੀਂ ਸੀ ਦੱਸ ਸਕਦੀ। ਪਹਿਲਾਂ ਕਿੱਦਾਂ ਦੱਸਦੀ? ਤੈਨੂੰ ਆਪ ਨੂੰ ਨਹੀਂ ਸਮਝ ਲੱਗਦੀ? ਇਹ ਕੀ ਹੈ? ਤੇਰੀ ਅਮਾਨਤ। ਲੈ ਗੁਲਾਬ, ਦੁੱਧ ਪੀ ਲੈ। ਯਾਰ ਮੈਂ ਰੋਟੀ ਤਾਂ ਖਾ ਲਾ, ਤੂੰ ਦਾਲ ਹੀ ਇੰਨੀ ਸਵਾਦ ਬਣਾਈ ਅੱਜ। ਤੂੰ ਪੀ ਕੇ ਤਾਂ ਦੇਖ, ਮੈਂ ਦੁੱਧ ਵੀ ਪੂਰਾ ਸਵਾਦ ਬਣਾਇਆ। ਇੰਨਾ ਗਰਮ ਮੇਰੇ ਬੋਲੀ ਫੂਕਤੇ ਸੀ। ਹਾਏ ਸੱਚੀ, ਲਿਆ ਮੈਂ ਫੂਕ ਮਾਰ ਦਿੰਨੀ ਆ। ਦੁੱਧ 'ਚ ਮਾਰਨੀ ਸੀ। ਕਿਉਂ ਚਾਚਾ ਸਿਆ, ਦੇਖਿਆ ਫਿਰ ਸਾਡੇ ਮਾਸਟਰ ਦੇ ਮਾਸਟਰ ਪਲਾਨ ਦਾ ਕਮਾਲ। ਮਾਸਟਰ ਪਲਾਨ ਦੇ ਹਿਸਾਬ ਨਾਲ ਆਪਾਂ ਜਿਹੜੀ ਕੁੜੀ ਬੁੱਕ ਕੀਤੀ ਸੀ ਉਸੇ ਨਾਲ ਹੋਇਆ ਕਿ ਨਾ ਗੁਲਾਬ ਦਾ ਵਿਆਹ। ਉਹ ਤਾਂ ਠੀਕ ਹੈ। ਹੁਣ ਮੇਰਾ ਵੀ ਸੋਚੋ, ਮੇਰੀ ਵੀ ਉਮਰ ਹੋ ਗਈ ਵਿਆਹ ਵਾਲੀ। ਉਹ ਚਾਚਾ ਸਿਆ ਤੇਰਾ ਵਿਆਹ ਵੀ ਹੋ ਜੂ, ਪਰ ਪਹਿਲਾਂ ਤੈਨੂੰ ਟਾਰਗੇਟ ਸੈੱਟ ਕਰਨਾ ਪੈਣਾ। ਉਹ ਕਿਵੇਂ? ਦੇਖ ਚਾਚੇ, ਸਭ ਤੋਂ ਪਹਿਲਾਂ ਆਪਾਂ ਨੂੰ ਬੁੱਕ ਕਰਾਉਣਾ ਪਊ ਪੈਲਸ। ਪੈਲਸ ਕਿਵੇਂ ਬੁੱਕ ਕਰ ਲਿਆ? ਕੁੜੀ ਤਾਂ ਹੈ ਨਹੀਂ। ਉਹ ਚਾਚੇ ਯਾਰ, ਕੁੜੀ ਅੱਜ ਥੋੜੀ ਚਾਹੀਦੀ ਆ। ਹੈਂ